ਗਹਿਰੀ ਗਦਰੀ ਖੱਟਣ ਗਿਆ ਤੇ ਕੱਟ ਕੇ ਲਿਆਂਦਾ ਪਿਸਤੌਲ। ਬੰਬ ਮਾਰ। ਜੇ ਤਰੱਕੀ ਕਰਨੀ ਹੈ ਨਾ ਜ਼ਿੰਦਗੀ 'ਚ ਮਾਂ ਪਿਓ ਦਾ ਵਸਾ ਨਾ ਕਰ। ਹਾਂ ਓ ਯਾਰ ਇਨ ਹੋ ਗਿਆ ਯਾਰ, ਇਹ ਕੀ ਵੜ ਗਿਆ ਬਈ। अस्सलाम वालेकुम नाज़रीन, टी टाइम में खुश आमदीद। एडिटर उतो डाउनलोड करके इत्थे ला दी यार, उन्हें इन्नी मेहनत की नहीं ला दी यार। कोई ना अजीब जी नहीं शूली जी पा करके टैप ऐस कर। ਇੱਕ ਦੱਸੋ ਕਿਦਾਂ मैं तो दसदा सब तो पहले पता की है, ये ਜਿਹੜੀ ਜ਼ੁਬਾਨ ਕਿਸੇ ਗੱਲ ਤੋਂ ਮੁੱਕਰਦੀ ਨਹੀਂ ਨਾ, ਉਸ ਜ਼ੁਬਾਨ ਤੋਂ ਵੱਜਦੀ। ਇਹ ਝੂਠੀ ਜ਼ੁਬਾਨ ਤੋਂ ਸੀਟੀ ਨਹੀਂ ਵੱਜਦੀ। ਜੇ ਤੂੰ ਮਾਰਨੀ ਵੀ ਤੇ ਪੈਰ ਜੋੜ ਲਿਆ ਕਰ। ਉਹ ਨਹੀਂ, ਉਹ ਜਲਦੀ ਚ ਨਹੀਂ। ਜਿਹੜੇ ਬੰਦੇ ਨੂੰ ਪਤਾ ਕਰਨਾ ਵਾ ਨਾ ਇਹਦੀ ਜ਼ੁਬਾਨ ਸਾਫ ਸੁਥਰੀ ਪਾਕ ਆ ਜਾਂ ਗਲੀਜ਼ ਆ, ਉਹਨਾਂ ਕੋ ਸੀਟੀ ਮਾਰ ਜੀ, ਉਹਨੇ ਸਹੀ ਮਾਰ ਲਈ ਸਮਝੋ ਠੀਕ ਆ ਬੰਦਾ। ਸਾਫ ਆ ਮੇਰੀ ਸਮਝ ਗਿਆ। ਅੱਛਾ ਇੱਕ ਤੇਰੀ ਨਹੀਂ ਨਿਕਲੀ ਵੱਜਦੀ ਨਹੀਂ। ਹਾਂ ਅੱਲਾ ਦਊਗਾ, ਅੱਲਾ ਆਪਣੇ ਅੰਦਰ ਨੂੰ ਵੱਜੀ, ਅੰਦਰ ਨੂੰ। ਹਾਂ ਹੁਣ ਇੱਥੇ ਇਹਨੂੰ ਦੂਰ ਹੀ ਰੱਖਣਾ। ਓ ਯਾਰ ਅਗਲੇ ਮੈਂ ਥੋੜੀ ਰਿਹਰਸਲ ਕਰਕੇ ਆਵਾਂਗਾ ਇਨਸ਼ਾਅੱਲਾ। ਆਵਾਜ਼ ਸਹੀ ਆਈ ਸੀ ਲੇਕਿन ਇਹ ਜਗ੍ਹਾ ਗਲਤ ਆ। ਚਲੋ ਹਾਂ ਚਲੋ ਉਹ ਕਿਤੇ ਉਹ ਲੱਖ ਲਾਣਤ ਤੇ ਫਿੱਟੇ ਮੂੰਹ। ਉਹ ਸੀਟੀ ਭਰੀ ਸੀ। ਤੂੰ ਪਤਾ ਕੀ ਕਰਨਾ ਵਾ, ਤੂੰ ਇੰਜ ਕਰਨਾ ਤੇ ਇੰਜ ਤੂੰ ਕੱਢਣਾ ਤੇ ਤੇਰਾ ਗੁਰਦਾ ਇੰਜ ਹੱਥ ਹੋਣਾ ਤੇਰੇ। ਫਾਇਦਾ ਕੀ, ਫਿੱਟੇ ਮੂੰਹ ਏਡਾ ਜ਼ੋਰ ਲਾਈਦਾ ਮਰੇ ਅੱਧ ਪਾ ਪਾਣੀ ਬਾਹਰ ਆ ਗਿਆ। ਰਿਹਰਸਲ ਭਾਈ ਮਾਰਦੇ ਇੱਕੋ ਦਫਾ। ਆਹੋ ਉਹ ਤੇ ਇੰਜ ਪਤਾ ਨਹੀਂ ਇੰਜ ਕਰਕੇ ਨਹੀਂ ਨਹੀਂ ਉਹ ਦੁਬਾਰਾ ਕਰੀ, ਦੁਬਾਰਾ ਇਦਾਂ ਵੀ ਮਾਰ ਦੁਬਾਰਾ। ਓਏ ਮੂੰਹ ਵਾਲੀ ਮਾਰ। ਹਾਂ ਚੱਲ। ਯਾਨੀ ਉਹ ਕਹਿੰਦੇ ਵੀ ਉਹ ਨਹੀਂ ਜਿਹੜੀ ਮਸਨੂਈ ਮਿਲਦੀ, ਉਹ ਨਹੀਂ, ਇਹ ਮੂੰਹ ਨਾ ਮਾਰ ਕੇ ਓਏ ਉਹਨੇ ਮਾਰੀ ਨੀ ਉੱਚੇ, ਉਹਨੇ ਮਾਰੀ ਆ। ਉਹ ਨਹੀਂ, ਉਹਨੇ ਇਹਦੇ ਕੋਲ ਕੁਛ ਹੈ। ਅੱਛਾ ਲਓ ਜੀ ਨਾਜ਼ਰੀਨ, ਗੱਲ ਤਲਾਸ਼ੀ ਲਓ, ਇਹਦੇ ਕੋਲ ਸੀਟੀਆਂ ਨੇ। ਨਹੀਂ ਸਹੀ ਹੈ, ਫੈਸਲ ਮਾਰਦਾ ਹੁੰਦਾ ਸਹੀ। ਆਹੋ ਉਹ ਐਦਾਂ ਕਰਕੇ ਮਾਰਦਾ ਹੈ। ਹਾਂ ਉਹ ਅਸਲ ਚ ਗੱਲ ਯਾਰਾਂ ਦੇ ਇਹ ਤੁਹਾਡੀ ਇੰਜ ਜ਼ੁਬਾਨ ਆ ਨਾ, ਇੰਜ ਜ਼ੁਬਾਨ ਆ, ਇਹਨੂੰ ਤੁਸੀਂ ਇੰਜ ਕਰ ਲੈਣਾ। ਕਰ ਲਿਆ, ਇਹ ਇੱਥੇ ਹੱਥ ਰੱਖਣਾ, ਇੱਥੇ। ਹਾਂ ਇੱਥੇ ਥੋੜਾ ਹੋਰ ਅੱਗੇ ਕਰਕੇ ਇਹ ਚੁੰਝ ਤੇ ਕੋਲ ਰੱਖ ਕੇ ਨਾ, ਥੋੜਾ ਦਬਾ ਕੇ ਹਲਕਾ ਜਿਹਾ। ਨਹੀਂ ਆ ਫਲਾ ਕੇ ਰੱਖ, ਪੂਰਾ ਫਲਾ ਕੇ ਇੰਜ। ਇਹ ਬੱਜੀ ਸੀ, ਦੇਖਿਓ। ਲੈ ਮੈਂ ਰੱਖਾਂ। ਕਿਉਂ ਵਿੱਚ ਹੀ ਤੇਰਾ ਕਾਂ ਫੜ ਕੇ ਬਾਹਰ ਕੱਢ ਲੈਣਾ ਮੈਂ। ਲੋ ਜੀ ਨਾਜ਼ਰੀਨ, ਕੀ ਗੱਲ ਹੋਈ ਸੀ ਇਹਦੇ ਅੱਬੇ ਨੇ ਨਾ, ਮੈਂ ਤੁਹਾਨੂੰ ਸਹੀ ਦੱਸਾਂ ਨਾਜ਼ਰੀਨ, ਅੱਜ ਸ਼ੋਅ ਆਪਣੀ ਜਗ੍ਹਾ ਤੇ, ਲੇਕਿਨ ਜੈਰਮਨ ਸੱਚੀ ਮੁੱਚੀ ਵਾਲੀ ਗੱਲ ਇਹ ਆ ਕਿ ਵਾਲਦ ਸਾਹਿਬ ਪਿਓ ਹੁੰਦੇ, ਬਗੈਰਤ ਆਦਮੀ। ਪਿਓ ਗੁੱਸਾ ਵੀ ਕਰ ਲੈਂਦੇ ਮਾਰ। ਥੋੜੀ ਦੇਰ ਪਹਿਲੇ ਮੈਂ ਪ੍ਰੋਗਰਾਮ ਦੱਸਿਆ ਪਿਓ ਦਾ, ਕਿ ਕੀ ਤੈਨੂੰ ਕਹਿਤਾ ਉਹਨਾਂ ਨੇ। ਉਸਤਾਦ ਜੀ ਕਿਹਾ ਕਿ ਬਸ ਉਹ ਓਏ ਕਿਤੇ ਉਹ ਵੇਖੋ, ਉਹ ਕਿਤੇ ਆਰਡਰ ਫੜਿਆ ਵਾ, ਤੂੰ ਰਹਿਣ ਦੇ। ਕੋਈ ਨਹੀਂ ਨਹੀਂ ਰਿਆਜ਼ਤ ਕਰਾਂ। ਹਾਂ ਰਿਆਜ਼ ਕਰਦਾ। ਅੱਛਾ ਉਸਤਾਦ ਜੀ ਕੋਈ ਫੈਸਲੇ ਨਵੇਂ ਦੌਰ ਦੇ ਜਿਹੜੇ ਹੁਣ ਨਵੇਂ ਵਕਤ ਦੇ ਹਿਸਾਬ ਨਾਲ ਕਰਨੇ ਨੇ, ਉਹਨਾਂ ਨਾਲ ਪੁਰਾਣੇ ਜ਼ਹਿਨ ਨਾਲ ਨਹੀਂ ਹੁੰਦੇ। ਉਹ ਤੇਰੇ ਪਿਓ ਦਾ ਜ਼ਿਹਨ ਪੁਰਾਣਾ ਹੋ ਗਿਆ? ਨਹੀਂ ਮੇਰਾ ਮਤਲਬ ਹੈ ਕਿ ਰੁਝਾਨਾਤ ਉਹਨਾਂ ਦੇ ਪੁਰਾਣੇ ਨੇ। ਮਤਲਬ ਕਿ ਹੁਣ ਉਹ ਜਨਰੇਸ਼ਨ ਗੈਪ ਆ ਗਿਆ ਨਾ ਵਿੱਚ। ਨਹੀਂ ਤੇ ਪੁਰਾਣਾ ਹੀ ਹੋਣੇ ਹੁਣ। ਕੀ ਉਹ ਮਤਲਬ ਉਹ ਸਕੇਟਿੰਗ ਵਾਲੇ ਬੂਟ ਪਾ ਕੇ ਗਲੀ 'ਚ ਫਿਰ ਰਿਹਾ ਕਰ, ਫਿਰ ਤੂੰ ਮੰਨੇਗਾ ਵੀ ਉਹ ਨਵੇਂ ਦੌਰ ਦੇ ਨੇ। ਐਦਾਂ ਕਿਉਂ ਕਰਦਾ? ਨਹੀਂ ਦੇਖ ਨਾ, ਪੁਰਾਣੇ ਖਿਆਲਾਤ ਹੋ ਗਏ ਨੇ, ਕੀ ਕਰਨ ਉਹ। ਸਰ ਬੱਚੇ ਸਟੱਡੀ ਕਰ ਰਹੇ ਆ, ਉੱਥੇ ਹੀ ਬਹਿ ਕੇ ਉਹਨਾਂ ਨੇ ਨਹੀਂ ਮਤਲਬ ਤੂੰ ਕਹਿੰਦਾ ਵੀ ਉਹ ਮੋਬਾਈਲ ਤੇ ਘਰ ਬੈਠੇ ਏਦਾਂ ਕਰਿਆ ਕਰਨ, ਇੰਜ ਤੇਰੇ ਵਾਲਾ ਸਾਹਿਬ ਕਰਦੇ ਨੇ, ਫਿਰ ਤੂੰ ਮੰਨੇਗਾ ਵੀ ਨਵੇਂ ਦੌਰ ਦੇ ਨੇ। ਹੁਣ ਕੀ ਉਹ 52 ਸਾਲ ਚ ਨਹਿਰੋ ਪਾ ਕੇ ਫਿਰਨ ਦਾ ਹੈ, ਜਾਂ ਬਾਹਰਲੇ ਪਰਦੇ ਨਾਲ ਲਮਕ ਕੇ ਉਹ ਕਰਦੇ ਹੋ। ਨਹੀਂ ਇਹ ਨਵੇਂ ਦੌਰ ਦਾ ਦੀ ਗੱਲ ਹੈ। ਯਾਰ ਇਹ ਪੁਰਾਣਾ ਕੋਈ ਗੱਲ ਕੱਟੀ ਨਾ ਡੀਟਰਾ ਕੱਟੀ ਨਾ, ਲੇਕਿਨ ਮੈਂ ਸਮਝਾਤਾ ਅੱਛਾ ਬੱਚੇ ਐਂ ਜਿਹੜੀ ਕਰਦੇ ਉਹ ਵੀ ਬੜੀ ਦੇਰ ਤੱਕ ਜੀ। ਸਰ ਅੱਜ ਕੱਲ ਗੇਮਾਂ ਖੇਡਦੇ ਮੋਬਾਈਲਾਂ ਤੇ। ਸਾਜੀ ਬੁਲਬੁਲੇ ਵਾਲੀ ਗੇਮ ਚੱਲਦੀ 70 ਸਾਲ ਹੋ ਗਏ, ਉਹਦੇ ਚ ਐ ਨਹੀਂ ਹੁੰਦਾ। ਦੱਸ ਦੁੱਖ ਦੱਸ ਯਾਰ। ਉਸਤਾਦ ਜੀ ਦੇਖੋ, ਕੋਈ ਲੱਖ 2 ਲੱਖ ਦਾ ਕਿਸੇ ਨਾਲ ਫੈਸਲਾ ਕਰਨਾ ਤੇ ਉਹ ਲਿਖ ਲੱਖ 2 ਲੱਖ ਹੈ ਪਿਆਰ ਕੇ। ਨਹੀਂ ਉਹ ਤੇ ਪਲ ਦੋ ਪਲ ਨਾ। ਅੱਛਾ ਉਹ ਕੋਈ ਲਿਖ ਪੜ੍ਹ ਤੋਂ ਦੀ ਹੋਣੀ ਚਾਹੀਦੀ ਹੈ ਕਿ ਅਤਬਾਰ ਤੇ ਫੈਸਲਾ ਹੋ ਜਾਣਾ ਚਾਹੀਦਾ ਕਿ ਨਹੀਂ ਜਾ ਮੈਨੂੰ ਤਬਾਰ ਆ ਤੇਰੀ ਜ਼ਬਾਨ। ਅਤਵਾਰ ਤੇ ਹੋਣਾ ਚਾਹੀਦਾ ਸਰ। ਜਿੱਦਾਂ ਬੇਤਬਾਰੇ ਬੰਦੇ ਦੀ ਆਦਤ ਹੁੰਦੀ ਨਾ ਇੱਕ, ਕਿ ਉਹਨਾਂ ਤੁਸੀਂ ਕੋਈ ਵਾਅਦਾ ਕਰ ਲਓ, ਵਾਅਦਾ ਖਿਲਾਫ ਬੰਦੇ ਹੁੰਦੇ ਨੇ, ਜਾਂ ਜਿੱਦਾਂ ਝੂਠੇ ਬੰਦੇ ਹੁੰਦੇ ਨੇ, ਜਾਂ ਜਿੱਦਾਂ ਗੇੜੇਬਾਜ਼ ਬੰਦੇ, ਉਹਨਾਂ ਦੀ ਇੱਕ ਨੇਚਰ ਹੁੰਦੀ ਹੈ, ਉਹਨਾਂ ਨੇ ਨਹੀਂ ਬਾਜ਼ ਹੋਣਾ। ਇੰਜ ਇਤਬਾਰ ਕਰਨ ਵਾਲੇ ਦੀ ਵੀ ਨੇਚਰ ਹੁੰਦੀ, ਉਹ ਵੀ ਨਹੀਂ ਬਾਜ਼ ਹੁੰਦੇ। ਇਹ ਮੈਂ ਤੈਨੂੰ ਸਹੀ ਗੱਲ ਦੱਸ ਰਿਹਾ। ਜਿਹੜਾ ਇੱਕ ਬੰਦਾ ਮੈਨੂੰ ਕਹਿੰਦਾ ਯਾਰ ਤੁਸੀਂ ਜਾਨੀ ਭਾਈ ਸਾਰਿਆਂ ਤੇ ਇਤਬਾਰ ਕਰਨ ਦੇ, ਉਹ ਤੁਹਾਨੂੰ ਪਤਾ ਅੱਜ ਕੱਲ੍ਹ। ਮੈਂ ਕਿਹਾ ਉਹ ਉਹਨਾਂ ਦੀ ਆਦਤ ਹੈ, ਮੇਰੀ ਆਦਤ। ਮੈਂ ਉਹ ਨਹੀਂ ਛੱਡਦੇ ਪਏ, ਮੈਂ ਕਿੱਦਾਂ ਛੱਡ ਦੇਵਾਂ?
ਤੂੰ ਕਿਦਾਂ ਛੱਡ ਦੇਗਾ? ਨਹੀਂ ਛੱਡ ਤੇ ਨਹੀਂ ਦਾਂਗਾ, ਲੇਕਿਨ ਤੁਸੀਂ ਆਪਣੇ ਬਾਪ ਨੂੰ, ਤੇਰੇ ਬਾਪ ਗਾਲਾਂ ਤੈਨੂੰ ਮਤਲਬ ਬੋਲਦਾ ਗੁੱਸਾ ਚੰਗਾ ਭਲਾ। ਤੂੰ ਆਪ ਖਰਾਬ ਕੀਤਾ ਹੱਥੋਂ ਬਾਈ ਹੁੰਦਾ ਵਾ ਜੀ। ਇਹ। ਤੁਸੀਂ ਸਟਾਰਟ ਤੇ, ਮੈਂ ਤੁਹਾਨੂੰ ਦੱਸਦਾ, ਸਟਾਰਟ ਤੇ ਤੂੰ ਛੋਟਾ ਹੁੰਦਾ ਜਦੋਂ, ਉਦੋਂ ਤੂੰ ਮਤਲਬ ਸ਼ਰਾਰਤੀ ਟੈਪ ਹੋਏਗਾ, ਹਾਂਜੀ। ਉਹਨਾਂ ਨੂੰ ਤੂੰ ਉਹ ਕਰ ਲਿਆ, ਉਹਨੂੰ ਗੁੱਸੇ ਵਾਲੇ ਨੂੰ ਕੀ ਕਹਿੰਦੇ ਆ, ਕੌੜਾ ਕਰ ਲਿਆ, ਉਹਨਾਂ ਨੂੰ ਅਗਰੈਸਿਵ ਕਰ ਲਿਆ। ਹਾਂ ਠੀਕ ਹੈ ਜੀ। ਹੁਣ ਤੂੰ ਨਰਮ ਹੋ ਗਿਆ, ਉਹ ਉੱਥੇ ਖੜੇ ਆਪਣੀ ਅਗਰੈਸਿਵਿਟੀ ਤੇ। ਉਸਤਾਦ ਜੀ ਇਹੀ ਤੇ ਫਾਲਟ ਆ। ਨਹੀਂ ਮੈਂ ਹੁਣ ਤੂੰ ਠੀਕ ਹੋ ਗਿਆ, ਬਾਲ ਬੱਚਿਆਂ ਨਾਲ ਹੋ ਗਿਆ, ਉਹ ਉੱਥੇ ਹੀ ਨੇ, ਉਹਨਾਂ ਲਈ ਤੂੰ ਬੱਚਾ ਹੀ ਆ। ਸਰ ਹੁਣ ਇਹੀ ਜਿੱਦਾਂ ਹੁਣ ਫਰੀਦ ਦੇ ਮਹੱਲੇ 'ਚ ਕਈ ਐਸੇ ਬਜ਼ੁਰਗ ਨੇ ਜਿਨ੍ਹਾਂ ਲਈ ਅੱਜ ਵੀ ਇਹ ਬੱਚਾ ਵਾ। ਬੱਚਾ ਵਾ। ਅੱਛਾ ਜੀ। ਨਹੀਂ ਉਹ ਹੁਣ ਮਾਸ਼ਾਅੱਲਾ ਮੈਂ ਤਾਂ ਆਉਂਦਾ ਹੀ ਨਹੀਂ, ਬਹਿੰਦਾ ਨਹੀਂ ਗਲੀ ਚੋਂ। ਨਹੀਂ ਇਹ ਨਾ ਜਿਹੜੇ ਆਲੇ ਦੁਆਲੇ ਵਾਲੇ ਮਹੱਲੇ ਵਾਲੇ ਉਹਨਾਂ ਉਹ ਪੁੱਤਰ ਹੀ ਹੁੰਦੇ ਨਾ ਛੋਟੇ ਹੁੰਦੇ, ਹਾਂ ਉਹ ਅੱਜ ਵੀ ਕਈ ਹੈਗੇ ਨੇ। ਔਲਾਦ ਤਰ੍ਹਾਂ। ਹਾਂਜੀ ਪਾਲਣਾ ਪੋਸਣਾ। ਅੱਛਾ ਉਸਤਾਦ ਜੀ, ਮਤਲਬ ਕਹਿਣ ਦਾ ਇਹ ਹੈ ਕਿ ਹੁਣ ਉਹ ਇਤਬਾਰ ਦੇ ਕਰਕੇ ਸਾਡੇ ਨਾਲ ਫਰਾਡ ਹੋ ਗਿਆ 2-2.5 ਲੱਖ ਰੁਪਏ ਦਾ, ਉਸ ਵਜ੍ਹਾ ਤੋਂ ਮੈਂ ਅੱਬੂ ਨੂੰ ਕਹਿ ਕੇ ਤੁਸੀਂ ਜਲਦਬਾਜ਼ੀ ਕੀਤੀ। ਤू और तेरा सारा माल तेरे बाप का है, ਐਸੇ ਹੀ समझ आई? ਜੀ तू भाਵੇਂ नहीं, माल तेरा जरूर तेरे बाप ਦਾ ਇਹ ਮੈਂ ਤੈਨੂੰ ਕਨਫਰਮ ਕਰ ਦਿੰਦਾ। ਮੈਂ ਵੀ ਉਹਦਾ ਹੀ ਹੈ ਜੀ। ਨਹੀਂ ਇਹ ਚ ਭਾਵੇਂ ਤੂੰ, ਤੇਰੇ ਕੋਲ ਆਪਸ਼ਨ ਹੈਗਾ ਤੂੰ ਨਾ ਮੰਨ, ਠੀਕ ਆ। ਠੀਕ ਹੈ, ਤੂੰ ਕਹਿੰਦਾ ਨਹੀਂ ਜੀ ਮੈਂ ਨਾ ਮੰਨ, ਲੇਕਿਨ ਤੇਰਾ ਮਾਲ ਸਾਰਾ ਤੇਰੇ ਪਿਓ ਦਾ ਵਾ। ਉਹ ਤੇ ਮੇਰਾ ਠੀਕ ਆ ਜੀ। ਹਾਂਜੀ ਹੋ ਗਿਆ। ਔਰ ਉਹ ਯਾਰ ਕੀ ਹੋ ਗਿਆ 2.5 ਲੱਖ ਰੁਪਇਆ ਅਗਰ ਬਾਪ ਨੇ ਕਰਤਾ ਤੇ, ਲੇਕਿਨ ਇਹ ਨਾ ਬਾਪ 2.5 ਲੱਖ ਰੁਪਇਆ ਉਸਤਾਦ ਜੀ, ਅਕਲ ਚਾਹੀਦੀ ਹੈ ਕੋਈ। ਉਹ ਜੇਲਾ 10 ਹੈ, ਲੇਕਿਨ ਇਹ ਹੈ ਕਿ ਤੁਸੀਂ ਬਾਪ ਦੇ ਅੱਗੇ ਉਫ ਵੀ ਨਹੀਂ ਕਰਨੀ। ਉਸਤਾਦ ਜੀ ਮੈਂ ਤੇ ਨਹੀਂ ਕਰਾਂਗਾ, ਉਹ ਦੂਜੇ ਭਰਾ ਕਰਨ ਦੇ, ਮੈਂ ਉਹਨਾਂ ਨੂੰ ਵੀ ਰੋਕਣ ਦੇ, ਉਧਰ ਵੀ ਮੈਂ ਤੇ ਫਸਿਆ ਪਿਆ ਹਾਂ। ਸੱਚੀ ਮੁੱਚੀ 2.5 ਲੱਖ ਰੁਪਇਆ? ਹਾਂਜੀ 2.5 ਲੱਖ ਦੇਤਾ ਕਿਸੇ ਨੂੰ, ਕੋਈ ਲਿਖ ਲਿਖਾ ਨਹੀਂ ਕੀਤਾ, ਉਹ ਮੁੱਕਰ ਗਿਆ, ਕਹਿੰਦਾ ਭਾਜੀ ਮੈਨੂੰ ਕੋਲ ਲਿਆਓ ਸਬੂਤ ਦਿਓ। ਤੇ ਫਿਰ ਇਹਦਾ ਮਤਲਬ ਗਲਤ ਤੇ ਉਹ ਆ, ਤੇਰੇ ਬਾਪ ਤੇ ਤੇਰਾ ਠੀਕ ਆ। ਬਾਪ ਬਿਲਕੁਲ ਠੀਕ ਆ, ਲੇਕਿਨ ਸਾਡੀ ਨੁਕਸਾਨ ਤੇ ਹੋ ਗਿਆ ਨਾ, ਕਿੰਨੀ ਮੁਸ਼ਕਲਾਂ ਨਾਲ ਕਮਾਏ ਜਾਂਦੇ। 1.5 ਮਹੀਨੇ ਦੀ ਤਨਖਾਹ ਦੇ ਰਹੀ, ਕਿੱਥੇ ਮੁਸ਼ਕਲਾਂ ਨਾਲ ਕਰਦੇ। ਦੱਸ ਯਾਰ ਡਰਾਮੇ ਕਰਦੇ ਆ ਹੈ। ਸਾਡੀ ਖਰਚੇ ਵੀ ਉਨੇ ਹੀ ਆ, ਤੁਹਾਨੂੰ ਪਤਾ ਹੀ। ਯਾਰ ਤੇਰਾ ਬਾਪ ਗਵਾ ਦੇਵੇ, ਸਾਰਾ ਕੁਝ ਗਵਾ ਦੇਵੇ। ਮੇਰਾ ਬਾਪ ਕੋ 18 ਤੋਂ 20 ਮਕਾਨ ਮੇਰੇ ਬਾਪ ਨੇ, ਮੇਰੀ ਮਾਂ ਕੋ ਪੁੱਛੋ, ਮੇਰੀ ਮਾਂ ਕਹਿੰਦੀ ਆ ਇੰਜ ਮਕਾਨ ਤੇਰੇ ਪਿਓ ਨੇ ਲੈ ਕੇ ਦੇਣਾ। ਠੀਕ ਆ ਜੀ। ਹੁਣ ਔਰਤ ਜਿਹੜੀ ਨਾ, ਮਕਾਨ ਬਹੁਤ ਬੰਦੇ ਵਾਸਤੇ ਕਾਰੋਬਾਰ ਹੁੰਦਾ, ਮਕਾਨ ਲੈ ਲਓ ਵੇਚ ਲਓ, ਕਿੰਨੇ ਦਾ 1.5 ਕਰੋੜ ਦਾ, ਚੱਲ ਮੈਂ ਇੱਧਰ ਪਾ ਕੇ ਆ ਕਰ ਲੈਣਾ। ਔਰਤ ਵਾਸਤੇ ਕਾਰੋਬਾਰ, ਔਰਤ ਉਹਨੂੰ ਬਣਾਉਂਦੀ ਆ। ਬੰਦੇ ਵਾਸਤੇ ਮਕਾਨ ਕਾਰੋਬਾਰ ਹੁੰਦੇ ਆ। ਉਹਨੇ ਕਹਿਣਾ ਇੰਜ ਤੇਰੇ ਪਿਓ ਨੇ ਮਕਾਨ ਲੈ ਕੇ ਦੇਣਾ, ਮੈਂ ਉਹਨੂੰ ਚੰਗੀ ਤਰ੍ਹਾਂ ਸਜੂਣਾ ਪਰਦੇ ਪੁਰਦੇ ਇਹ ਵੋ। 1.5 ਸਾਲ ਲੰਘਣਾ, ਉਹਨੇ ਕਹਿਣਾ ਛੁਹਾਰਾ ਬਹੁਤ ਸਸਤਾ ਆਇਆ, ਮੈਂ ਉਹਦੀਆਂ 4 ਗੱਡੀਆਂ ਲੈਣੀਆਂ, ਤੈਨੂੰ ਮਕਾਨ ਮੈਂ ਫੇਰ ਲੈ ਦੇਣਾ, ਵੇਚ ਦੇਣਾ, ਫੇਰ ਲੈ ਲੈਣਾ, ਫੇਰ ਵੇਚ ਦੇਣਾ। ਇੰਜ ਕਰਕੇ 16-17 ਮਕਾਨ ਮੇਰੀ ਮਾਂ ਦੇ ਗਏ। ਤੂੰ ਇਸ ਤੋਂ ਉਹਨਾਂ ਨੂੰ ਪੁੱਛੋ, ਉਹਨਾਂ ਨੂੰ ਔਰਤਾਂ ਦਾ ਕੀ ਹਿਸਾਬ ਹੁੰਦਾ। ਪਿਓ ਵਾਸਤੇ ਬਿਜ਼ਨਸ ਹੁੰਦਾ ਹੈ, ਹਾਂ ਕੋਈ ਰੌਲਾ ਨਹੀਂ ਹੁੰਦਾ ਐਡਾ। ਜੀ ਹੁਣ ਹੱਲ, ਲੇਕਿਨ ਉਹ ਔਰਤਾਂ ਬਹੁਤ ਅੱਛੀਆਂ ਹੁੰਦੀਆਂ ਜਿਹੜੀਆਂ ਸੰਗੀ ਤੇ ਨਹੁੰ ਰੱਖ ਕੇ ਕਹਿੰਦੀਆਂ ਮਕਾਨ ਮੈਂ ਆਪਣੇ ਨਾਂ ਕਰਾਉਣਾ, ਉਸ ਵਕਤ ਮੈਨੂੰ ਛੱਡਣਾ ਛੱਡ ਦੇ, ਮੈਂ ਨਹੀਂ ਮਕਾਨ ਦੇਣਾ। ਸਹੀ ਗੱਲ। ਉਹ ਔਰਤਾਂ ਬਹੁਤ ਅੱਛੀਆਂ ਹੁੰਦੀਆਂ ਨੇ ਭਾਜੀ। ਲੇਕਿਨ ਮੇਰੇ ਵਾਲਾ ਸਾਹਿਬ ਭਲਾ ਕੀ ਕਹਿ ਰਹੇ ਨੇ ਕਿ ਇਹ ਜਿਹੜਾ ਹੁਣ ਨਵਾਂ ਮਕਾਨ ਲੈ ਰਹੇ ਆ, ਇਹ ਵੀ ਮੈਂ ਆਪਣੇ ਨਾਮ ਹੀ ਕਰਾਣਾ ਤੇ ਕਰਾਉਣ, ਆਹੋ ਹੱਕ ਬਣਦਾ ਉਹਨਾਂ ਦਾ। ਉਹ ਉਸਤਾਦ ਜੀ ਉਹਦਾ ਰੋਲਾ ਬਣ ਜਾਣਾ, ਬਾਕੀ ਸਾਰੇ ਭਰਾਵਾਂ ਨੂੰ ਅਸੀਂ ਹਿੱਸਾ ਦੇ ਰਹੇ ਹਾਂ। ਹਾਂ ਉਹ ਜਦੋਂ ਬਾਪ ਦੀ ਮਲਕੀਅਤ ਹੋਈ, ਉਹਨਾਂ ਨੇ ਫੇਰ ਦੁਬਾਰਾ ਆ ਜਾਣਾ। ਨਹੀਂ, ਹਾਂ ਸਹੀ ਗੱਲ। ਅੱਬੂ ਦਾ ਉਹ ਨਹੀਂ ਮੈਂ ਤੁਹਾਨੂੰ ਦੱਸਦਾ ਭਾਜਨ, ਇਹਦਾ ਲਿਖ ਲਿਖਾਈਆ ਹੁੰਦਾ ਜਦੋਂ ਰਜਿਸਟਰੀ ਹੋਣੀ ਨਾ, ਹਾਂਜੀ। ਉਦੋਂ ਚ ਲਿਖਿਆ ਜਾਣਾ ਇਸ ਪ੍ਰਾਪਰਟੀ ਦੇ ਵਿੱਚ ਫਲਾਣੇ ਹਿੱਸਾ ਲੈ ਲਿਆ, ਲਿਹਾਜ਼ਾ ਇਹ ਇਸ ਬੰਦੇ ਦੇ ਨਾਲ ਪ੍ਰਾਪਰਟੀ ਆ, ਔਰ ਇਹਦਾ ਕਾਨੂੰਨ ਚ ਸਾਰਾ ਕੁਝ ਹੈਗਾ। ਤੁਸੀਂ ਵਕੀਲ ਨੂੰ ਦੱਸੋ, ਜਿਹਨੇ ਰਜਿਸਟਰੀ ਕਰਾਉਣੀ ਉਹਨੂੰ ਦੱਸੋ, ਉਹ ਤੁਹਾਨੂੰ ਦੱਸ ਦੇਗਾ ਕਿ ਹਾਂਜੀ ਭੈਣ ਠੀਕ ਹੈ, ਮੈਂ ਇਦਾਂ ਉਹਦਾ ਮੁਖਤਾਰਨਾਮਾ ਉਹ ਵਕੀਲ ਨਾਲ ਹੀ ਮਸ਼ਵਰਾ ਜਿਹੜਾ ਵੀ ਆ। ਹਾਂਜੀ ਇਹ ਕੋਈ ਰੌਲਾ ਨਹੀਂ ਨਾ। ਤੇਰੇ ਭਰਾ ਕੋਈ ਏਡੇ ਚਵਲਾ ਹੋਣੀਆਂ ਨੇ, ਨਹੀਂ ਉਹ ਬਹੁਤ ਭਰਾਵਾਂ ਨੂੰ ਕਹਿ ਰਹੇ ਆ ਬਗੈਰਤਾ। ਉਹ ਨਹੀਂ ਸਾਜੀ, ਉਹ ਬੜੇ ਚੰਗੇ ਨੇ, ਮੈਂ ਬੜੀ ਮੁਸ਼ਕਲ ਇੱਥੇ ਤੱਕ। ਭਰਾਵਾਂ ਨੂੰ ਕਹਿ ਰਿਹਾ ਕਿ ਅੱਜ ਮੇਰੇ ਉਹਨਾਂ ਨੇ ਹਿੱਸਾ ਵੀ ਲੈ ਲਿਆ, ਬਾਅਦ ਫਿਰ ਹਿੱਸਾ ਮੰਗ ਲੈਣ। ਇਸ ਡਰ ਤੋਂ ਜਿਨ੍ਹਾਂ ਦੇ ਨਾਲ ਖੇਡਿਆ, ਜਿਨ੍ਹਾਂ ਦੇ ਨਾਲ ਪਲਿਆ, ਜਿਨ੍ਹਾਂ ਨੇ ਤੈਨੂੰ ਉਂਗਲੀ ਫੜ ਕੇ ਤੁਹਾਡੇ ਪਿਓ ਨੂੰ ਤੁਹਾਡੇ ਨੇ ਇਕੱਠਿਆਂ ਨੇ ਫੜ ਕੇ ਸਿਖਾਇਆ, ਬਗੈਰਤਾ ਉਂਗਲੀ ਫੜ ਕੇ। ਬਸ ਇਹ ਨਾ ਪੁੱਛ, ਨਿਕਲ ਗਿਆ। ਨਹੀਂ ਬੇਟਾ ਉਂਗਲੀ ਫੜ ਕੇ ਪਿਓ ਨੂੰ ਤੁਰਨਾ ਸਿਖਾਇਆ ਸਾਰਿਆਂ ਭਰਾਵਾਂ ਨੇ। ਭਾਜੀ ਉਹਨਾਂ ਭਰਾਵਾਂ ਦੇ ਨਾਲ ਗੱਦਾਰੀ। ਉਹ ਪਿਓ ਫੜ ਕੇ ਉਂਗਲੀ ਸਿਖਾਈ ਜੀ। ਉਹ ਪਿਓ ਫੜ ਕੇ ਉਂਗਲੀ ਨਹੀਂ ਸਿਖਾਈ ਉਹ ਭਾਈ, ਉਂਗਲ ਫੜ ਕੇ ਸਾਨੂੰ ਵੀ ਉਹਨੇ ਚੱਲਣਾ ਸਿਖਾਇਆ। ਸਾਨੂੰ ਸਾਰਿਆਂ ਭਰਾਵਾਂ ਨੂੰ। ਤੇ ਹੁਣ ਤੂੰ ਉਹਨਾਂ ਨੂੰ ਕਹਿ ਰਿਹਾ ਵੀ ਹਿੱਸਾ ਇੱਧਰ ਚੈੱਕ ਕਰ। ਇਹਦੇ ਵਾਲਦ ਸਾਹਿਬ ਨੇ ਇਹਦੇ ਨਾਲ 2-3 ਵਾਰੀ ਜ਼ਿਆਦਤੀ ਕੀਤੀ, ਪੁੱਛ ਇਹਨੂੰ ਕਿੱਥੇ ਐ ਸਟੈਂਪਲ ਉੱਤੇ ਸੈੱਟ ਆ। ਬਸ ਇਹ ਹੁੰਦੀ ਹਾਂ। ਹਾਂਜੀ ਕਿਉਂ
ਨਹੀਂ ਉਸਤਾਦ ਜੀ ਜ਼ਿਆਦਤੀ ਕੋਈ ਨਹੀਂ ਮੈਂ ਕਹਿ ਰਿਹਾ, ਲੇਕਿਨ ਮੈਂ ਚਾਹੁੰਦਾ ਵਾਂ ਕਿ ਜਿਹੜੇ ਦੁਨੀਆ ਦੇ ਮਾਮਲਾਤ ਨੇ ਹੁਣ ਨਵੇਂ ਤਰੀਕੇ ਨਾਲ ਮਤਲਬ ਲਿਖ ਲਿਖਾ ਹਰ ਬੰਦੇ ਤੇ ਯਕੀਨ, ਉਹ ਪੁਰਾਣੇ ਬੰਦੇ ਨੇ ਆ ਭਰਾਵਾਂ ਤੇ ਇਹ ਗੱਲ ਭਰਾਵਾਂ ਦੀ ਕਰ ਰਿਹਾ, ਹੋਰ ਕਿਹੜਾ ਬੰਦਾ ਵਾ? ਹਾਂ। ਫਰੀਦ ਖਾਨ ਇਹਦੇ ਅੱਬੂ ਦਾ ਨਾਂ ਜੋ ਮਕਾਨ ਹੋ ਗਿਆ, ਕਿਹਦੇ ਕੋ ਡਰ ਆ ਉਹਨਾਂ ਨੂੰ? ਕਿੰਨੇ ਆ ਕੇ ਕਹਿਣਾ ਸਾਡਾ ਵੀ ਹਿੱਸਾ ਬਣਦਾ? ਬਾਹਰੋਂ ਕਿਸੇ ਨੇ ਕਹਿਣਾ ਤੂੰ ਜਾ ਕੇ ਕਹੇਂਗਾ ਕਿ ਤੂੰ ਮੇਰਾ ਵੀ ਪਿਓ ਆ? ਕਹੇਂਗਾ ਤੇ ਨੂੰ ਨਹੀਂ ਨਹੀਂ ਨਾ ਕਹੇਗਾ, ਉਹਨੇ ਹੀ ਕਹਿਣਾ ਨਾ ਜਿਹੜੇ ਉਹਦੇ ਜੰਮੇ ਨੇ। ਉਹਨੂੰ ਅਸਲ ਭਰਾਵਾਂ ਦਾ ਡਰ ਇਹਦੇ ਅੰਦਰ ਦੀ ਇੱਕ ਕਾਲਕ ਜਿਹੜੀ ਨਾ ਮੈਂ ਸਮਝ ਰਿਹਾ। ਮੈਨੂੰ ਲੱਗਦਾ ਉਹ ਮਕਾਨ ਜਿਹਦੇ ਨਾਮ ਆ ਉਹ ਇਹਦਾ ਆਬੂ ਨਹੀਂ। ਫਿਰ ਕਦੋਂ ਤੂੰ ਕਹਿੰਦੇ ਆਬੂ ਦੇ ਨਾਮ ਇਹਦੇ ਚਾਚੇ ਦਾ ਭਰਾ ਵਾ ਉਹ। ਹਾਂ ਤੇ ਫਿਰ ਆ ਤੁਹਾਡਾ ਹੀ ਹੈ ਨਾ। ਆਹੋ ਨਹੀਂ ਦਾਨਿਸ਼, ਹਾਂ ਤੇਰੀ ਗੱਲ ਮੈਨੂੰ ਬਹੁਤ ਬੁਰੀ ਲੱਗੀ ਆ। ਨਹੀਂ ਮੇਰੀ ਗੱਲ ਤੁਸੀਂ ਸਮਝੇ ਨਹੀਂ ਉਸਤਾਦ ਜੀ। ਉਹ ਵਕੀਲ ਨਾਲ 119 ਕੀ ਕਿਹੜੀ ਹੋ ਸਕਦੀ ਆ? ਚੱਲ ਦੱਸ। ਵਕੀਲ ਨੇ ਕਿਹਾ ਵਾ ਕਿ ਜਦੋਂ ਮਲਕੀਅਤ ਬਾਪ ਦੇ ਨਾਮ ਆ ਨਾ, ਜਦੋਂ ਤੱਕ ਇਹ ਮਕਾਨ ਦੇ ਤੁਸੀਂ ਹਿੱਸੇ ਦੇ ਦਿੱਤੇ ਨੇ, ਅਗਲਾ ਮਕਾਨ ਬਾਪ ਦੇ ਨਾਮ ਆ, ਉਹ ਦੁਬਾਰਾ ਤੋਂ ਵੀ ਉਹਦੇ ਚ ਉਹ ਹਿੱਸਾ ਲੈ ਸਕਦੇ ਨੇ। ਇਹ ਜਿਹੜੇ ਸਟਾਂਪ ਲਿਖ ਕੇ ਤੁਸੀਂ ਹੁਣ ਪੈਸੇ ਦੇ ਰਹੇ ਹੋ, ਇਹਦੀ ਕੋਈ ਵੈਲਿਊ ਨਹੀਂ ਹੈ। ਅੱਛਾ ਜੀ, प्रॉपर्टी जो बाप के नाम है। सही कह रहे हैं। लो अच्छा गल सही कह रहे हैं लेकिन गलत कह रहे हैं। सही तेरे मैं दसा कि तरीका गलत आ। कोई एक कानून कोई एडा निका जिहा नहीं कि वकील पता नहीं केड़ा वकील कर लिया इन्होंने 3500 वाला ते वकील कीता नहीं नहीं हो 3500 की नाम एतजाज साहब कीते ने। बाबर गौरी कर फिर ओए ਇਹਨੇ ਉਹ ਵਕੀਲ ਕੀਤਾ ਜਿਹੜਾ ਡੇਲੀ ਲੀਟਰ ਵਾਲੀ ਪੈਪਸੀ ਲੈ ਕੇ ਵੀ ਕੇਸ ਲੜ ਲੈਂਦਾ। ਉਹ ਕਹਿੰਦਾ ਜਾਣ ਲੱਗਾ ਵਾ ਮੇਰੇ ਹੱਥ ਧਵਾ ਦਿਓ। ਉਹ ਵਕੀਲ ਆਪ ਕਹਿੰਦਾ ਯਾਰ ਬੋਰ ਹੋਣੇ ਆ ਕੋਈ ਕੇਸ ਲਿਆਓ। ਇਹਨੇ ਉਹ ਵਕੀਲ ਕੀਤਾ ਕਹਿੰਦਾ ਜਾਨੇ ਮੈਨੂੰ ਲਾ ਦੇਈ ਬਸ। ਤੂੰ ਪਤਾ ਮੈਨੂੰ ਘਰ ਲਾ ਦੇਈ ਬਸ ਬਾਕੀ ਗੱਲ। ਮੈਂ ਤੁਹਾਨੂੰ ਦੱਸਦਾ ਐਸੀ ਕੋਈ ਗੱਲ ਨਹੀਂ। ਕਾਨੂੰਨ 'ਚ ਹਰ ਚੀਜ਼ ਲਿਖੀ ਹੁੰਦੀ ਭਾਵੇਂ ਤੁਸੀਂ ਕੋਈ ਵਕੀਲ ਜਾਓ ਕਿਸੇ ਨੂੰ ਅਗਰ ਉਹੀ ਹੈ ਤੇ ਉਹਨਾਂ ਨੂੰ ਉਹ ਤੁਹਾਨੂੰ ਦੱਸੇਗਾ। ਬਾਪ ਨੇ ਬਿਆਨ ਦੇਣਾ ਨਾ ਕਿ ਭਾਈ ਆ ਮੇਰਾ ਮਕਾਨ ਆ, ਪਹਿਲੇ ਮਕਾਨ ਦਾ ਮੈਂ ਇਹਨਾਂ ਨੂੰ ਹਿੱਸਾ ਦੇ ਦਿੱਤਾ, ਹੁਣ ਜਿਹੜਾ ਬਾਕੀ ਹਿੱਸਾ ਸੀ ਅਸੀਂ ਚਾਹ ਪੰਜਾਂ ਨੇ 2-3 ਪੁੱਤਰਾਂ ਨੇ 1-2 ਭੈਣਾਂ ਨੇ ਮੇਰੀ ਬੇਗਮ ਨੇ ਅਸੀਂ ਰਲ ਕੇ ਇਹ ਮਕਾਨ ਲੈ ਲਿਆ। ਇਸ ਮਕਾਨ ਦੇ ਵਿੱਚ ਇਹਨਾਂ ਦਾ ਹਿੱਸਾ ਵਾ, ਇਹਨਾਂ ਨੂੰ ਅਸੀਂ ਦੇ ਚੁੱਕੇ ਹਾਂ। ਉਹਨਾਂ ਦੇ ਸਾਈਨ ਹੋਣੇ ਨੇ ਉੱਤੇ ਕਿ ਹਾਂਜੀ ਹੁਣ ਸਾਡੀ ਬਾਪ ਦੀ ਜਾਇਦਾਦ 'ਚ ਸਾਡਾ ਕੋਈ ਹਿੱਸਾ ਨਹੀਂ, ਅਸੀਂ ਲੈ ਚੁੱਕੇ ਹਾਂ। ਠੀਕ ਹੈ। ਨਹੀਂ ਤੁਹਾਡੀ ਨਹੀਂ ਕਿਉਂ ਜੀ? ਹਾਂ ਸਭ ਕੁਝ ਹੋ ਸਕਦਾ। ਉਹਨੂੰ ਛੱਡ ਤੂੰ, ਤੇਰੇ ਅੰਦਰ ਇਹ ਬੁਗਜ਼ ਕਿੰਨੇ ਭਰਿਆ ਕਿ ਮੇਰੇ ਭਰਾ ਫੇਰ ਨਾ ਆ ਜਾਣਗੇ। ਇਹ ਨੇਚਰ ਆ। ਇਹ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਇਹਨਾਂ ਦੀ ਆਪਸ ਚ ਬਣਨੀ ਨਹੀਂ। ਹੁਣ ਮੈਂ ਹਿਸਾਬ ਲਾ ਅੱਛਾ ਬੁਗਜ਼ ਕਿਸੇ ਨੇ ਭਰਿਆ ਨਹੀਂ, ਇਹ ਹੈ ਸੀ, ਇਹ ਹਿੱਲਿਆ ਤਾਂ ਆ ਗਿਆ। ਓ ਯਾਰ ਫਰੀਦ ਇਹ ਗੱਲ ਨਹੀਂ ਗੀ ਯਾਰ। ਦੇਖ ਯਾਰ ਮੈਂ ਤੇਰਾ ਛੋਟਾ ਭਰਾ, ਤੇਰਾ ਅੰਦਰ ਹੀ ਨਿਕਾਲਾ ਬਸ ਗੱਲ ਤੈਨੂੰ ਸਹੀ ਗੱਲ। ਠਹਿਰਿਆ ਤੂੰ ਤੇ ਤੇਰਾ ਛੋਟਾ ਭਰਾ। ਸਾਜੀ ਮੈਂ ਤੇ ਮੇਰਾ ਛੋਟਾ ਭਰਾ ਨਵੇਂ ਘਰ ਦੇ ਪੈਸੇ ਅਸੀਂ ਧਾਰ ਰਹੇ ਹਾਂ। ਠੀਕ ਹੈ, ਤੁਹਾਨੂੰ ਵੀ ਮੈਂ ਉਹ ਦੱਸਿਆ ਸੀ। ਹਾਂ ਤੇ ਉਹ ਮਤਲਬ ਕਿ ਅਸੀਂ ਦੋਨੇ ਹੀ ਆ ਤੇ ਵਾਲਦੈਨ ਨੇ ਸਾਡੇ ਨਾਲ ਰਹਿਣਾ। 2 ਭਰਾ ਤੁਸੀਂ? ਹਾਂਜੀ 2 ਜਿਨ੍ਹਾਂ ਨੇ ਉਹ ਨਵਾਂ ਮਕਾਨ ਲੈਣਾ। 2 ਭਰਾ ਤੇ ਅੱਬੂ ਤੇ ਅੰਮੀ, ਹਾਂਜੀ ਇਹ ਚਾਰਾਂ ਨੇ ਰਹਿਣਾ। ਹਾਂਜੀ ਤੇ ਮਕਾਨ ਅੱਬੂ ਦੇ ਨਾਂ ਤੁਸੀਂ ਕਰਾਉਣਾ। ਹਾਂਜੀ ਅੱਛਾ ਠੀਕ ਆ। ਵਕੀਲ ਨੇ ਇਹ ਖਦਸ਼ਾ ਜ਼ਾਹਰ ਕੀਤਾ ਵਾ ਕਿ ਦੁਬਾਰਾ ਵੀ ਉਹ ਹੱਕਦਾਰ ਨੇ ਇਸ ਮਕਾਨ ਚੋਂ ਵੀ ਹਿੱਸਾ ਲੈਣ ਦੇ। ਮੈਂ ਸ਼ੱਕ ਨਹੀਂ ਕਰ ਰਿਹਾ ਲੇਕਿਨ ਉਹ ਹੱਕਦਾਰ ਨੇ, ਕਿਉਂਕਿ ਨਾ ਭਰਾਵਾਂ ਦੀ ਕੀ ਸੋਚ ਆ? ਭਰਾਵਾਂ ਨੂੰ ਅਗਰ ਤੂੰ ਕਵੇਂ ਕਿ ਭਾਈ ਨਾ ਮੇਰੇ ਸਟਾਮ ਨੇ ਇੱਥੇ ਲਿਖ ਕੇ ਦੇ ਦਿਓ ਕਿ ਤੁਸੀਂ ਬਰੀਜ਼ੁਮਾ ਹੋ, ਹਾਂਜੀ ਤੇ ਉਹ ਲਿਖ ਦੇਣਗੇ। ਹਾਂਜੀ ਤੇ ਫੇਰ ਕਾਹਦਾ ਰੌਲਾ ਤੈਨੂੰ? ਬਸ ਮੈਂ ਪਰੇਸ਼ਾਨ ਸੀਗਾ ਇਸੇ ਕਰਕੇ ਤੇ ਯਕੀਨ ਨਹੀਂ ਤੈਨੂੰ ਭਰਾਵਾਂ ਤੇ ਸਹੀ ਗੱਲ ਕਿ ਕੱਲ ਨੂੰ ਫੇਰ ਕਹਿਣਗੇ ਓ ਯੈਸ ਉਹ ਢਿੱਡ ਦੇ ਜੰਮੇ ਹੁੰਦੇ ਬਾਹਾਂ ਹੁੰਦੀਆਂ ਨੇ ਭਰਾਵਾਂ ਦੇ। ਮੇਰੀਆਂ ਬਾਵਾਂ ਹੀ ਆ, ਮੈਂ ਤੇਰੇ ਗਲ ਘੁੱਟ ਦੇਣੇ ਇਹਨਾਂ ਬਾਵਾਂ ਨਾਲ ਹੀ। ਮੈਂ ਨਹੀਂ ਭਰਾਵਾਂ ਦੀ, ਮੈਂ ਚਾਚੇ ਦਾ ਹਰ ਸਭ ਕੁਝ ਖਾ ਗਿਆ, ਚਾਚਾ ਇਹਦਾ ਖਾ ਗਿਆ। ਉਹ ਗਲੀ 'ਚ ਜਿੰਨੀ ਵੀ ਤੁਹਾਡੀ ਪ੍ਰਾਪਰਟੀ ਤਮੀਰ ਹੋਈ ਆ ਉਹ ਸਾਰੀ ਉਸਤਾਦ ਜੀ ਦੇ ਪੈਸੇ ਨਾਲ ਤੁਸੀਂ ਰਿਸ਼ਤੇਦਾਰ ਸੈੱਟ ਕਰ ਲਏ ਆਪਣੇ। ਓਏ ਚਾਚੇ ਦਾ ਹੱਕ ਬਣਦਾ ਸੀ, ਉਹਨੇ ਪਾਲਿਆ ਪੁੱਛਿਆ ਚਾਚੇ ਵੀ ਦਾ ਹੱਕ ਬਣਦਾ ਸੀ ਲੇਕਿਨ ਇਹਦੀ ਜੇਬ ਤੇ ਪਾਗਲ ਹੋ ਜਾਂਦਾ ਹੁੰਦਾ ਵਾ, ਇਦਾਂ ਹੀ ਕਰਦਾ ਹੁੰਦਾ ਵਾ, ਇਹਨੂੰ ਨਹੀਂ ਪਤਾ ਹੈਗਾ। ਬੇਸਿਕਲੀ ਉਹ ਤੈਨੂੰ ਇਹ ਕਹਿਣਾ ਚਾਹ ਰਹੇ ਆ ਯਾਰ ਓਵਰਲੈਪ ਕਰਕੇ ਗੱਲ। ਕਿਹਦਾ ਮਜ਼ਰ ਦਾ ਹੱਕ ਖਾ ਗਿਆ ਤੂੰ ਮੈਨੂੰ? ਓਏ ਉਹਦਾ ਹੱਕ ਬਹੁਤ ਸੀ, ਕਿਤੇ ਇੰਨਾ ਹੱਕ ਸੀ ਇੰਨਾ ਖਾ ਲਿਆ, ਕਿਹੜਾ ਰੌਲਾ ਤੇ ਉਹਨੇ ਵੀ ਤੇ ਨਾਲੋਂ ਨਾਲ ਬਦਲਾ ਲੈ ਹੀ ਲਿਆ। ਅੱਛਾ ਉਹ ਜਿਹੜੇ ਭਰਾਵਾਂ ਦੀ ਗੱਲ ਕਰਨ ਦੇ ਨਾ ਉਹਦੇ ਚ ਬੇਸਿਕਲੀ ਤੁਸੀਂ ਗੱਲ ਸਹੀ ਕੀਤੀ। ਬੁਗਜ਼ ਕੀਨਾ ਅਨਾਦ ਪਲੀਦੀ। ਪਲੀਦੀ ਤਾਂ ਖੈਰ ਮੂੰਹ ਤੇ ਵੀ ਆ, ਅੰਦਰ ਜਿਹੜੀ ਪਲੀਦੀ ਹੁੰਦੀ ਇਹਦੀ ਹਿੱਲ ਹੁੱਲ ਕੇ ਬਾਹਰ ਆਈ ਆ, ਉਹ ਪਲੀਦੀ ਫੈਲ ਰਹੀ ਆ। ਇਹ ਸਿਰਫ ਆਪਣੇ ਭਰਾਵਾਂ ਨੂੰ, ਇੱਕ ਮਿੰਟ ਉਸਤਾਦ ਜੀ, ਆਪਣੇ ਵਾਲਦ ਨੂੰ ਜਾ ਕੇ ਸਿੱਧੀ ਤਰੀਕੇ ਨਾਲ ਸਾਰੇ ਬਿਠਾ ਕੇ ਗੱਲ ਕਰੋ ਕਿ ਵਾਲਦ ਸਾਹਿਬ ਨੂੰ ਕਹੋ ਕਿ ਭਾਜੀ ਇੱਥੇ ਐਲਾਨੀਆਂ ਕਵੇ। ਆ ਵਕੀਲ ਵਕੂਲ ਤੁਸੀਂ ਵਕੀਲ ਨਾ ਕਰੋ, ਤੁਹਾਡੀ ਮਿਹਰਬਾਨੀ, ਪਹਿਲਾਂ ਪੇਂਟ ਕਰੋ ਘਰ ਆਪਣੇ, ਕੋਈ ਕੰਮ ਕਰੋ। ਵਕੀਲ ਰਹਿਣ ਦਿਓ। ਤੇਰੇ ਵਾਲਦ ਸਾਹਿਬ ਨੇ ਤੈਨੂੰ ਹਿੱਸਾ ਦਿੱਤਾ? ਵਾਲਦ ਸਾਹਿਬ ਪਹਿਲਾਂ ਹੀ ਫੌਤ ਨਾਲ ਹਿੱਸੇ ਕੀ ਦੇਣੇ ਵਿਚਾਰੇ। ਵਾਲਦ ਸਾਹਿਬ ਪਹਿਲੇ ਹੀ ਫੌਤ ਹੋ ਗਏ ਤੇ ਤੂੰ ਕਿੱਦਾਂ ਪੈਦਾ ਹੋਇਆ? ਸਾਰੇ ਤੁਸੀਂ ਦੱਸ ਠਹਿਰ ਦੱਸ
ਫੌਰੀ ਘੁੰਨਾ ਜਿਹਾ ਬਣ ਜਾਇਆ ਕਰੋ ਐ ਕਿ ਯਾਰ ਉਹ ਭਾਈ ਵਾਲਦ ਸਾਹਿਬ ਵੀ ਪਹਿਲੇ ਫੌਤ ਹੋ ਗਏ। ਉਹ ਤੁਸੀਂ ਹਿੱਸੇ ਦੀ ਗੱਲ ਕੀਤੀ, ਹਿੱਸੇ ਤੋਂ ਪਹਿਲਾਂ ਵੀ ਹਿੱਸੇ ਵੰਡਣ ਤੋਂ ਪਹਿਲਾਂ ਹਿੱਸੇ ਹੁੰਦੇ ਨੇ। ਅਗਰ ਮੇਰੇ 4 ਪੋਤੇ ਨੇ ਨਾ, ਚਾਰੇ ਮੇਰਾ ਹਿੱਸਾ ਨੇ। ਹਾਂਜੀ ਤੇ ਜਦੋਂ ਹਿੱਸਾ ਤੇਰਾ ਹੈ ਹੀ ਨਹੀਂ ਸੀ, ਵਾਲਦ ਸਾਹਿਬ ਫੌਤ ਹੋ ਗਏ, ਤੂੰ ਕਿੱਥੋਂ ਆ ਗਿਆ? ਤੂੰ ਕਿੱਥੋਂ ਆਇਆ? ਉਹ ਇੱਟ ਲਾ ਗਏ ਹੋਣੇ। ਓਹ ਹੋ ਮੇਰੇ ਨਾ ਯਾਰ ਟੈਕਨੀਕਲ ਗੱਲ ਹੈ ਯਾਰ ਵੀ। ਬੰਦਾ ਕਹਿੰਦਾ ਨਹੀਂ ਇਹ ਮੇਰੇ ਹਿੱਸੇ, ਮੇਰਾ ਵਜੂਦ ਆ। ਹਾਂਜੀ ਉਹ ਹਿੱਸਾ ਹੋਰ ਜਾਇਦਾਦ ਪ੍ਰਾਪਰਟੀ ਦਾ। ਅੱਛਾ ਉਹ ਹਿੱਸਾ ਹੋਰ ਸੀ। ਉਹ ਤੂੰ ਹੈ ਕੀ ਹੈ? ਉਹ ਤੇਰੇ ਵਾਲਦ ਸਾਹਿਬ ਕਦੋਂ ਫੌਤ ਹੋਏ? ਜਦੋਂ ਇਹਨੇ ਚਾਚੇ ਨਾਲ ਵਿਗਾੜ ਲਈ, ਉਹ ਵਿਚਾਰਾ ਸ਼ਰਮ ਨਾਲ ਹੀ ਮਰ ਗਿਆ। ਨਹੀਂ ਸਹੀ ਮੈਂ ਪੁੱਛ ਰਿਹਾ। ਸਿੱਧਾ ਹੋ ਕੇ ਬਹਿ ਤੂੰ। ਨਹੀਂ, ਤੂੰ ਮੇਨ ਨਹੀਂ ਆ, ਮੈਂ ਮੇਨ ਆ। ਸਿੱਧਾ ਹੋ ਕੇ ਬਹਿ। ਤੁਸੀਂ ਫਿਰ ਮੈਂ ਜਿੱਧਰ ਮਰਜ਼ੀ ਬਹਿ ਜਾਵਾਂ। ਹੂੰ ਨਹੀਂ ਕਰਨਾ, ਉਹਦੇ ਤੋਂ ਇਲਾਵਾ ਹੂੰ ਕੱਢ ਕੇ ਗੱਲ ਕਰਨੀ ਹੈ। ਵਾਲਦ ਸਾਹਿਬ ਮੇਰੇ ਹੋ ਗਏ ਤਕਰੀਬਨ 1992 ਚ। ਉਧਰੋਂ ਮੈਚ ਤੇ 94 ਚ ਤੇਰੀ ਪੈਦਾਇਸ਼ ਹੋਈ। ਓਏ ਹੋਏ ਨਾ ਫਰਕ। ਠੀਕ ਹੈ ਜੀ। ਇੱਕ ਮਿੰਟ 2 ਸਾਲ ਦਾ ਫਰਕ। ਤੂੰ ਕੀ ਬਕਾਇਆ ਸਾ ਸਾਡੇ ਵੱਲ ਵੀ ਜਿਹੜਾ ਤੂੰ ਬਾਅਦ ਚ ਆਏ ਫਿੱਟੇ ਮੂੰਹ ਤੇਰਾ? ਵਾਲਦ ਮੇਰੇ ਜਿਹੜੇ ਬਣ ਕਿ ਤੇਰੇ ਵਾਲਦ ਸਾਹਿਬ ਨਹੀਂ ਜੀ ਮੈਂ ਬਕਾਇਆ ਸਾ ਲਿਖਿਆ ਹੋਣਾ ਤੇ ਦੇਖ ਲੈਣਾ। 2 ਸਾਲ ਦਾ ਸੀ ਜਦੋਂ ਵਾਲਦ ਫੌਤ ਹੋ ਗਏ। ਉਹਨੇ ਆ ਗਿਆ ਨਾ, ਆ ਗਿਆ 2 ਸਾਲ ਦਾ। ਇਹਨੂੰ ਹੌਲੀ ਹੌਲੀ ਵੇਖੀ, ਇਹਨੇ 2 ਸਾਲ ਪਿੱਛੇ ਜਾਣਾ। 94 ਤੇ ਆਏ। 2 ਸਾਲ ਦਾ ਵਕਫਾ ਸੀਗਾ ਜਦੋਂ ਇਹ ਪੈਦਾ ਹੋਇਆ। ਇਹਨੇ ਇਹ ਹਲੇ ਮਾਈਨਸ ਪਲੱਸ ਜਾ ਰਿਹਾ ਨਾ 2 ਡਿਗਰੀ। ਇਹਨੇ ਪਿੱਛੇ ਮਾਈਨਸ ਡਿਗਰੀ ਚ ਹਰਾਮੀ ਡਿਗਰੀ ਤੇ ਜਾਣਾ ਨਹੀਂ ਨਾਲੇ ਤੂੰ ਅੱਛਾ ਤੇਰੇ ਵਾਲਦ ਸਾਹਿਬ ਨੇ ਤੈਨੂੰ ਕਿੰਨਾ ਹਿੱਸਾ ਦਿੱਤਾ? ਸਹੀ ਦੱਸ। ਉਹ ਭਾਈ ਹਿੱਸਾ ਮੈਂ ਦੱਸਣ ਡਿਆ, ਮੇਰਾ ਹਿੱਸਾ ਵਾ, ਮੈਂ ਹੀ ਆ। ਤੇ ਮਜ਼ਰ ਆ ਗਿਆ ਤੇ ਮਜ਼ਰ ਮੈਂ ਮੇਨ ਜੂ, ਮੈਂ ਵਾ ਆਪਣੀ ਫੈਮਿਲੀ ਚ। ਤੇ ਤੇਰਾ ਛੋਟਾ ਭਰਾ ਮਜ਼ਰ ਤੇ ਮੇਨ ਰਹਿਣ ਦਿਓ। ਨਹੀਂ ਉੱਥੇ ਤੂੰ ਮੇਨ ਆ। ਮੇਰਾ ਭਰਾ ਕਦੀ ਮੇਰੇ ਅੱਗੇ ਕੁਸਕਿਆ ਨਹੀਂ। ਉਹ ਕੁਸਕਿਆ ਨਹੀਂ ਜਾਂ ਕੁਸਕਿਆ ਨਹੀਂ ਦੇਦਾ ਮਤਲਬ ਉਹਦਾ ਹਿੱਸਾ ਨਹੀਂ ਦੇਣਾ। ਉਸਤਾਦ ਜੀ ਜ਼ੁਲਮ ਕਰਦਾ ਉੱਤੇ। ਉਸਤਾਦ ਜੀ ਇੱਕ ਮਿੰਟ ਠਹਿਰ ਤੇ ਕਹਿੰਦਾ ਕਦੀ ਖੁਸਕਿਆ ਨਹੀਂ ਥੱਲੋਂ। ਮੈਂ ਕੱਢਿਆ ਜਾ ਕੇ, ਫੋਨ ਕੀਤਾ, ਕਹਿੰਦਾ ਮਦਰ ਉੱਪਰ ਪਿਆ ਹੋਇਆ ਸੀ ਉਹ। ਆਹ ਤੇ ਧੌਲਾ ਹੋਣ। ਅੱਛਾ ਤੇਰੇ ਵਾਲਦ ਸਾਹਿਬ ਦੀ ਕੋਈ ਪ੍ਰਾਪਰਟੀ ਹੈ ਸੀ ਜਦੋਂ ਉਹਨਾਂ ਦੀ ਡੈਥ ਹੋਈ? ਮੇਰੇ ਵਾਲਦ ਸਾਹਿਬ ਨੇ ਮੈਨੂੰ ਪ੍ਰਾਪਰਟੀ ਜਿਹੜੀ ਦਿੱਤੀ ਉਹ ਹੀ ਜਿਹੜਾ TNT ਵਾਲਾ ਬੰਗਲਾ, ਇੱਕ ਉਹ ਵਾ, ਤੇ ਇੱਕ ਲਾਹੌਰ ਜਿਹੜਾ ਟਾਊਨਸ਼ਿਪ ਦੇ ਵਿੱਚ ਕੋਠੀ। ਤੇ ਬੇਟਾ ਉਹ TNT ਵਾਲਾ ਬੰਗਲਾ ਜਿਹੜਾ ਨਾ ਤੁਹਾਡਾ, ਜਦੋਂ 3 ਮਰਲੇ ਤੋਂ ਬਾਹਰ ਉਹਨੇ ਇੱਟ ਰੱਖੀ ਨਾ, ਤੇ ਉਹ ਨਾਲ ਦੇ ਮਹੱਲੇ 'ਚ ਸੀ ਉਹ ਇੱਟ। ਸਾਡੀ TNT ਵਾਲਾ 4.5 ਮਰਲੇ ਦਾ ਟੋਟਲ ਉਹ ਮਹੱਲਾ ਵਾ। ਹਾਂ ਟੋਟਲ ਮੱਲਾ। ਹਾਂਜੀ ਉਹ ਮੇਰੇ ਮੌਲਾ ਮਜ਼ਾਕ। TNT ਜਦੋਂ ਦਾ ਤੇਰਾ ਵਾਲਦ ਸਾਹਿਬ ਜਦੋਂ ਫੌਤ ਹੋਏ ਉਦੋਂ ਤਾਂ TNT ਹੈ ਹੀ ਨਹੀਂ ਸੀ। ਉਹ ਭਾਈਜਾਨ TNT ਦੀ ਬੁਨਿਆਦ ਰੱਖੀ ਜਾ ਚੁੱਕੀ ਸੀ। ਅੱਛਾ ਚਲੋ ਵਾਲਦ ਸਾਹਿਬ ਦੇ ਮਤਲਬ ਤੈਨੂੰ ਹਿੱਸਾ ਦੇ ਦਿੱਤਾ, ਤੇ ਉਹਨਾਂ ਦੀ ਕੋਈ TNT ਹੈ ਸੀ? ਉਹਨਾਂ ਨੂੰ ਨਹੀਂ ਦਿੱਤਾ? 4 ਸ਼ਾਖਾਂ ਸੀ। ਤੇ ਉਹਨਾਂ ਨੂੰ ਕੀ ਦੇਣਾ? ਉਹਨਾਂ ਨੂੰ ਆਲਰੇਡੀ ਉਹਨਾਂ ਨੂੰ ਮਾਫੀ ਖਾ ਗਿਆ ਹਾਏ ਹਾਏ ਹਾਏ। ਉਹ ਖਾ ਗਿਆ ਭਾਜੀ, ਖਾ ਗਿਆ। ਨਹੀਂ, ਉਹ ਤੇਰੇ ਬੇੜੇ ਗਰਕ ਹੋਣੇ ਫਰੀ, ਤੈਨੂੰ ਰਚਣਾ ਨਹੀਂ ਹਰਾਮ। ਨਹੀਂ ਅਸਲ ਓਏ ਚ ਕਾਨੂੰਨ ਇਹ ਵਾ ਕਿ ਜੇ ਧੀ ਭੈਣ ਤੁਹਾਡੀ ਮਾਫ ਕਰਨਾ ਚਾਹਵੇ ਨਾ, ਹਾਂ ਉਹ ਤੇ ਤੂੰ ਕਰਾ ਲਿਆ। ਉਹ ਤੇ ਭੈਣਾਂ ਵਿਚਾਰੀਆਂ ਭੋਲੀਆਂ ਹੁੰਦੀਆਂ ਨੇ, ਜਾਂ ਕੋਈ ਨਹੀਂ ਮੇਰੇ ਭਰਾ ਨੂੰ ਦੇ ਦਿਓ, ਕੋਈ ਨਹੀਂ ਵੀਰੇ ਤੂੰ ਲੈ ਲਾ। ਸ਼ਕਲ ਹੀ ਤੂੰ ਐਸੀ ਬਣਾਉਣਾ। ਹਾਂ ਉਹ ਤੂੰ ਤੇ ਜਿਹੜੀਆਂ ਨਹੀਂ ਵੀ ਤੇਰੀਆਂ ਭੈਣਾਂ ਉਹਨਾਂ ਦਾ ਵੀ ਹੱਕ ਖਾ ਗਏ। ਤੂੰ ਤੇ ਕਈ ਲੋਕਾਂ ਦੀਆਂ ਦਾ ਖਾ ਗਿਆ ਸਾਲਿਆ। ਰਫੀ ਸਾਹਿਬ ਦਾ ਭਰਾ ਤੇ ਰਫੀ ਸਾਹਿਬ ਤੋਂ ਵੀ ਜ਼ਿਆਦਾ ਉਹਨਾਂ ਨੂੰ ਨਹੀਂ ਕਹਿੰਦਾ ਰਫੀ ਇੱਕ ਬੰਦਾ ਮੈਂ ਦੇਖਿਆ ਉਹਦੀ ਸ਼ਕਲ ਰਫੀ ਸਾਹਿਬ ਤੋਂ ਵੀ ਜ਼ਿਆਦਾ ਰਫੀ ਸਾਹਿਬ ਨਾਲ ਮਿਲਦੀ ਸੀ। ਰਫੀ ਸਾਹਿਬ ਦਾ ਭਰਾ ਦੇਖਿਆ, ਉਹ ਰਫੀ ਸਾਹਿਬ ਦੇ ਭਰਾ ਦੀ ਸ਼ਕਲ ਰਫੀ ਸਾਹਿਬ ਨਾਲੋਂ ਵੀ ਬਹੁਤੀ ਉਹਨਾਂ ਨਾਲ ਮਿਲਦੀ ਸੀ। ਮੈਂ ਉਹਦਾ ਦੱਸ ਰਿਹਾ ਸੀ ਕਿ ਸਾਡਾ ਭੈਣਾਂ ਨੇ ਖੁਸ਼ੀ ਨਾਲ ਕਿਹਾ ਕਿ ਤੁਸੀਂ ਵੀਰ ਹੋ। ਹਾਂ ਤੁਹਾਨੂੰ ਉਹਨਾਂ ਦੀ, ਕਿਉਂਕਿ ਆਪਣੇ ਮਾਸ਼ਾਅੱਲਾ ਉਹਨਾਂ ਦਾ ਠੀਕ। ਜਦੋਂ ਭੈਣਾਂ ਨੂੰ ਯਕੀਨ ਹੋ ਜਾਣਾ ਕਿ ਅਗਰ ਅਸੀਂ ਹਿੱਸਾ ਲੈ ਲਿਆ ਇਹਨਾਂ ਨੇ ਸਾਰੀ ਜ਼ਿੰਦਗੀ ਸਾਨੂੰ ਬੁਲਾਉਣਾ ਹੀ ਨਹੀਂ, ਉਹਨਾਂ ਨੇ ਇਹੀ ਕਹਿਣਾ ਕਿ ਜਾਂ ਭਰਾ ਰੱਖ ਲਓ ਤੇ ਜਾਂ 35-35 ਹਜ਼ਾਰ ਦੇ ਛੱਡਣਾ ਪੈਣਾ। ਕਿੰਨਾ? ਨਹੀਂ ਸਾਡੇ ਓਏ ਮੇਰੀ ਗੱਲ ਸੁਣੋ, ਇਹ 2023 ਚ 24 ਚੜਨ ਚ 3 ਮਹੀਨੇ ਰਹਿ ਗਏ ਆ। ਹੁਣ ਤੇਰਾ ਮਕਾਨ 17 ਲੱਖ ਦਾ ਵਾ। ਤੇ ਜਦੋਂ ਤੇਰੇ ਵਾਲਦ ਸਾਹਿਬ 92 ਚ ਮਰੇ ਹੋਣੇ ਆ, ਉਹਦਾ ਹਿੱਸਾ ਸੋਚ ਕੇ ਤੇ ਮੇਰਾ ਇਧਰਲਾ ਹਿੱਸਾ ਸੌ ਗਿਆ ਸਾਰਾ। ਯਕੀਨ ਕਰਤੇ ਉਹ ਕਿਹੜੀ ਜਾਇਦਾਦ, ਉਹ ਫਿੱਟੇ ਮੂੰਹ, ਉਹ ਤੇਰੇ ਮਕਾਨ ਦੇ, ਤੇਰਾ ਮਕਾਨ ਹੁਣ 20 ਲੱਖ ਦਾ ਨਹੀਂ ਹੋਣਾ ਇਸ ਟਾਈਮ। ਨਾ ਜੀ ਨਾ। ਇੱਕ ਵਾਰੀ ਤੁਸੀਂ ਜਾ ਕੇ ਵੇਖੋ, ਟਾਊਨਸ਼ਿਪ ਵਾਲਾ ਨਹੀਂ ਵੇਖਿਆ ਤੁਸੀਂ ਜਿੱਥੇ ਰਾਤ ਰਹੇ ਹੋ? ਮੈਂ ਉੱਥੇ ਸਿਰਫ ਨਾਨਸ਼ਿਪ ਗਿਆ 2-3 ਵਾਰੀ ਬਸ। ਯਾਰ ਆ ਫਰਾਊਂਡਸ਼ਿਪ ਨੂੰ ਵੀ ਕਿਸੇ ਦਿਨ ਲੈ ਜਾਓ ਉੱਥੇ। ਮੇਰੀ ਗੱਲ ਸੁਣ ਪ੍ਰੀਤ, ਇੱਕ ਮਿੰਟ ਯਾਰ, ਮੈਂ ਇਹਦੇ ਮਹੱਲੇ ਜਾ ਕੇ ਪੁੱਛਿਆ ਭਾਜੀ ਇੱਥੇ ਟਾਊਨਸ਼ਿਪ, ਉਹ ਕਹਿੰਦਾ ਕੌਨਸ਼ਿਪ। ਮੈਂ ਕਿਹਾ ਟਾਊਨਸ਼ਿਪ, ਕਹਿੰਦਾ ਨਾਨਸ਼ਿਪ। ਨਹੀਂ ਉਹ ਤੇਰੀ ਟਾਊਨਸ਼ਿਪ ਵਾਲੀ ਕੋਠੀ ਕਿਤੇ, ਕਹਿੰਦਾ ਹਾਲਾਤ ਡਾਊਨਸ਼ਿਪ ਹੋਏ ਵੇ। ਹਾਲਾਤ ਡਾਊਨਸ਼ਿਪ ਹੋਏ।
ਉਹ ਘਰ ਰੌਣ ਧੋਣ ਛਿਪੀ ਨਹੀਂ ਸੀ ਮੁੱਕਦਾ। ਰੋਨਸ਼ਿਪ। ਅੱਛਾ ਮੈਂ ਤੈਨੂੰ, ਮੇਰਾ ਸਵਾਲ ਉੱਥੇ ਹੀ ਹੈ ਸਰ ਮੇਰੇ ਕਿ ਵਾਲ ਸਾਹਿਬ ਨੂੰ ਤੈਨੂੰ ਹਿੱਸਾ ਕਿੰਨਾ ਮਿਲਿਆ? ਹਿੱਸਾ ਸਰ ਵਾਲਾ ਸਾਹਿਬ ਉਦੋਂ ਪ੍ਰਾਪਰਟੀ ਬਣਾ ਕੇ ਉਹਨਾਂ ਦੀ ਡੈਥ ਹੋ ਗਈ, ਉਸ ਤੋਂ ਬਾਅਦ ਤਕਸੀਮ ਦਾ ਜਿਹੜਾ ਇਹ ਮਾਮਲਾ ਜਿਹੜੀ ਮੈਰ ਨੇ ਢਾਈ ਆ ਇਹ ਬਣਾਈ ਸੀ ਉਹਨਾਂ ਨੇ? ਹਟ ਜਾ ਫਰੀਦ, ਖੁਦਾ ਦਾ ਨਾਮ। ਉਹ ਜਿਹੜਾ 3 ਮੰਜ਼ਲਾ ਓਏ ਬਸ ਕਰਦੇ। ਯਾਰ ਮੇਰੀ ਗੱਲ ਸੁਣੋ, ਸਾਡੇ ਕੋਲ ਸੱਚੀ ਮੁੱਚੀ ਉਸਤਾਦ ਜੀ ਇਸ ਪ੍ਰਾਪਰਟੀ ਤੋਂ ਇਲਾਵਾ ਮਤਲਬ ਸਾਡੇ ਕੋਲ ਕੁਝ ਨਹੀਂ, ਲੇਕਿਨ ਇਸ ਪ੍ਰਾਪਰਟੀ ਦਾ ਤੁਸੀਂ ਰੇਟ ਲਵਾਓ ਨਾ ਅੱਜ ਕੱਲ 40 ਤੋਂ 50 ਲੱਖ ਰੁਪਏ ਮਰਲਾ ਵਾ ਸਾਡੇ ਇਲਾਕੇ 'ਚ। ਕੀ ਦਾ 40-50 ਲੱਖ ਮਿੰਟ ਤੈਨੂੰ ਨਹੀਂ ਪਤਾ ਹੈਗਾ? ਆ ਬਾਲੇ ਵਾਲੀ ਦਾ ਜਿਨਾਹ ਹਾਊਸ ਦੇ ਨਾਲ ਦਾ ਘਰ ਤੁਹਾਡਾ? ਹੱਲੇ ਵੀ ਉੱਥੇ 5 ਰੁਪਏ ਦੀ ਕੀਮੇ ਵਾਲੀ ਟਿੱਕੀ ਮਿਲਦੀ ਹੈ। 50 ਸਰ 40 ਲੱਖ ਰੁਪਇਆ ਮਰਲਾ ਭਾਈਜਨ। ਫੈਸਲਾਬਾਦ ਦੀ ਜਿਹੜੀ ਟੌਪ ਕਲੋਨੀਆਂ ਨੇ ਨਾ ਕਨਾਲ ਤੇ ਵੀ, ਉਹ ਵੀ 20 ਲੱਖ ਰੁਪਏ ਮਰਲਾ ਜਗ੍ਹਾ ਮੈਕਸਿਮਮ 20 ਲੱਖ ਰੁਪਏ ਚ ਉੱਥੇ ਜਗ੍ਹਾ ਮਿਲਦੀ। ਟੌਪ ਜਿਹਨੂੰ ਕਹਿੰਦੇ ਨੇ, ਜਿਹੜੀਆਂ 1-2 ਹੁੰਦੀਆਂ ਨੇ। ਤੇ ਜਿੱਥੇ ਤੂੰ ਰਹਿਣਾ ਉੱਥੇ 40 ਲੱਖ ਰੁਪਏ ਮਰਲਾ, ਉਹ ਮਿੱਠੇ 50,000 ਸਕੁਅਰ ਫੁੱਟ ਦਾ ਮਰਲਾ ਹੋਣਾ ਉੱਥੇ। ਫਿਰ ਉਹ ਤੂੰ ਮਰਨਾ ਵਾ, ਤੈਨੂੰ ਕਬਰ ਨਹੀਂ ਭੁੱਲੀ ਏ? ਉਹ ਤੈਨੂੰ ਨਹੀਂ ਪਤਾ ਹੈਗਾ ਉੱਥੇ ਕਿਹੜੇ ਕਿਹੜੇ ਵੱਡੇ ਬਰਿਸਟਰ ਤੇ ਕਿਹੜੇ ਕਿਹੜੇ ਵੱਡੇ ਵਕੀਲ ਤੇ ਕਿਹੜੇ ਕਿਹੜੇ ਵੱਡੇ ਮਿਲੀਅਨੇਅਰ ਛੋਟੇ ਛੋਟੇ ਮਕਾਨਾਂ 'ਚ ਰਹਿੰਦੇ। ਕਿੱਥੇ ਜਿੰਨਾ ਢਾਰੀ ਲਾਈਆ ਬਾਸਟਰ। ਹਰ ਬੂਹੇ ਦੇ ਅੱਗੇ ਬੋਰੀ ਵਾਲਾ ਪਰਦਾ ਲੱਗਾ, ਕਿਹੜੇ ਬਰਿਸਟਰ ਯਾਰ? ਮੈਂ ਹਰ ਗਲੀ 'ਚ ਨਸ਼ਈ ਬੈਠਾ ਦੇਖਿਆ ਵਾ, ਤੂੰ ਬਰਿਸਟਰ ਕਹਿਣ ਡਿਆ। ਉਹ ਸਿਕਿਉਰਿਟੀ ਸਿਕਿਉਰਿਟੀ ਨਹੀਂ, ਸਿਕਿਉਰਿਟੀ ਇਹ ਲਾਪਰਵਾਹੀ ਆ, ਬੱਚੇ ਜ਼ਲੀਲ ਹੋ ਯਾਰ। ਇਹ ਤੇ ਗੱਲ ਵੈਸੇ ਕਰੋ, ਮੇਰੇ ਮਹੱਲੇ ਦੇ ਸਾਰੇ ਵੇਖਣ ਵਾਲੇ ਜਾਂ ਸਾਡੇ ਇਲਾਕੇ ਦੇ ਮੁਤਲਕਾ ਭਾਈ ਇਹਦੇ ਮਹੱਲੇ ਦੇ ਜਿੰਨੇ ਬੰਦੇ, ਮੈਂ ਅੱਗੇ ਵੀ ਕਿਹਾ ਸੀ ਕਿ ਭਾਈ ਨਾ ਸਿਰਫ ਅਸੀਂ ਇਹਦੇ ਨਾਲ ਕਰੀਦਾ ਵਾ, ਤੁਸੀਂ ਈਜ਼ੀ ਰਹਿਣਾ ਬਸ। ਅੱਛਾ ਇੱਕ ਹੋਰ ਗੱਲ ਉਸਤਾਦ ਜੀ, ਸਾਡੇ ਰੋਡ ਟੂਲ ਟੈਕਸ ਤੋਂ ਲੱਗ ਕੇ ਨਾ ਤੇ ਐਂਡ ਬਗਦਾਦੀ ਚੌਕ ਤੱਕ ਇੱਕ ਸਿਸਟਮ ਬੜਾ ਗਲਤ ਆ। ਜੇ ਵੱਡੇ ਕੋ ਉਤਲੇ ਲੋਕ ਸੁਣਦੇ ਕਿ ਨਸ਼ਈ ਇੰਨੇ ਕੁ ਨੇ ਨਾ, ਰਾਤ ਮੇਰਾ 3 ਵਾਰੀ ਤੇ ਪੰਪ ਦਾ ਉਤਲਾ ਜਾਓ ਗੋਡਾ ਲਾ ਕੇ ਲੈ ਗਏ ਸੀ। ਠੀਕ ਹੈ, ਉਹ 40 ਲੱਖ ਦੇ ਮਰਲੇ ਜੀ ਦੀ ਜਗ੍ਹਾ। ਆਹੋ ਪੰਪ ਬਾਹਰ ਲਾਇਆ ਸੀ ਜੀ। ਮੈਂ ਹੁਣ ਤੁਹਾਨੂੰ ਬਾਹਰ ਤੋਂ ਫੜ ਕੇ ਲੈ ਜਾਣਾ ਵਾ, ਜੇ ਤੁਸੀਂ ਉੱਥੇ ਰੇਟ ਲਾਣਾ ਪੁੱਛਣਾ ਕਿਸੇ ਕੋਲੋਂ। ਉਹ 40 ਲੱਖ ਰੁਪਏ ਮਰਲਾ ਤੇ ਸਭ ਤੋਂ ਥੱਕਿਆ ਰੇਟ ਵਾ। ਮਾਫੀ ਉਹ ਮੇਰੇ ਨਾਲ ਦਾ ਮਕਾਨ ਜਿਹੜਾ 32 ਲੱਖ ਰੁਪਏ ਨੂੰ ਵਿਕਿਆ ਵਾ, ਉਹ ਜਿਹੜਾ ਪਹਿਲਾਂ ਪਿੱਛੇ ਸੀ, ਉਹ ਤੇ ਇਲਾਕੇ ਦੀ ਜਿਹੜੀ ਪੁਲਿਸ ਵਾ ਨਾ ਲੜਾ ਬੜੇ ਸ਼ੌਕ ਨਾਲ ਫੋਲਦੀ ਆ। ਤੂੰ 40 ਲੱਖ ਰੁਪਏ ਮਰਲਾ ਦੱਸਣ ਡਿਆ। ਇਹਦੇ ਇਲਾਕੇ ਦੇ ਤੱਕ ਨਾ ਉੱਥੇ ਹਲੇ ਤੱਕ ਕੱਚਾ ਬੂਸ਼ਟ ਵਾਲੀ ਪੁਲਿਸ ਆਂਦੀ ਹੈ ਘੋੜਿਆਂ ਤੇ। ਇਹਦੇ ਇਲਾਕੇ ਦੇ ਘਰਾਂ 'ਚ ਚੱਲ ਜਾਓ ਨਾ, ਉਹਨਾਂ ਨੇ ਘਰਾਂ 'ਚ ਹੀ ਗਲਾਸ ਨੂੰ ਸੰਗਲੀ ਪਾਈ, ਕਿਤੇ ਕੋਈ ਲੈ ਆਣਾ ਘਰ ਦੇ ਅੰਦਰ ਹੀ। ਆਹੇ ਜੀ 40 ਲੱਖ ਦਾ। ਸਕੇ ਭਰਾਵਾਂ ਨੂੰ ਨਹੀਂ ਤਬਾਰ ਹੈਗਾ। ਪਰੌਣੇ ਦੇਖ ਕੇ ਰੋਲਾ ਪਾਉਣ ਲੱਗ ਪੈਂਦੇ, ਲਓ ਜੀ 50,000 ਰੁਪਏ ਆ ਗਏ। ਆਹੋ ਉਹ ਜਿਹੜੇ ਬੱਚਿਆਂ ਨੂੰ ਦੇ ਕੇ ਜਾਂਦੇ, ਯਾਰ ਬਸ ਕਰ ਫਰੀ। ਤੇਰੇ ਇਲਾਕੇ 'ਚ ਪਹਿਲੀ ਵਾਰੀ ਬੰਦਾ ਆੜੂ ਵੇਚਣਾ, ਇਹ ਸਾਰੇ ਮੁਹੱਲਾ ਕਹਿੰਦੇ ਪਤਾ ਕੀ ਵੇਚੀ ਜਾਣ ਡਿਆ ਯਾਰ। ਕੀ ਹੈ ਜੀ ਯਾਰ। ਉਹ ਮੇਰੇ ਮੌਲਾ, ਅੱਛਾ ਸਾਨੂੰ ਐਸ ਗੱਲੋਂ ਮਿੱਠਾ ਹੀ ਫਖਰ ਹੋਣਾ ਚਾਹੀਦਾ, ਤੇਰਾ ਇਲਾਕਾ ਨਾਲ ਰਲਦਾ ਵਾ। ਅੱਜ ਤੇਰੀ ਵੀ 17-18 ਨੂੰ ਮਰਲਾ ਹੋ ਗਈ ਨਾ। ਨਹੀਂ ਆਪਣੀ ਦਾ ਤੂੰ ਬਤਾ, ਮੈਂ ਤਾਂ ਸੈਕਰੀਫਾਈਸ ਕਰ ਰਿਹਾ, ਮੈਂ ਤਾਂ ਗੁਰਬਾਤ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਦੇਖ ਰਿਹਾ। ਤੁਹਾਡੇ ਮਰਲੇ ਬੇਟਾ ਤੁਹਾਡੇ ਚੱਲ ਅੱਲਾ ਮਾਫੀ ਦੇਵੇ 40 ਲੱਖ ਰੁਪਏ ਦਾ ਪੂਰਾ ਮਹੱਲਾ ਵਾ ਤੁਹਾਡਾ, ਮਰਲਾ ਨਹੀਂ। ਉਹ ਜਿਹੜਾ ਮਹੱਲਾ ਹੈ ਨਾ, ਉਹ 40 ਲੱਖ ਰੁਪਏ ਦਾ। ਹਾਂ ਸਮਝ ਆਈ ਨਾ? ਔਰ ਇਹ ਤੇ ਸਿੱਧਾ ਸਿੱਧਾ ਫੈਸਲਾ ਵਾ ਕਿ ਧੀ ਭੈਣ ਤੁਹਾਨੂੰ ਮਾਫ ਕਰਨਾ ਚਾਹੇ ਮਾਫ ਕਰ ਦਿਓ। ਮੈਂ ਆਪਣੇ ਭੈਣਾਂ ਨੂੰ ਮੈਂ ਬਲੈਕਮੇਲ ਮਤਲਬ ਨਹੀਂ ਭਾਜੀ, ਹਮੇ ਦਾਅਵੇ ਨਾਲ ਗਏ ਆ, ਜਾ ਕੇ ਉਹਨਾਂ ਨੂੰ ਕਹਿ ਕੇ ਆਏ ਕਿ ਭਾਈ ਤੁਹਾਡਾ ਕੋਈ ਬਣਦਾ ਵਾ ਤੇ ਮੈਨੂੰ ਦੱਸੋ, ਮੈਂ ਨਹੀਂ ਦੇ ਸਕਦਾ। ਠੀਕ ਹੈ, ਸਹੀ ਗੱਲ ਹੈ। ਮੈਂ ਕਿਹਾ ਵਾ, ਉਹਨਾਂ ਨੇ ਕਿਹਾ ਕਿ ਤੂੰ ਭਰਾ ਹੈਗਾ ਵਾ, ਜਿੱਦਾਂ ਤੂੰ ਕਹੇਂਗਾ ਅਸੀਂ ਤੇਰੇ ਕੋਲ ਲੈ ਲਾਂਗੇ। ਭੈਣਾਂ ਅੱਗੋਂ ਕੀ ਬਾਤ ਸੀ। ਉਹਨਾਂ ਨੇ ਇੱਜ਼ਤਦਾਰ ਧੀਆਂ ਭੈਣਾਂ ਭਾਜੀ, ਉਹਨਾਂ ਨੇ। ਮੈਂ ਤੇ ਭਾਈ ਜਦੋਂ ਵੀ ਗਿਆ ਵਾਂ ਅੱਗੋਂ ਉਹਨਾਂ ਨੇ ਆਪਣਾ ਬਣਾ ਲਿਆ ਸਾਰਾ ਕੁਝ ਭਾਜੀ। ਸਿੱਧੀ ਗੱਲ ਇਹ ਆ, ਉਹ ਜਿਹੜਾ ਬਣਾ ਲੈ ਲਓ, ਸਾਰਾ ਆਪਣਾ ਬਣਾ ਲਿਆ। ਖੁਦਾ ਨਾਲ ਬੂਹੇ ਨਹੀਂ ਜੇ ਲੱਗੇ, ਬੂਹੇ ਨਹੀਂ ਲੱਗੇ, ਬਸ ਕਰਦੇ। ਵੀ ਦੇ ਦਿਓ। 40 ਲੱਖ ਰੁਪਏ ਮਰਲਾ ਜਗ੍ਹਾ ਹੁੰਦੀ, ਤੂੰ ਤੇ ਸਕੇ ਰਿਸ਼ਤੇਦਾਰ ਕਈ ਮਾਰ ਦੇਣੇ ਸੀ ਆਪਣੇ। ਏਦਾਂ ਹੀ ਉਸਤਾਦ, ਤੇਰੇ ਮਹੱਲੇ 'ਚ ਇੱਕ ਬੰਦਾ ਸਬਜ਼ੀ ਲੈਂਦਾ, ਬਾਕੀ ਸਾਰੇ ਉਹਦਾ ਐਡਰੈਸ ਪੁੱਛਦੇ ਸਬਜ਼ੀ ਵਾਲੇ ਕੋਲ। ਤੁਹਾਡਾ ਪਾਲਕ ਲੈ ਗਿਆ, ਉਹ ਕਿੱਥੇ ਕਰਕੇ ਰਹਿੰਦਾ ਕੋਲ। ਪਾਲਕ ਲੈ ਗਿਆ ਕਿੱਥੇ ਕਰਕੇ। ਆਹੋ ਯਕੀਨ ਕਰ, ਜਿਹੜਾ ਗੋਸ਼ਤ ਲੈ ਕੇ ਜਾਂਦਾ ਨਾ, ਇੱਕ ਜਣਾ ਗੋਸ਼ਤ ਲੈ ਜਾਂਦਾ ਪਾਈਆ, ਅੱਧਾ ਮਹੱਲਾ ਸਿਰਫ ਕਸਾਈ ਦੇ ਕੋਲ ਬੈਠਾ ਕਹਿੰਦਾ ਦੱਸ ਦੇ 3 ਨੰਬਰ ਗਲੀ ਲਾਇਆ ਸੀ। ਜਿਹੜੇ ਘਰ 'ਚ ਗੋਸ਼ਤ ਪੱਕਦਾ, ਬਾਕੀ ਘਰਾਂ ਵਾਲੇ ਅੰਜ ਹੱਥਾਂ ਦੀ ਜ਼ੰਜੀਰ ਬਣਾ ਕੇ ਉਹਦਾ ਪਹਿਰਾ ਦਿੰਦੇ ਆ। ਯਾਰ ਗੋਸ਼ਤ ਤੇ ਹੈ ਹੀ ਨਹੀਂ ਉਸਤਾਦ ਜੀ ਦੇ ਇਲਾਕੇ 'ਚ, ਗੋਸ਼ਤ ਵਾਲਾ ਤੇ ਹੈ ਹੀ ਨਹੀਂ। ਉਹਨੂੰ ਸਬਜ਼ੀਆਂ ਗੋਸ਼ਤ ਵਾਂਗੂ ਟੰਗੀਆਂ ਵਾ। ਉਹ ਐ ਲਾਲਾ ਦੇਣ ਦੇ, ਹਾਂ ਸੀਨੇ ਦੀ ਲਾ ਦੋ। ਅੱਛਾ ਸੀਨੇ ਦੀ ਪਾਲਕ ਲਾ ਦਿੱਤਾ, ਯਾਰ ਧੌਣ ਤੋਂ ਗੋਭੀ ਉੱਠ ਤੇ ਗੋਂਗਲੂ ਲਾ। ਕਹਿੰਦਾ ਧੌਣ ਤੋਂ ਗੋਭੀ ਲਾ ਦੇ ਥੋੜੀ। ਨਹੀਂ ਮੇਰੀ ਗੱਲ ਸੁਣ ਉਸਤਾਦ ਜੀ, ਮੈਂ ਤੁਹਾਨੂੰ ਦੱਸਾਂ, ਇਹਦੇ ਮਹੱਲੇ ਦੇ ਵਿੱਚ ਉਹ ਟੰਗੇ ਨਹੀਂ ਹੁੰਦੇ ਬਾਹਰ ਹਾਂਜੀ ਫਿਪਰਾ ਕਲੇਜੀ,
ਜਰਾਬਾਂ 'ਚ ਪਾਣੀ ਭਰ ਕੇ ਉਹਨਾਂ ਨੇ ਤੇ ਦੂਰੋਂ ਇਹਨਾਂ ਦੇ ਪਿਪਰੇ ਟੱਕੇ ਕਲੇਜੇ ਕਲਰ ਦੀਆਂ ਜਰਾਬਾਂ। ਮਾਡਲ ਇਹਦੇ ਮਹੱਲੇ 'ਚ ਹੱਲੇ ਵੀ ਪੰਜਿਆਂ ਨੂੰ ਪਾਵੇ ਕਹਿੰਦੇ ਆ। ਜੁਗਤ ਕਿਤੇ ਕਹਿੰਦਾ ਯਾਰ ਸਰ ਇਹ ਜਿਹੜੀਆਂ ਵੰਡੀਆਂ ਪੈਂਦੀਆਂ ਨੇ ਨਾ ਵੰਡੀਆਂ ਅਸੀਂ ਉਹ ਵੰਡੀਆਂ ਉੱਥੇ ਪੈਂਦੀਆਂ ਜਿੱਥੇ ਚੀਜ਼ ਵੰਡਣੀ ਹੋਵੇ ਫਰੀਦ ਸਾਹਿਬ। ਜਦੋਂ ਇੱਕੋ ਨੇ ਸਾਰੀ ਸਮੇਟ ਲਈ ਉਹਨੇ ਕੀ ਵੰਡੀਆਂ ਪਾਉਣੀਆਂ? ਉਹ ਸਮੇਟ ਲਈ ਮੈਂ ਉਹ ਤਾਂ ਚੀਜ਼ ਵੰਡੀ ਦੀ ਅੱਲਾ ਮਾਫੀ ਦੇਵੇ। ਤੂੰ ਬਾਤ ਏਦਾਂ ਲਾਉਂਦਾ ਨੇ ਛੋਟੇ ਹੁੰਦੇ ਕੁੜੀਓ ਬਾਲੋ ਚੀਜ਼ ਵੰਡੀ ਦੀ ਸਾਰੀ ਮੈਂ ਲੈ ਲਈ। ਆਪੇ ਰੱਖ ਲਈ। ਵੱਡੀ ਕਾਦੀ ਉਹ ਦੱਸ ਵੰਡੀਆਂ ਪਾਉਣੀਆਂ ਨੇ। ਉਹ ਯਾਰ ਤੁਸੀਂ ਕਿਉਂ ਨਹੀਂ ਸਮਝਦੇ ਕੁਝ ਚੀਜ਼ ਕੁਝ ਖਾਨਦਾਨ ਹੁੰਦੇ ਨੇ ਇਸ ਮੁਹੱਬਤ ਭਾਈਚਾਰੇ ਤੇ ਹੀ ਉਹਨਾਂ ਦੇ ਬੁਨਿਆਦ ਹੁੰਦੀ। ਮੇਰੇ ਹੁਣ ਵਾਲਦ ਸਾਹਿਬ ਦੀ ਮੈਂ ਤੁਹਾਨੂੰ ਗੱਲ ਦੱਸਣਾ, ਸਾਡੇ ਪੜਦਾਦਾ ਜੀ ਦੀ ਇੱਕ ਸੀਨਰੀ ਸੀ, ਉਹ ਸੀਨਰੀ ਜਿਹੜੀ ਨਾ ਮਤਲਬ ਹੱਲੇ ਤੱਕ ਸਾਡੇ ਕੋਲ। ਮੈਂ ਤੈਨੂੰ ਇੰਨਾ ਪੁੱਛਿਆ ਕਿ ਤੈਨੂੰ ਹਿੱਸਾ ਕੀ ਮਿਲਿਆ? ਮੈਂ ਉਹ ਆਪਣਾ ਨਸ਼ਰਾ ਸ਼ਰਜਫ ਖੋਲ ਕੇ ਬਹਿ ਗਿਆ ਸਰ। ਸ਼ਜਰਾ ਆਹੋ ਉਹੀ ਖੋਲ ਕੇ ਬਹਿ ਗਿਆ। ਤੈਨੂੰ ਮੈਂ ਹਿੱਸੇ ਦਾ ਬਾਕੀ ਹਾਲੇ ਮੈਂ ਇਹਨਾਂ ਨੂੰ ਵੀ ਪੁੱਛਣਾ ਸੀ, ਪੂਰਾ ਪ੍ਰੋਗਰਾਮ ਹੀ ਕਰਦਾ। ਛੱਡ ਦੇ ਤੂੰ। ਤੇਰੇ ਵਾਲਦ ਸਾਹਿਬ ਨਾਲ ਤੇਰੇ ਤਲਕਾਤ ਕਿਦਾਂ ਦੇ ਨੇ? ਬਹੁਤ ਗੰਦੇ ਨੇ ਜੀ ਮੈਨੂੰ। ਓਏ ਬਹੁਤ ਅੱਛੇ। ਮੇਰੀ ਮੁਹੱਬਤ ਹੀ ਸਭ ਤੋਂ ਤੇਰੀ ਜ਼ਿਆਦਾ। ਅੰਮੀ ਜਾਂਦੀ ਉਧਰ ਲੈ ਕੇ ਤੁਹਾਨੂੰ? ਕਿੱਧਰ ਜੀ? ਹਾਂਜੀ ਵਾਲ ਸਾਹਿਬ ਵਾਲ। ਇਹ ਬਈ ਯਾਰ ਤਾਂ ਉਹ ਇੱਕ ਮਿੰਟ ਮੇਰੇ ਕਿ ਤੇਰੇ ਆ? ਵਕਤ ਬਹੁਤਾ ਤੈਨੂੰ ਪਿਆ ਹੈ। ਵਾਲ ਸਾਹਿਬ ਮੇਰੇ, ਅੱਲਾ ਮਾਫ ਕਰੇ ਜੀ। ਪੁੱਛਣਾ ਦੁਬਾਰਾ। ਮੈਂ ਕਿਹਾ ਤੁਹਾਡੇ ਜਿਹੜੇ ਵਾਲਦ ਸਾਹਿਬ ਆ ਤੁਹਾਡੀ ਅੰਮੀ ਉਧਰ ਲੈ ਕੇ ਜਾਂਦੀ ਤੁਹਾਨੂੰ? ਨਹੀਂ ਜੀ ਵਾਲ ਸਾਹਿਬ ਹੁੰਦੇ। ਵਾਲਦ ਸਾਹਿਬ ਆ ਜਾਂਦੇ? ਹਾਂਜੀ ਸਰ ਜਿਹੜੀ ਲੌਜੀਕਲ ਹਾਂਜੀ। ਬਹੁਤ ਅੱਛੀ ਕੀਤੀ। ਬਹੁਤ ਅੱਛਾ, ਗੁੱਡ। ਉਹ ਕੰਮ ਤੋਂ ਆਉਂਦੇ ਨਹੀਂ ਸ਼ਾਮ ਨੂੰ, ਸਾਰਿਆਂ ਦੇ ਵਾਲ ਸਾਹਿਬ ਹੁੰਦੇ। ਉਹ ਆਪ ਤੇ ਕਿੰਨੇ ਤੇਰੇ ਕਿਸ ਤਰ੍ਹਾਂ ਦੇ ਉਹਨਾਂ ਦੇ ਨਾਲ ਠੀਕ ਹੈ ਬਸ ਟਰਮਸ ਐਂਡ ਕੰਡੀਸ਼ਨਸ ਕੈਸੇ? ਮੁਹੱਬਤ ਬਹੁਤ ਆ। ਮੈਂ ਅਦਬ ਵੀ ਕਰਦਾ ਵਾਂ, ਬੜਾ ਪਿਆਰ ਆ। ਮਾਰਿਆ ਉਹਨਾਂ ਨੇ ਕਦੀ ਤੈਨੂੰ? ਨਹੀਂ ਮਾਰਿਆ ਨਹੀਂ ਜੀ। ਕਿਸੇ ਭਰਾ ਨੂੰ ਮਾਰਿਆ ਉਹਨਾਂ ਨੇ ਨਹੀਂ ਵਿੱਚੋਂ? ਜੀ ਮਾਰਦਾ ਮੈਂ ਹੀ ਆ ਜੀ। ਅੱਬੂ ਨੂੰ ਨਹੀਂ ਛੋਟੇ ਭਰਾਵਾਂ ਨੂੰ ਜੀ। ਉਹ ਇੱਕੋ ਹੀ ਮੈਨੂੰ ਬਗਾਵਤ ਆ ਅੱਬੂ। ਕੀ ਅਦਾਵਤ? ਹਾਂਜੀ ਅਦਾਵਤ। ਬਗਾਵਤ ਟੋਕਾ ਮਾਰ ਗਏ ਸੀ 4 ਲੱਖ ਦਾ। ਤੇਰੇ ਹਿੱਸੇ ਜੀ ਉਹ ਸਮਝੋ ਬਾਹਰ ਹੋ ਗਿਆ ਬਸ। ਗੱਲ ਇਹ ਨਹੀਂ ਸਮਝੋ ਬਾਹਰ ਹੋ ਗਿਆ ਕਹਿੰਦਾ। ਹਾਂਜੀ 4 ਲੱਖ ਨਹੀਂ ਸਮਝ ਆਇਆ, ਬਾਕੀ ਅਲਹਮਦੁਲਿਲਾ ਬੜਾ ਕਰ। ਅੱਬਾ ਹੀ ਧੋਖਾ ਮਾਰ ਗਏ। ਆ ਉਹਦੇ ਉਹੀ ਇਹਦੇ ਵਾਲਾ ਹਿਸਾਬ। ਅੱਬਾ ਹੀ ਬਰੋਕਰ ਨਹੀਂ ਮੇਰੇ ਟੋਕਾ ਮਾਰਿਆ। ਅੱਛਾ ਕਹਿੰਦਾ ਇੱਕ ਵਾਰੀ ਸਿਰ 4 ਲੱਖ ਦਾ ਉਹਨਾਂ ਨੇ ਟੋਕਾ ਮਾਰਿਆ, ਉਹ ਨਹੀਂ ਸਮਝ ਚ ਆਇਆ। ਬਾਕੀ ਉਹ ਬਾਪ ਹੀ ਆ। ਬਾਕੀ ਮੈਨੂੰ ਮੈਂ ਜਦੋਂ ਦੀ ਹੋਸ਼ ਸੰਭਾਲੀ ਸਾਰੇ ਮਾਮਲਾ ਬਾਕੀ ਮੈਂ ਪਤੀ ਨਹੀਂ ਉਹ 4 ਲੱਖ ਵਾਲਾ ਕਿੱਦਾਂ? ਮੈਂ ਪੁੱਛਿਆ ਨਹੀਂ ਕਿ ਬੁਝੀ ਆ ਕੀ? ਉਹ ਪਤਾ ਹੀ ਨਹੀਂ ਚੱਲਿਆ। ਬੰਦਾ ਪੁੱਛਦਾ ਤੇ ਉਦੋਂ ਨਾ ਕੋਈ ਹਿਸਾਬ ਕਿਤਾਬ ਚ ਹੇਰ ਫੇਰ ਉਹ ਸਮਝ ਹੀ ਨਹੀਂ ਆਈ ਜੀ। 19 ਚੋਂ 15 ਰਹਿ ਗਿਆ। ਮੈਂ ਕਿਹਾ 4 ਕਿੱਧਰ? ਲੋਕਾਂ ਦੇ ਪੇ ਵਾਧੇ ਆ, ਸਾਡੇ ਘਟ ਗਏ ਭਾਈ। ਬਸ ਠੀਕ ਹੈ। ਤੇ ਵਾਲਦ ਸਾਹਿਬ ਦੇ ਸੀ ਨਾ, ਉਹ ਮਾਲਕ ਸੀ ਉਹਨਾਂ ਪੈਸਿਆਂ ਤੇ ਦੇ। ਜਿਹੜੇ ਬਾਅਦ ਚੋਂ ਹਿੱਸੇ ਪੈਣੇ ਸਾਡੇ ਭੈਣਾਂ ਭਰਾਵਾਂ ਦੇ, ਉਹ ਯਾਰ ਬਾਪ ਆਪਣੀ ਜ਼ਿੰਦਗੀ 'ਚ ਜਿੰਨੇ ਮਰਜ਼ੀ ਖਰਚ ਲਵੇ, ਜਿਹੜਾ ਬਾਕੀ ਬਚਣਾ ਉਹਦੇ ਹਿੱਸੇ ਉਹ ਹੁੰਦੇ। ਤੁਹਾਡੇ ਉਹ ਆਪਣੀ ਜ਼ਿੰਦਗੀ 'ਚ ਕਿਸੇ ਨੂੰ ਦੇ ਜਾਵੇ ਭਾਵੇਂ। ਆਪਣੇ ਖਰਚੇ ਨਾ ਸਾਡੇ ਦੇ ਨਾ ਜਿਹੜੇ ਸਾਡੇ ਹਿੱਸੇ ਪੈ ਗਏ ਉਹ ਤੇ ਨਾ ਯਾਰ ਹਿੱਸੇ ਉਹ ਕਿਹੜੇ ਚਾਰਾ ਸਹੀ ਆ ਉਹ। ਤਦੀ ਤੇਰਾ ਵਿਆਹ ਨਹੀਂ ਹੁੰਦੇ ਆ। ਕਿਬਲਾ ਵਿਆਹ ਹੋ ਜਾਏਗਾ। ਬਾਕੀ ਹੁਣ ਠੀਕ ਹੈ ਮਾਮਲਾ। ਕਿਬਲਾ ਪਰਲੇ ਸੈੱਟ ਤੇ ਹੁੰਦਾ। ਸਾਜੀ ਨੇ ਇੱਥੇ ਉਸਤਾਦ ਜੀ ਹੈ। ਹਾਂਜੀ ਇੱਕ ਤੁਸੀਂ ਥੋੜੀ ਗੱਲ ਕਹੀ ਸੀ, ਕਿਹੜੀ? ਉਹ ਜਿਹੜੀ ਕਲਰ ਵਾਲੀ ਵਾਲਾਂ ਨੂੰ ਕਹੀ ਕਿਹੜੀ? ਵੀ ਕਲਰ ਨਹੀਂ ਲਵਾਉਣਾ ਚਾਹੀਦਾ, ਉਹਦੀ ਵਜ੍ਹਾ? ਵਾਲ ਖਰਾਬ ਹੁੰਦੇ। ਇਹ ਕਿੱਧਰ ਲੈ ਗਿਆ? ਕਲਰ ਲਵਾ। ਇਹ ਕਿੱਧਰ ਨੂੰ ਟੁਰ ਗਈ? ਕਿਸ ਲਾਈਨ में आ गए भाई ਆ ਮੈਂ ਹੁਣ ਕਲਰ ਲਵਾਇਆ ਵਾ, ਮੇਰੇ ਵਾਲ ਝੜਨੇ ਸ਼ੁਰੂ ਹੋ। ਤੇਰੇ ਵਾਲਾ ਸਾਹਿਬ ਨਾ ਸ਼ੁਕਰ ਅੱਲਾਹ ਦਾ ਸੈਟ ਆ ਜੀ। ਚਲੋ ਅੱਲਾ ਖੈਰ। ਅੱਛਾ ਮੈਂ ਦੱਸ ਰਿਹਾ ਸੀ ਕਿ ਇੱਕ ਸੀਨਰੀ ਸੀ ਸਾਡੇ ਪੜਦਾਦਾ ਜੀ। ਦਾਦਾ ਜੀ ਓ ਯਾਰ ਬਸ ਕਰ ਦੇ। ਤੇਰਾ ਖਾਨਦਾਨ ਦੇ 250 ਟੀ ਟਾਈਮ 'ਚ ਨਹੀਂ ਮੁੱਕਣਾ। ਉਸਤਾਦ ਜੀ ਤੇਰੇ ਦਾਦਾ ਦੀਆਂ ਤੇ ਇੰਨੀਆਂ ਅੱਲਾਵਾਂ, ਉਹਨੀਆਂ ਟੀਪੂ ਸੁਲਤਾਨ ਦੇ ਵਾਕਿਆਤ ਨੇ ਜਿਹੜੇ ਤੇਰੇ ਦਾਦੇ ਦੇ ਆ। ਉਹਨਾਂ ਨੇ ਨਾ ਉਹ ਇੰਡੀਆ ਤੋਂ ਲਿਆਂਦੀ ਸੀ ਤੇ ਉਹ ਸਿਮਰੀ? ਹਾਂ ਉਹ ਪੜਦਾਦਾ ਜੀ ਦੀ ਸੀ। ਉਹ ਇੱਥੇ ਟੁੱਟ ਗਈ ਸਾਡੇ ਕਜ਼ਨ ਕੋਲੋਂ। ਓਏ ਮੇਰੀ ਗੱਲ ਸੁਣ ਲਾ, ਸਾਰਾ ਸੀਜ਼ਨ ਸਿੰਧੜੀ ਵੇਚਣ ਵਾਲਾ ਤੁਹਾਡੇ ਪਾਗਲ ਹੋ ਜਾਂਦਾ ਵਾਦਾ ਲਾ ਲਾ ਕੇ। ਤੁਸੀਂ ਅੰਦਰੋਂ ਕਦੀ ਇਹ ਨਹੀਂ ਨਿਕਲ ਕੇ ਗਏ ਕਿਲੋ ਦੇ ਦੇ। ਸਿੰਧੜੀ ਕੀ ਬੋਲ ਵਾਲਾ ਸਾਹਿਬ ਤੇ ਕਦੀ ਤੈਨੂੰ ਗੁੱਸਾ ਚੜਿਆ? ਬਹੁਤ ਜ਼ਿਆਦਾ। ਨਹੀਂ ਜੀ ਮੈਨੂੰ ਪਿਆਰ ਹੀ ਆਂਦਾ ਉਹਨਾਂ ਨਾਲ। ਕਦੀ ਐਸਾ ਕਿ ਤੈਨੂੰ ਲੱਗਾ ਹੋਵੇ ਕਿ ਯਾਰ ਮੈਂ ਅੱਜ ਤੋਂ ਬਾਅਦ ਇਹਨਾਂ ਨੂੰ ਬੁਲਾਉਣਾ ਹੀ ਨਹੀਂ? ਉਹ ਵਿੱਚ ਵਿੱਚ ਚੜਦਾ ਜਦੋਂ ਮੈਨੂੰ ਨਾ ਘਰ ਦਾ ਕੰਮ ਕਹਿੰਦੇ ਆ ਨਾ, ਉਦੋਂ ਘਰ ਦਾ ਮਤਲਬ ਕੀ? ਵੀ ਇਹ ਯਾਰਾ ਕੰਮ ਕਰਨ ਵਾਲਾ। ਕੋ ਪਾਣੀ ਭਰਨ ਲਿਆਣਾ। ਹਾਂਜੀ। ਨਹੀਂ ਤੇ ਘਰ ਦਾ ਕੰਮ ਵੀ ਪਾਣੀ ਇਹ 'ਚ ਕਾਹਦਾ ਗੁੱਸਾ ਚੜਦਾ? ਮੈਂ ਜਿਹੜਾ ਕਰ ਰਿਹਾ ਹੁੰਦਾ ਉਹ ਤੇ ਕੰਪਲੀਟ ਕਰ ਤੂੰ ਕਹਿ ਦਿਆ ਕਰ ਅੱਬੂ ਜੀ ਮੈਂ ਬਾਅਦ 'ਚ ਕਰ ਉਹ ਦਿੰਦਾ। ਮੈਂ ਕਹਿੰਦਾ, ਉਹ ਕਹਿੰਦੇ ਛੱਡ ਕੇ ਆਹ ਕਰ। ਹਾਂ ਤੇ ਛੱਡ ਕੇ ਉਹ ਕਰਦੇ ਪਹਿਲੇ। ਉਹ ਮੈਂ ਕਰ ਦੇਣਾ, ਲੇਕਿਨ ਉਹ ਫਿਰ ਕੰਮ ਵਿੱਚ ਕਿਸੇ ਟਾਈਮ ਖਰਾਬ ਹੋ ਜਾਂਦਾ ਮਾਮਲਾ। ਅਧੂਰਾ ਕੰਮ ਛੱਡੋ ਖਰਾਬ ਹੋ ਜਾਂਦਾ ਕਿ ਨਹੀਂ ਮਿਠਾਈ? ਪਤਾ ਨਹੀਂ ਮੈਂ ਕਹਿੰਦਾ ਇਹਦਾ ਮਤਲਬ ਤੇਰੇ ਅੱਬੂ ਯਾਨੀ ਤੇਰੇ ਹਿਸਾਬ ਨਾਲ ਉਹਨਾਂ ਨੂੰ ਨਹੀਂ ਸਮਝ ਆ ਗਈ ਕਿ ਵੀ ਉਹ ਕੰਮ ਜਲਦੀ ਕਰਦੇ ਆ ਥੋੜੀ ਜੀ ਨਾ, ਜਲਦੀ ਕਰਦੇ।
ਜਲਦੀ ਹਾਂਜੀ ਤੁਹਾਡੇ ਵਾਲਾ ਸਾਹਿਬ ਕੋ ਤੁਹਾਨੂੰ ਕੋਈ ਸ਼ਿਕਾਇਤ ਸੀਗੀ? ਉਸਤਾਦ ਜੀ ਮੈਂ ਜਿਸ ਤੱਕ ਅਬਜ਼ਰਵ ਕੀਤਾ ਨਾ, ਜਿਸ ਤੱਕ ਮੇਰਾ ਮੰਨਣਾ ਹੈ ਕਿ ਮਾਂ-ਬਾਪ ਨੂੰ ਕਿਸੇ ਕੰਮ ਤੋਂ ਨਾ ਨਹੀਂ ਕਰਨੀ ਚਾਹੀਦੀ। ਹਾਏ ਹਾਏ ਹਾਏ। ਬਰਕਤਾਂ ਰਹਿਮਤਾਂ ਹਰ ਸ਼ੈ ਹੀ ਹੋ ਜਾਂਦੀ ਹੈ। ਮੈਂ ਖੁਦਾ ਦੀ ਕਸਮ ਉਸਤਾਦ ਜੀ ਮੈਂ ਪਿੱਟ ਦਾਂਗਾ ਹੁਣ ਅੱਬੂ ਹੁੰਦੇ ਨਾ, ਚਲੋ ਕੋ ਥੋੜਾ ਨਾ ਹੋਰ ਮਜ਼ੀਦ ਸ਼ੁਕਰ ਮਿਲਾ ਜਾਂਦਾ ਮੈਨੂੰ। ਮੈਂ 32 ਸਾਲ ਅੱਛਾ ਯਾਨੀ ਸਿਰਫ ਸ਼ੁਗਲ ਮਿਲੇ ਵਾਸਤੇ ਹੁੰਦੇ ਤੇ ਬਸ ਯਾਰ ਕਾਤੋਂ ਟੈਨਸ਼ਨ ਲੈਣਾ? ਉਹਦੀ ਗੱਲ ਉਹਦੀ ਲੌਜੀਕ ਚੈੱਕ ਕਰ, ਅੱਬੂ ਹੁੰਦੇ ਨਾ ਤਾਂ ਚਲੋ ਥੋੜਾ ਜਿਹਾ ਹੋਰ ਸ਼ੁਗਲ ਮਿਲਾ ਹੋ ਜਾਂਦਾ। ਜੀਓ ਓਏ ਉਹ ਤੂੰ ਕਰ ਉਹ ਜੀਓ ਤੇਰੇ ਮੈਂ ਕੀ ਤੇਰੇ ਪਿਓ ਦੀ ਮੁਹੱਬਤ ਆ। ਇਹ ਅੱਬੂ ਹੁੰਦੇ ਨਾ ਚਲੋ ਥੋੜਾ ਜਿਹਾ ਹੋਰ ਸ਼ੁਗਲ ਮਿਲਾ ਹੋ ਜਾਂਦਾ। ਬੱਬੂ ਬਰਾਲ ਸਾਹਿਬ ਮਰ ਗਏ ਨਾ ਇਹਦੇ ਸਾਹਮਣੇ। ਉਸਤਾਦ ਜੀ ਨਹੀਂ ਵੀ ਤੇਰੇ ਮਹਿਕ ਅੱਬੂ ਸੀ। ਥੋੜਾ ਜਿਹਾ ਹੋਰ ਸ਼ੁਗਲ ਮਿਲਾ ਹੋ ਜਾਂਦਾ। ਕਰ ਸ਼ੁਕਲ ਮਿਲਾ ਮੈਂ ਬੈਠਾ ਹਾਂ ਕੋਈ ਕਿਉਂ ਜੀ? ਬਸ ਸੌਣ ਤੋਂ ਪਹਿਲੇ ਮੂੰਹ ਚੋਂ ਅੱਗ ਕੱਢ ਕੇ ਸੌਂਦੇ ਸੀ, ਉਹ ਕੀ ਸ਼ੁਗਰ? ਯਾਰ ਇੱਕ ਨਹੀਂ ਬਾਪ ਦਾ ਨਹੀਂ, ਉਹਦੇ ਮਤਲਬ ਇਹ ਵਾ ਕਿ ਅਸੀਂ ਸਾਰੇ ਭਰਾਵਾਂ ਦੇ ਸਿਰ ਤੇ ਸਾਇਆ ਹੁੰਦਾ। ਹਾਂ ਉਹ ਸਾਇਆ ਉੱਠ ਗਿਆ ਵਾ ਤੇ ਹੁਣ ਸਾਰੇ ਵਿਖਰ ਗਏ ਇੱਧਰ ਉੱਧਰ ਤੇ ਉਹ ਚੱਕਰ ਹੋ ਜਾਂਦਾ। ਐਂਡ ਤੇ ਇਲੜੀ ਉਲੜੀ ਉਹ ਨਹੀਂ ਪਾਉਣਾ ਅਸਲ ਵਾਲਾ। ਚਲੋ ਯਾਰ ਲੇਕਿਨ ਉਹ ਸਿੰਧੀ ਜਿਹੜੀ ਸੀ ਨਾ ਉਹ ਮਿੱਠੇ ਮਤਲਬ ਟੁੱਟ ਗਈ cousin ਲੈ ਕੇ ਉਹ ਕਜ਼ਨ ਕੋ ਟੁੱਟ ਗਈ ਉਸਤਾਦ ਜੀ। ਓਏ ਹੋਏ ਹੋਏ ਬੜਾ ਰੌਲਾ ਬਣ ਗਿਆ। ਉਹ ਸਾਨੂੰ ਇਹ ਸੀ ਕਿ ਇਹ ਜਨਮ ਉਸਤਾਦ ਜੀ ਸੱਚੀ ਮੁੱਚੀ ਨਾ ਮੈਂ ਤਰਸੇਵਲ ਤੋਂ ਇਲਾਵਾ ਉਹ ਸਿੰਧੀ ਚਨਿਓਟ ਨਾ ਸੀ ਰੱਖੀ ਸੀ ਉਹ, ਤੇ ਉੱਥੇ ਨਾ ਉਹ ਚਨਿਓਟੋਂ ਲਿਆਉਣ ਲੱਗੇ ਟੁੱਟ ਗਈ। ਪਹਾੜ ਤੇ ਰੱਖੀ ਸੀ ਫਰਿੱਜ ਬਣਿਆ ਕੀ ਸੀ ਸਿੰਦਰੀ ਤੇ? ਸਿੰਧੀ ਦੇ ਉੱਤੇ ਕਬੂਤਰ ਦਾਦਾ ਦਾਦਾ ਅਬੂ ਨੇ ਤੇ ਲੋਕੀ ਦੂਰੋਂ ਦੂਰੋਂ ਦੇਖਣਾ ਹੁੰਦੇ ਸੀ, ਕਹਿੰਦੇ ਯਾਰ ਉਹ ਤੇ ਫਰੋਨ ਦੀ ਸਿੰਦਰੀ ਆਈ। ਲੋਕੀ ਸਿੰਧੀ ਦੇ ਚੂਹੇ ਛੱਡ ਜਾਂਦੇ ਸੀ। ਇਹ ਪੁੱਛਦੇ ਭਾਜੇ ਤਾਂ ਇੱਥੇ ਸੀਨਰੀ ਲੱਗੀ ਸੀ ਫਰਾਉਣ ਦੀ, ਕਹਿੰਦਾ ਜੀ ਉਹਨੂੰ ਤੇਰਾ ਫਰਾਉਣ ਗਏ। ਕਜ਼ਨ ਨੇ ਤੋੜਦੀ। ਇੱਕ ਮਾਰ ਪਈ ਮੈਨੂੰ ਅੱਬੂ ਸਾਹਿਬ। ਇਹਨੂੰ ਯਾਦ ਆਏਗਾ ਇਹੋ ਜਿਹੇ ਨਾ ਪਹਿਲੇ ਬੜੀ ਸ਼ੌਕੀ ਨਾਲ ਕਹਿੰਦਾ ਨਹੀਂ ਅੱਲਾ ਦਾ ਸ਼ੁਕਰ ਮੈਂ ਬਹੁਤ ਮੁਹੱਬਤ ਵੀ ਉਹਨੂੰ ਦੱਸ ਦੇ। ਨਹੀਂ ਮੈਂ ਕਿਹਾ ਮਾਰ ਨਾ ਹੀ ਦੱਸੋ। ਅੱਛਾ ਨਹੀਂ ਦੱਸ। ਮਾਰ ਪਤਾ ਕਾਦੀ ਪਈ ਸੀ ਜੀ? ਅੱਬੂ ਜੀ ਕਹਿੰਦਾ ਅੱਜ ਤੋਂ 10 ਸਾਲ ਪਹਿਲੇ ਸਦੂਕੀ ਸੀ, ਸਦੂਕੀ 110 ਲਾਲ ਹੁੰਦੀ ਸੀ ਨਾ ਪਹਿਲੇ। ਉਹ ਅੱਬੂ ਨੇ ਮੈਨੂੰ ਹੁਣ ਚਲਾਣੀ ਇਦਾਂ ਹੀ ਆਂਦੀ ਸੀ ਗੱਡੀ ਨਾ, ਹੱਲੇ ਮੈਂ ਜਾਂਚ ਹੀ ਸਿੱਖ ਰਿਹਾ ਸੀ, ਮਤਲਬ ਚਲਾ ਲੈਣਾ ਸੀ ਹਲਕੀ। ਉਹ ਨਾ ਸ਼ਾਮ ਨੂੰ ਅੱਬੂ ਆਏ, ਮੈਂ ਗੱਡੀ ਲੈ ਕੇ ਚਲਾ ਗਿਆ, ਉਹ ਮੇਰੇ ਕੋ ਕਿਤੇ ਵੱਜ ਗਈ। ਉਹਦੀ ਨਾ ਬ੍ਰੇਕ ਜਿਹੜੀ ਨੀਵੀਂ ਹੋ ਗਈ, ਕਿੰਨੀ ਵੱਜ ਕੇ ਦੋਹਰੀ ਹੋ ਗਈ, ਮਗਰਾਟ ਵੀ ਥੋੜਾ ਜਿਹਾ ਹਿੱਲ ਗਿਆ, ਲੈਟ ਲੂਟ ਵੀ। ਮੈਂ ਭਾਈ ਰਾਤ ਨੂੰ ਥੋੜਾ ਜਿਹਾ ਲੇਟ ਆ ਕੇ ਨਾ ਅੱਬੂ ਸੋ ਗਏ, ਬੜੇ ਹਿਸਾਬ ਦੇ ਨਾਲ ਹੀ ਉੱਥੇ ਖਿਲਾਰੀ ਸੋ ਗਿਆ। ਸੁਬਾਹ ਅੱਬੂ ਨੇ ਬਾਹਰ ਕੱਢੀ, ਉਹਨਾਂ ਨੇ ਅੱਗੇ ਵਾਲੀ ਬ੍ਰੇਕ ਹੀ ਸਮਝੀ ਵੀ ਉਹ ਹੀ ਰੂਟੀਨ ਆ। ਉਹ ਚੜਾਈ ਜ਼ਰਾ ਉੱਚੀ ਸੀ ਦਰਵਾਜ਼ੇ ਦੀ, ਕੱਢੀ ਬ੍ਰੇਕ ਲਾਈ, ਉਹ ਲੱਗੀ ਨਹੀਂ, ਥਰਲ ਕੰਧ 2 ਛੁੱਟੀਆਂ ਕੀਤੀਆਂ, ਫਿਰ ਮਾਰ ਮੈਨੂੰ ਵੀ ਉਦੋਂ ਪਈ ਬਹੁਤ। ਕਹਿੰਦੇ ਤੂੰ 10 ਗੱਡੀ ਮਾਰ ਲਈ, ਕਹਿੰਦੇ ਠੀਕ ਹੈ, ਲੇਕਿਨ ਤੂੰ ਦੱਸ ਕੇ ਤੇ ਸੌਂ ਵੀ ਯਾਰ ਏਦਾਂ। ਸੁਬਾਹ ਫਿਰ ਉਹ ਸਿੱਧੀ ਅੱਗੇ ਵੱਜੀ ਗੱਡੀ, ਉਹ ਇੱਕੋ ਹੀ ਮਾਰ ਪਈ ਬਸ ਉਸ ਤੋਂ ਬਾਅਦ। ਤੇ ਉਹ ਖਾਨਦਾਨੀ ਸਿੰਧੀ ਸੀ, ਉਹ ਜਦੋਂ ਟੁੱਟ ਗਈ ਨਾ ਚਲੋ ਉਹ ਬਸ ਕਰਦੇ ਸਿੰਦਰੀ। ਇਹਨਾਂ ਦੇ ਘਰ ਕੈਲੰਡਰ ਨੂੰ ਸਾਲਨ ਲੱਗਾ ਹੁੰਦਾ, ਕਹਿੰਦਾ ਸਿੰਦਰੀ ਅੱਲਾ ਮਾਫ ਕਰੇ ਸਾਲਨ ਲੱਗਾ ਹੁੰਦਾ। ਯਾਨੀ ਤੁਸੀਂ ਇੱਕ ਤੇ ਉਹਨੂੰ ਰੋਲ ਕੇ ਮਾਰਿਆ ਦਾਦੇ ਨੂੰ, ਉਸ ਤੋਂ ਬਾਅਦ ਚ ਵੀ ਇਹਦੀ ਤਸਵੀਰ ਬਣਾ ਕੇ ਉਹਨੂੰ ਰੋਲਦੇ ਰਹੇ। ਕਦੇ ਜਨੋੜ ਲੈ ਕੇ ਉੱਥੋਂ ਸਿੱਟਤੀ, ਕਦੀ ਵਾਪਸ ਆ ਕੇ ਉੱਥੋਂ ਸਿੱਟਤੀ, ਕਦੀ ਘਰ ਉਹਦਾ ਸ਼ੀਸ਼ਾ। ਯਾਨੀ ਦਾਦੇ ਦੀ ਜਾਨ ਤੁਸੀਂ ਬਾਅਦ ਚ ਵੀ ਨਹੀਂ ਛੱਡੀ। ਸਾਜੋ ਕਹਿ ਰਹੇ ਕਜ਼ਨ ਨੇ ਤੋੜਤੀ। ਉਹੀ ਨਾ ਪੜਦਾਦੇ ਯਾਰ ਤੋੜਦੇ ਹੋਏ ਤੇ ਦਾਦੇ ਨਾਲ ਮਿਲਦੀ ਨਹੀਂ ਸ਼ਕਲ। ਪੜਦਾਦੇ ਦੀ ਦਾਦੀ ਤੇ ਨਾ ਯਾਰ ਇਹਨਾਂ ਦੇ ਪੜਦਾਦੇ ਦੀ ਤਸਵੀਰ 8-9 ਜਾਣਿਆਂ ਕੋਲ ਸੀ, ਸਾਰਿਆਂ ਦੇ ਤਸਵੀਰ ਤੇ ਮੂੰਹ ਲੈਦਾ ਸੀ, ਯਕੀਨ ਕਰ। ਨਹੀਂ ਉਹ ਕਿਸੇ ਟਾਈਮ ਦਾਦਾ ਜਿੱਦਾਂ ਸੀ ਮੇਰੇ ਕੋਲ ਸਭ ਤੋਂ ਬਹੁਤਾ ਦਾਦਾ ਵਾ ਕਲੋਜ਼ ਆ ਮੇਰੇ ਕੋਲ ਜਿਹੜਾ ਦਾਦਾ ਨਾ ਤਿੱਖੇ ਨਕਸ਼ੇ ਲੈਣਾ ਉਹਦੇ। ਨਹੀਂ ਉਹ ਇੱਕ ਸਾਈਡ ਤੋਂ ਪਫ ਕੱਢ ਲੈਣਾ, ਹਾਂ ਕਿਤੇ ਇਧਰੋਂ ਬਣਾ ਲਈ, ਬੰਨ ਲੈਣਾ, ਕਿਤੇ ਇਧਰੋਂ ਬਣਾ ਲਈ, ਸਾਰਿਆਂ ਕੋਲ ਲੈਦਾ ਸੀ। ਫਿਰ ਉਹ ਜਿੱਦਾਂ ਛੋਟੇ ਹੁੰਦੇ ਨਹੀਂ ਸੀ, ਇੱਕ ਉਹ ਸਟicker ਮਿਲਦੇ ਹੁੰਦੇ ਤਸਵੀਰ ਜੋੜੋ, ਐਵੇਂ ਇਹ ਜਦੋਂ ਇਹਨਾਂ ਨੇ ਪੂਰਾ ਦਾਦਾ ਸਹੀ ਵੇਖਣਾ ਹੁੰਦਾ ਸੀ ਤੇ ਸਾਰਾ ਖਾਨਦਾਨ ਕਿਸੇ ਵਿਆਹ ਤੇ ਇਕੱਠਾ ਹੋ ਕੇ ਤਸਵੀਰਾਂ ਜੋੜ ਕੇ ਵੇਖਦੇ ਸੀ ਬਿੱਲਾ ਵੀ ਅੱਜ ਦਾਦਾ ਹਰ ਪਾਸਿਓਂ ਸਹੀ ਦਿਖੇ। ਤੇ ਇਹਨਾਂ ਚੋਂ ਜੀ ਅੱਜ ਅੱਲਾ ਨੇ ਸ਼ਕਲ ਸੂਰਤ ਮਾਸ਼ਾਅੱਲਾ ਸੋਹਣੀ ਸ਼ਨਾਖਤੀ ਕਾਰਡ ਤੇ ਆਪਣੀ ਤਸਵੀਰ ਵੇਖੀ ਤੁਸੀਂ? ਬੇਟਾ ਮੇਰਾ ਦਾਦਾ ਦੁਨੀਆ ਮਿਸਾਲਾਂ ਦਿੰਦੀ ਮੇਰੇ ਦਾਦੇ ਦੀਆਂ। ਉਹ ਤੇ ਸਾਰੇ ਦਿੰਦੇ ਨੇ। ਮੈਂ ਆਪਣੇ ਪੜਦਾਦੇ ਦੀ ਨਹੀਂ ਗੱਲ ਕੀਤੀ। ਮੇਰਾ ਪੜਦਾਦਾ ਮੁਲਤਾਨ ਚ ਆ ਕੇ ਪੁੱਛ, ਇੱਕ ਵਾਰੀ ਮੇਰੇ ਅੱਬੇ ਨੂੰ ਪੁਲਿਸ ਫੜ ਕੇ ਲੈ ਗਈ, ਮੇਰਾ ਪੜਦਾਦੇ ਦਾ ਪਤਾ ਹੀ ਨਹੀਂ ਕਿੱਧਰ ਗਿਆ, ਪੁਲਿਸ ਦਾ ਸੁਣ ਕੇ ਦਲੇਰਾ ਹੁੰਦੇ ਹੋ। ਐਸਾ ਥਾਣੇ ਜਾ ਕੇ ਧੀ ਭੈਣ ਮਾਂ ਭੈਣ ਇੱਕ ਕਰ ਦਿੰਦਾ ਹੁੰਦਾ ਸੀ। ਆਹ 6.5 ਫੁੱਟ ਕੱਦ, ਯਕੀਨ ਕਰ। ਮੇਰੇ ਪੜਦਾਦੇ ਨੇ ਕੋਈ ਗੱਲ ਕੀਤੀ, ਮੈਂ ਤੇਰੇ ਦੰਦ ਨਾ ਕੱਢ ਦਿਆਂ। ਨਹੀਂ ਮੈਂ ਕਦੀ ਆਪਣੇ ਅੱਬੂ ਦੀ ਜਾਂ ਦਾਦੇ ਦੀ ਜਾਂ ਚਾਚੇ ਦੀ ਸ਼ੁਗਲ 'ਚ ਵੀ ਗੱਲ ਕੀਤੀ? ਨਹੀਂ ਜੀ ਨਹੀਂ। ਮੈਂ ਕਿਉਂ ਮਜ਼ਾਕ ਉਡਾਵਾਂ? ਤੁਸੀਂ ਆਪ ਆਪਣੇ ਤੁਹਾਡੇ ਹੱਥ 'ਚ ਇੱਜ਼ਤ ਆ। ਨਹੀਂ ਤੁਸੀਂ ਹਰ ਗੱਲ ਤੇ ਆਪਣਾ ਪੜਦਾਦਾ ਪਾ ਲੈਣੇ, ਅੱਗੋਂ ਅਸੀਂ ਗੱਲਾਂ ਕਰਦੇ। ਮੈਂ ਤੁਹਾਡੀ ਗੱਲ ਕਹੀ ਕਿ ਤੁਹਾਡੇ ਸ਼ਨਾਖਤੀ ਕਾਰਡ ਤੇ ਤੁਸੀਂ ਆਪਣੀ ਤਸਵੀਰ ਵੇਖੀ? ਜੀ ਮੈਂ ਦੇਖੀ।
ਕਿਉਂ? ਆਵਾਮ ਨੂੰ ਵਿਖਾਣਾ ਕਿ ਉਹੀ ਸਜਾਦ ਜਾਨੀ ਸਾਹਿਬ ਬਹੁਤ ਪਿਆਰੀ ਆ, ਹੈ। ਬਹੁਤ ਪਿਆਰੀ ਆ, ਕੀ ਠੀਕ ਗੱਲ ਆ, ਹੋਈ? ਕੀ ਗੱਲ ਹੋਈ? ਬਿਹਤਰੀਨ ਆ। ਚਲੋ ਜੀ ਮੈਂ ਦਿਖਾ ਦਿੰਦਾ ਜੀ, ਮੈਂ ਦਿਖਾ ਦਾਂਗਾ। ਮੇਰੀ ਤੁਸੀਂ ਸ਼ਨਾਖਤੀ ਕਾਰਡ ਵਾਲੀ ਤਸਵੀਰ ਤੇ ਆਪਣੀ ਲਾ ਕੇ ਵੇਖਣਾ ਕਿ ਮੈਂ ਤੁਹਾਡੇ ਨਾਲ ਖੂਬਸੂਰਤ ਮੈਂ ਲੱਗਣਾ ਜਾਂ ਤੁਸੀਂ ਲੱਗਦੇ। ਭਾਜੀ ਤੁਸੀਂ ਖੂਬਸੂਰਤ ਹੋ, ਮੈਂ ਖੂਬਸੂਰਤੀ ਦੀ ਗੱਲ ਕਰ ਰਿਹਾ। ਤੇ ਫਿਰ ਤੁਸੀਂ ਪਰਦਾਦੇ ਮੈਂ ਪਰਦਾਦੇ ਦੀ ਗੱਲ ਕਰ ਰਿਹਾ। ਆ ਤੇ ਉਹ ਪੀੜੀ ਦਰ ਪੀੜੀ ਹੁੰਦਾ ਨਾ। ਅੱਛਾ ਸੇਮ ਤੇਰੇ ਪਰਦਾਦੇ ਦੀ ਸ਼ਕਲ ਵੀ ਤੇਰੇ ਵਰਗੀ ਹੈ, ਉਹ ਵੀ ਖੂਬਸੂਰਤ ਸੀ। ਸਰ ਹੋ ਸਕਦਾ ਤੂੰ ਪਰਦਾਦੇ ਦੇ ਭਰਾ ਤੇ ਚਲਾ ਗਿਆ ਹੋਵੇਂ। ਨਹੀਂ ਅਸੀਂ ਕਾਹਤੋਂ ਤੂੰ ਪਰਦਾਦੇ ਦੇ ਉਸ ਤੋਂ ਪਿੱਛੇ ਪਰਦਾਦਾ ਦਗੜ ਦਾਦੇ ਤੇ ਚਲਾ ਗਿਆ, ਉਸ ਤੋਂ ਬਾਅਦ ਦਗੜ ਦਿਨ ਦਾ ਤੇ ਚਲਾ ਗਿਆ। ਤੂੰ ਗਿਆ ਵਾ ਕਿਤੇ? ਲਾਜ਼ਮੀ ਨੇ ਭਾਈ ਜੀ ਨੇ ਹੌਲੀ ਹੌਲੀ ਨਾ ਨੱਕ ਚੇਂਜ ਹੁੰਦੇ ਅੱਗੋਂ ਹੋ ਜਾਂਦੇ। ਖੂਬਸੂਰਤ ਨਹੀਂ ਸੋਹਣਾ ਹੈਗਾ ਵਾ ਯਾਰ, ਇਹ ਮੈਂ ਨਹੀਂ ਕਹਿ ਰਿਹਾ ਕਿ ਨਹੀਂ ਸੋਹਣਾ ਵਾ। ਉਹ ਤਾਂ ਭਾਜੀ ਤੁਹਾਨੂੰ ਕਿਉਂਕਿ ਇੱਕ ਮਿੰਟ ਠਹਿਰ ਜਾਵਾਂ ਕਰਨਾ ਤੇਰਾ। ਇਹ ਹੁੰਦੇ ਨੇ ਜਿਨ੍ਹਾਂ ਨੇ ਪੀੜੀ ਦਰ ਪੀੜੀ ਚੀਜ਼ਾਂ। ਗਿੱਛ ਹੈ ਕੋਲ? ਨਹੀਂ ਗਿੱਛ ਹੈਗੀ ਡੋਰ ਦੀ। ਕਬੂਤਰ ਇੱਧਰ ਮੇਰੇ ਕੋਲ ਪਿੰਨਾ ਨਾ ਹੱਥ ਲਾ, ਮੈਂ ਪਿੰਨਾ ਲੈ ਕੇ ਬੈਠਾ। ਇਹਨੇ ਸਿੱਕਿਆਂ ਤੇ ਬਣਨਾ ਹੀ। ਫਰੀਦ ਦੇ ਦਾਦੇ ਦੀ ਇੱਕ ਗੱਲ ਮੈਨੂੰ ਬੜੀ ਪਿਆਰੀ ਲੱਗਦੀ। ਓਏ ਉਹਨਾਂ ਦੱਸੀ। ਅੱਛਾ ਉਹ ਤੇ ਨਹੀਂ ਪਾਗਲ ਆ ਤੂੰ। ਅੰਮ੍ਰਿਤਸਰ ਗਹਿਰੀ ਗਦਰੀ। ਅਸੀਂ ਅੰਮ੍ਰਿਤਸਰ ਗਹਿਰੀ ਗਦਰੀ। ਅੰਮ੍ਰਿਤਸਰ ਆ ਨਾਮ, ਅੰਮ੍ਰਿਤਸਰ ਨਹੀਂ ਗਾ। ਪੰਜਾਬੀ ਲੋਕ ਅੰਮ੍ਰਿਤਸਰ ਕਹਿੰਦੇ। ਅੰਮ੍ਰਿਤਸਰ ਤੇ ਹੁਣ ਅਸੀਂ ਮੈਨੂੰ ਪ੍ਰੋਨਾਂਸੀਏਸ਼ਨ ਦਾ ਨਹੀਂ ਪਤਾ ਇਹ ਕਿੱਦਾਂ ਦੀ ਗੱਲ। ਮੇਰੇ ਗਹਿਰੀ ਗਦਲੀ ਦੇ ਪਿਛਲੇ ਦਾਦਕੇ ਨਾਨਕੇ, ਉੱਥੋਂ ਤੁਸੀਂ ਪਿੰਡੋਂ ਪੁੱਛ ਲੈਣਾ। ਸੱਚੀ ਮੁੱਚੀ ਮਿੱਠਾ ਜੀ ਘੋੜੇ ਦੇ ਗਹਿਰੀ ਗਦਲੀ ਅੰਮ੍ਰਿਤਸਰ ਦੇ। ਹਾਂਜੀ ਗਹਿਰੀ ਗਦਲੀ। ਹਾਂਜੀ ਗਹਿਰੀ ਸੰਧੂ ਤੇ ਗਹਿਰੀ ਗਦਲੀ ਇਕੱਠੇ ਆ। ਗਹਿਰੀ ਗਦਲੀ ਟੋਇਆ ਟੱਪੇ ਟੱਪ ਹੋ ਗਏ ਗਹਿਰੀ ਗਦਲੀਏ। ਉਹ ਮੈਂ ਅੱਜ ਤੱਕ ਨਹੀਂ ਸੁਣਿਆ ਗਹਿਰੀ ਕਹਿ ਨਹੀਂ ਦਿੰਦੇ ਤੂੰ ਯਾਰ, ਮੈਨੂੰ ਗਹਿਰੀ ਗਦੇ ਚ ਹੀ ਪਾਤਾ। ਗਹਿਰੀ ਗਦਲੀ ਇਹ ਬਹੁਤ ਵੱਡਾ ਇਲਾਕਾ ਸੀ ਉੱਥੋਂ ਦੇ। ਗਹਿਰੀ ਗਦਰੀ ਚੜੀ ਸਮਾਨੀ। ਇਹ ਤੇ ਬਿਮਾਰੀ ਨਹੀਂ ਗਈ ਗਹਿਰੀ ਦੇ। ਗਹਿਰੀ ਗਦਰੀ ਖੱਟਣ ਗਿਆ ਤੇ ਕੱਟ ਕੇ ਲਿਆਂਦਾ ਪਿਸਤੌਲ ਬੰਬ ਮਾਰ। ਤੂੰ ਦੇ ਲੱਗੇ ਬਾਜਾ ਆਹੋ ਅੱਛਾ ਉੱਥੋਂ ਦੇ ਰਹਿਣ ਵਾਲੇ ਸੀ। ਦਾਦਾ ਜੀ ਤੇ ਮੇਰੇ ਕੋਲ ਘੋੜਾ ਔਰ ਪੜਦਾਦਾ ਇਨ ਹੋ ਗਿਆ ਯਾਰ। ਘੋੜਾ ਹੈ ਸੀ ਉਸਤਾਦ ਜੀ, ਉਹਨਾਂ ਨੇ ਇੰਨੇ ਫੰਕਸ਼ਨ ਕੀਤੇ ਉਹਦੇ ਵਿੱਚ ਵੜ ਕੇ। ਨਹੀਂ ਤੋ ਲੱਗੇ ਤੂੰ। ਓ ਯਾਰ ਇਨ ਹੋ ਗਿਆ ਯਾਰ, ਠੀਕ ਵੜ ਗਿਆ ਬਈ। ਉਹ ਕਹਿੰਦੇ ਨਹੀਂ ਯਾਰ, ਉਹ ਬਸ ਕਰ ਯਾਰ ਕੀ ਹੈ। ਅੱਛਾ ਵੈਸੇ ਉਸਤਾਦ ਜੀ ਜੈਨੂਅਲ ਗੱਲ ਹੈ, ਤੁਹਾਡੇ ਵਾਲਦ ਸਾਹਿਬ ਉਹਦੇ ਵਾਲਦ ਤੁਹਾਡੇ ਵਾਲਦ ਜ਼ਿੰਦਾ ਨੇ, ਮਿੱਠੇ ਦੇ ਵੀ ਚਲੇ ਗਏ। ਉਸਤਾਦ ਜੀ ਜਿਹੜੀ ਫੀਲਿੰਗ ਮਿੱਠੇ ਦੀ ਨਾ, ਉਹ ਮੈਂ ਬਹੁਤ ਬਰੀਕ ਵੀ ਨਹੀਂ ਨਾ ਸਮਝਿਆ ਕਿ ਬਾਪ ਜਦੋਂ ਹੋਣਾ, ਉਹ ਤੁਸੀਂ ਰੌਣਕ ਤੋਂ ਸ਼ੁਗਲ ਲਾ ਲਿਆ, ਲੇਕਿਨ ਬਾਪ ਦਾ ਹੋਣਾ ਹੀ ਮਿੱਠਾ ਜੀ। ਇਹ ਜ਼ਿੰਦਗੀ ਦਾ ਸ਼ੁਗਲ ਆ। ਸ਼ੁਗਲ ਤੋਂ ਮੁਰਾਦ ਕਿ ਆਪਣੀ ਖੁਸ਼ੀ ਆ, ਠੀਕ ਹੈ ਨਾ। ਉਹ ਨਹੀਂ ਬਾਪ ਨੂੰ ਸ਼ੁਗਲ ਕਹਿੰਦੇ। ਤੈਨੂੰ ਸ਼ਰਮ ਹੈ ਨਹੀਂ? ਦੁਨੀਆ ਦਾ ਸਭ ਤੋਂ ਖੂਬਸੂਰਤ ਰਿਸ਼ਤਾ ਉਹਨੂੰ ਸ਼ੁਗਲ ਕਹਿੰਦੇ। ਮੈਂ ਐਂਜਲ ਨਾਲ ਕਰਨ ਡਿਆ, ਮੈਂ ਸ਼ੁਗਲ ਹੀ ਗੱਲ। ਦਾਨਿਸ਼ ਭਾਈ ਅਲਫਾਜ਼ ਦੀ ਅਦਾਇਗੀ ਗਲਤ ਹੋ ਗਈ। ਨਹੀਂ ਇਹ ਕੀ ਗੱਲ ਹੋਈ ਕਿ ਅਗਰ ਹੁੰਦੇ ਤੇ ਚਲੋ ਥੋੜੀ ਦੇਰ ਹੋਰ ਸ਼ੁਗਲ ਮਿਲਣ ਲੱਗ ਜਾਂਦਾ। ਮਤਲਬ ਤੂੰ ਪਿਓ ਰੱਖਿਆ ਕਿ ਤੂੰ ਅੱਲਾ ਮਾਫੀ ਦੇਵੇ ਬਿਲੀਅਟ ਰੱਖੀ ਹੈ। ਉਹਦੇ ਦੇ ਕਿਹੜੇ ਪਾਗਲ ਸੀਗੇ। ਸ਼ੁਗਰ ਮੇਲਾ ਅੱਲਾ ਮਾਫ ਕਰੇ। ਵੀ ਗੱਲ ਇਹਦਾ ਬੁੜਾ ਜਾਨ ਤੋਂ। ਓਏ ਪੁਰਾਣੇ ਜਿਹੜੇ ਬੁੜੇ ਸੀ ਉਹ 6 ਪਾਕਟਾਂ ਵਾਲੇ ਹੁੰਦੇ ਸੀ। ਥੱਲੇ ਉਹਨਾਂ ਨੇ ਇੱਕ ਫਤੂਈ ਟੈਪ ਪਾਈ ਹੁੰਦੀ ਸੀ, 4 ਉੱਥੇ 2 ਬਾਹਰ, 8-8 ਪਾਕਟਾਂ ਵਾਲੇ ਵੀ ਅੱਬੂ ਹੁੰਦੇ। ਜੇ 10 ਪਾਕਟਾਂ ਵਾਲੇ ਅੱਬੂ। ਜੇ ਕਿਤੇ ਸਤਾਈ ਤੁਰੇ ਜਾਂਦੇ 10 ਰੁਪਏ ਮੰਗ ਲੈ, ਇਸ ਕਿਸਮ ਦਾ ਪਹਿਲੇ ਕਮੀਜ਼ ਤਾਂ ਕਰਨਾ। ਹਾਂ ਤਾਂ ਬੋਲ ਨਹੀਂ ਆ ਗਿਆ। ਹਾਂਜੀ ਸ਼ੁਗਲ ਤਾਂ ਮੈਂ ਨਹੀਂ ਸਮਝ ਯਾਰ ਮੇਰੇ ਕਹਿਣ ਦਾ ਮਕਸਦ ਅਬੂ ਜੀ ਤੋਂ ਪਾਕਿਸਤਾਨੀ ਹੁੰਦੇ। ਉਹਨਾਂ ਦੇ ਕੋਲ ਮੈਂ ਬਹਿਣਾ, ਲੱਕ ਤੇ ਤਿੰਨ ਟੈਡੀ ਪਾ ਕੇ ਖੇਲਦੇ। ਉਹਨਾਂ ਦੇ ਕੋਲ ਬਹਿਣੇ, ਰੌਣਕ ਮੇਲਾ ਲਾਉਂਦੇ, ਕੁਝ ਸ਼ੁਗਲ ਮੇਲਾ ਕਰਦੇ। ਕੌਣ ਗਿਆ ਸੀ ਸਾਡੇ ਨਾਲ ਜਦੋਂ ਅਸੀਂ ਮੈਂ ਗਿਆ ਫਰੀਦ। ਤੂੰ ਗਿਆ ਸੀ ਯਾਰ? ਅਸੀਂ ਇੱਕ ਵੀਡੀਓ ਵੀ ਬਣਾਈ ਸੀ। ਸਾਜੀ ਉਹ ਮਿੰਟ ਦਿਓ ਨਾ। ਉਹ ਨਹੀਂ, ਉਹ ਇੱਕ ਹੈਗੀ ਸੀ ਕਿਸੇ ਕੋਲ ਲੈ ਗਿਆ। अब्दुल्ला ने बनाई थी साजी। नहीं, इस बार जो ईंधन के लिए कट के गिरा है, चिड़ियों को बड़ा प्यार था उस बूढ़े शजर से। प्यो जो चले जाते ने उस्ताद जी ਸ਼ੁਗਲ ਮੁੱਕ ਜਾਂਦੇ। ਦਾਦਾ ਕਿੱਥੇ ਗਿਆ? ਤੈਨੂੰ ਇੱਕ ਗੱਲ ਮੈਂ ਪੁੱਛੀ ਕਿ ਹਿੱਸਾ ਤਾਂ ਉਹਦਾ ਨਹੀਂ ਮੈਨੂੰ ਜਵਾਬ ਮਿਲਿਆ। ਪੂਰਾ ਆਪਣਾ ਹਜਰੋ ਨਸਫ ਉਹ ਖਾ ਗਿਆ ਕਰ ਦਿੱਤਾ। ਹਿੱਸਾ ਸਾਨੂੰ ਤੇ ਨਹੀਂ ਮਿਲਿਆ ਭਰਾਵਾ, ਇਹਨਾਂ ਨੂੰ ਮਿਲਿਆ। ਤੈਨੂੰ ਹਾਲੇ ਮਿਲਣਾ ਵਾ ਉਹ ਮੈਨੂੰ ਪਤਾ ਵਾ ਕਿੰਨਾ ਕੁ ਮਿਲਣਾ ਵਾ। ਪੀ ਗਏ ਆ ਹੁਣ ਕੀ ਮਿਲਣਾ। ਤੈਨੂੰ ਮਿਲਣਾ ਹਿੱਸਾ? ਤੈਨੂੰ ਮਿਲਿਆ? ਮਿਲੇਗਾ ਕਿੰਨਾ ਕ? ਇਹੀ ਕੋ 5-7 ਲੱਖ ਆ ਜਾਊਗਾ। ਵਾਹ, ਤੂੰ ਤੇ ਮੇਰੇ ਤੋਂ ਚੰਗਾ ਰਹਿ ਗਿਆ ਬਈ। ਉਹ ਕਿਰਾਏ ਦੇ ਮਕਾਨ ਚੋਂ ਕਿਹੜਾ ਹਿੱਸਾ ਯਾਰ? ਉਹੀ ਤੇ ਮੈਂ ਕਹਿ ਰਿਹਾ, ਜਿਹੜਾ ਆਪਣਾ ਸੀ ਉਹਦੇ ਚੋਂ। ਨਾਲੇ ਮੈਂ ਇੱਕ ਨਿਚੋੜ ਕਰ ਲਿਆ ਮਿੱਠਾ ਜੀ, ਜੇ ਤਰੱਕੀ ਕਰਨੀ ਹੈ ਨਾ ਜ਼ਿੰਦਗੀ 'ਚ, ਮਾਂ ਪਿਓ ਦਾ ਵਸਾ ਨਾ ਕਰ। ਹਾਂ
ਯਾਰ ਭਾਈ ਜਿੰਨੇ ਮਾਪਿਆਂ ਨੂੰ ਸਤਾਇਆ ਫਲ ਵੀ ਉਹਨੂੰ ਹੀ ਲੱਗੇ। ਸਹੀ ਗੱਲ ਹੈ। ਮੈਂ ਤੇ ਆਂਦੇ ਠੁੱਡਾ ਕਰਾ ਦੇਣਾ ਮਾੜਾ ਜਿਹਾ। ਖਿਆਲ ਕਰ ਭਾਈ ਕਿੰਨੇ ਦਿਨ ਹੋ ਗਏ ਅੱਬੂ ਦਾ ਮੋਦੂ ਨਹੀਂ ਕੀਤਾ, ਮੈਂ ਕਿਹਾ ਮਾਰਾ ਨਹੀਂ ਉਹ ਪਤਾ ਅੱਛਾ ਇਹਨਾਂ ਨੂੰ ਮੈਂ ਜਦੋਂ ਇਹ ਦੋਵੇਂ ਆਏ ਨਾ, ਇਹਨਾਂ ਦੀ ਪਹਿਲੀ ਤੇ ਆਖਰੀ ਜੁਗਤ ਇਹ ਹੁੰਦੀ ਸੀ ਬੁੜੇ ਵਾਲੀ। ਮੈਂ ਇਹਨਾਂ ਨੂੰ ਰੋਕਿਆ, ਮੈਂ ਕਿਹਾ ਬੁੜੇ ਦੀ ਨਹੀਂ ਜੁਗਤ ਕਰਨੀ, ਲੇਕਿਨ ਹਟਦਾ ਨਹੀਂ ਸਭ ਤੋਂ ਫੇਵਰਟ ਇਹ ਆ ਮੋਦੂ ਬੁੜੇ ਦਾ। ਹਾਂਜੀ ਇਹਦੀ ਗਰਲਫ੍ਰੈਂਡ ਇਹਦੇ ਲਈ ਬਿਰਿਆਨੀ ਲੈ ਕੇ ਆਈ ਤੇ ਇਹਨੇ ਇੰਜ ਕਰਕੇ ਚਮਚਾ ਚੁੰਮਿਆ ਕਿ ਇਹ ਮੇਰੀ ਗਰਲਫ੍ਰੈਂਡ ਨੇ ਧੋਤਾ ਹੋਣਾ। ਉਹ ਕਹਿੰਦੀ ਇਹ ਅੱਜ ਸਾਡਾ ਚਮਚਾ ਨਾਲ ਹੀ ਚ ਡਿੱਗਿਆ ਸੀ। ਹੈ ਇਹਦੀ ਗੱਲ ਦਾ ਤਾਂ ਨਾ ਗੁੱਸਾ ਨਾ ਤੁਹਾਡਾ ਅੱਲਾ ਨੇ ਇੰਨਾ ਦਿੱਤਾ ਬੱਚਿਆਂ ਦੀ ਵੀ ਮੈਂ ਇੱਕ ਗੱਲ ਕਰ ਰਿਹਾ ਵੀ ਯਾਰ ਸਿਆਣਾ ਬਣਾ ਬੰਦਾ ਵਾ, ਇਹਨੂੰ ਕੋਈ ਤਾਂ ਬਾਬਾ ਐਕਸ-ਰੇ ਕਰਾਓ। ਹਜਾ ਚਾਹੀਦੀ ਹੈ ਯਾਰ ਬੰਦੇ। ਅੱਛਾ ਇਹ ਕੀ ਗੱਲ ਹੋਈ ਭਲਾ? ਪਲੀਜ਼ ਐਕਸਰੇ ਕਰਾ ਅੱਲਾ ਨੇ ਇੰਨਾ ਨਹੀਂ ਦਿੱਤਾ ਯਾਰ, ਤੇ ਮੇਰੇ ਜ਼ਹਿਨ ਤੇ ਅਸਰ ਹੋ ਗਿਆ ਇਸ ਗੱਲ ਦਾ। ਯਾਰ ਅੱਲਾ ਨੇ ਸਿਟੀ ਕਸਮ ਹੈ ਮੇਰੇ ਦਿਲ ਤੇ। ਉਹ ਯਾਰ ਸਿਟੀ ਦੀ ਨਹੀਂ ਗੱਲ ਕਿ ਹੈ ਕਿਹੜੀ ਗੱਲ ਆ? ਯਾਰ ਉਹ ਕੀ ਹੁੰਦਾ ਵਾ ਇਹਦੇ ਨਾਲ ਕੀ ਕੋਈ ਘਟ ਜਾਣਾ ਤੁਹਾਡਾ? ਉਹ ਯਾਰ ਫਰੀਦ ਨਹੀਂ ਯਾਰ, ਉਹ 4 ਬੰਦਿਆਂ 'ਚ ਬੈਠੇ ਬੰਦੇ ਵੇਖਣ ਦੇ ਨੇ, ਚਲੋ ਫਿਰ 2-3 ਕੈਮਰਾਮੈਨ ਵੀ ਨੇ, ਉਹਨਾਂ 'ਚ ਵੀ ਬੰਦੇ ਸਮਝਦਾਰ ਨੇ। ਇਹ ਕੀ ਗੱਲ ਹੋਈ? ਇਹਦਾ ਹੁਣ ਇਹ ਮਸ਼ੂਕ ਆਈ ਤੇ ਚਮਚਾ ਇਹ ਨਾਲ ਹੀ ਸਾਜੀ ਉਹਨਾਂ ਦਾ ਹੱਲ ਕੀ ਆ? ਹੱਲ ਯਾਰ ਤਦਾਬ ਭਾਵੇਂ ਉਹਨੂੰ ਬਕਾਲ ਫਰਾਦ ਦੇ ਵਾਲਾ ਫਿਰ ਕਾਲ ਚਲਾ ਦਿਓ, ਉਹ ਕੈਦ ਕਰਾ ਦਿਓ। ਉਹ ਯਾਰ ਨਹੀਂ, ਇੱਕ ਗੱਲ ਹੁੰਦੀ ਹੁਣ ਤੂੰ ਮਤਲਬ ਕਿ ਬਹੁਤ ਘਟ ਗਿਆ, ਚੰਗੀ ਮਹਿਫਲ 'ਚ ਹਰਕਤ ਕਰਕੇ ਕਵੇਂ ਦਾ ਹੱਲ ਕੀ ਆ? ਇਹਦਾ ਹੱਲ ਹੈ ਤੂੰ ਬਿਸਤ ਹੋਇਆ। ਬਿਸਤ ਹੋ ਗਿਆ, ਮੈਂ ਸਰ ਸਿਰ ਸੁੱਟ ਕੇ ਬੈਠ ਨਹੀਂ ਯਾਰ ਤੈਨੂੰ ਇੱਕਦਮ ਕਿੱਥੋਂ ਆਈ ਗੱਲ ਤੇਰੇ ਤੇ? ਆਈ ਕਿੱਥੋਂ? ਮੈਂ ਉਹ ਵਜ੍ਹਾ ਜਾਣਨਾ ਚਾਹੁੰਦਾ ਜਿੱਥੋਂ ਤੇਰੇ ਜ਼ਿਹਨ 'ਚ ਆਈ। ਕਿੰਨੇ ਕਿਹਾ ਮਤਲਬ ਤੈਨੂੰ ਕੀ ਲੱਗਾ ਕਿ ਇਹ ਕੀ ਸ਼ੋ ਹੋ ਰਿਹਾ ਵਾ? ਉਹ ਮੈਂ ਸਰ ਇਸ ਲਈ ਗੱਲ ਕੀਤੀ ਓਏ ਯਾਰ ਮੇਰੀ ਗੱਲ ਸੁਣਨਾ, ਕੀ ਲੱਗਾ? ਲੱਗਾ ਇਹ ਅੱਲਾ ਦੇ ਬੰਦਿਆ, ਮੈਂ ਸਿਰਫ ਇਹ ਪੁੱਛ ਰਿਹਾ ਕਿ ਅਸੀਂ ਕੱਲ ਸ਼ੁਰੂ ਕੀਤਾ ਚੈਨਲ, ਹਾਲੇ ਅਸੀਂ ਸਿੱਖ ਰਹੇ। ਤੂੰ ਨਾ ਕਰ, ਤੈਨੂੰ ਜਦੋਂ ਪਤਾ ਇਹ ਜਮ ਮਸ਼ੂਕ ਦੀ ਲੈ ਕੇ ਆਈ ਤੇ ਚਮਚੀ ਨੇ ਚੁੰਮੀ ਤੇ ਉਹਨੇ ਕਿ ਨਾਲੇ 'ਚ ਡਿੱਗੀ ਸੀ। ਯਾਰ ਕੋ ਖੁਦਾ ਦਾ ਖੌਫ ਆ ਯਾਰ। ਅੱਲਾ ਦੇ ਯਾਰ ਇਹ ਗੱਲ ਜਰਮ ਉਸਤਾਦ ਜੀ ਕਿਧਰ ਨਹੀਂ ਪਤਾ ਕਿਉਂ ਇਹ ਤਾਂ ਕੋਈ ਨਹੀਂ ਕੀਤੀ ਜਾ ਸਕਦੀ ਯਾਰ। ਅੱਛਾ ਤੁਸੀਂ ਸਮਝਦੇ ਕਿ ਮੈਂ ਸ਼ੋਅ ਦਾ ਹਿੱਸਾ ਕਰਨ ਲਿਆ? ਸਭ ਯਕਦਮ ਜੁਗਤ ਕਰਕੇ ਬਚ ਗਿਆ। ਯਾਰ ਹੋ ਜਾਂਦੀ ਉਸਤਾਦ ਜੀ, ਇੱਕ ਅੱਧੀ ਕੋਈ ਗੱਲ ਨਹੀਂ। ਉਹ ਉਸਤਾਦ ਜੀ ਬੜੇ ਬੜੇ ਅੱਛੇ ਪੜ੍ਹੇ ਲਿਖੇ ਸ਼ਰੀਫ ਆਦਮੀ ਭਾਈ ਕਲਗੀਆਂ ਵਾਲੇ ਬੰਦੇ ਸ਼ੋਅ ਵੇਖਦੇ, ਕੀ ਮੇਰੇ ਤੇ ਲਾਹਨਤ ਪਵਾ ਰਹੇ ਤੁਸੀਂ? ਉਹ ਨਹੀਂ, ਉਹਨਾਂ ਨੇ ਕੁਝ ਓ ਯਾਰ ਉਹਨਾਂ ਨੂੰ ਸਾਰਾ ਪਤਾ ਵਾ। ਪਤਾ ਤੇ ਹੈ ਉਸਤਾਦ ਜੀ, ਇੰਨਾ ਐਕਸ਼ਨ। ਓ ਯਾਰ ਐਕਸ਼ਨ ਯਾਰ ਪਹਿਲੇ ਮੈਨੇ ਨਹੀਂ ਹਜ਼ਮ ਹੁੰਦੀ ਗੱਲ ਕਿਹੜੀ ਹੁੰਦੀ, ਬਾਪ ਦੀ ਕਿਹੜੀ ਇਹ ਮਸ਼ੂਕ ਦੀ ਹੈ ਚਮਚੀ ਲੈ ਕੇ ਨਾਲੇ 'ਚ ਡਿੱਗ ਕੇ ਚੁੰਮ। ਯਾਰ ਦੱਸ ਯਾਰ ਖੁਦਾ ਦੀ ਕਸਮ ਹੈ ਕਿਹੜੀ ਯਾਰ ਗੱਲ ਹੈ ਯਾਰ? ਵੇਖੋ ਤੂੰ ਇਸ ਜੁਗਤ ਦੀ ਵਜ੍ਹਾ ਤੋਂ ਚੁੱਕਿਆ ਜਾਣਾ ਕਿਸੇ ਨੇ। ਕੋਈ ਯਾਰ ਮੇਰੀ ਗੱਲ ਸਰ, ਇਹ ਵੀ ਇਦਾਂ ਦੀ ਗੱਲ ਕਰੇ ਨਾ ਤੇ ਚਲੋ ਉਹਦਾ ਇੱਕ ਗੱਲ ਹੁੰਦੀ ਆ ਕਿ ਉਹਦੇ ਗੱਲ ਤੋਂ ਨਹੀਂ, ਉਹਦੇ ਸਟਾਈਲ ਤੋਂ ਲੋਕੀ ਹੱਸ ਆਉਂਦੇ। ਉਹ ਤੂੰ ਕਿਸ ਮਾਨ ਤੇ ਕਰ ਦਿੱਤੀ? ਉਹ ਉਸਤਾਦ ਜੀ ਪਤਾ ਕੀ ਗੱਲ ਆ, ਤੁਸੀਂ 5-6 ਮਿੰਟ ਦਾ ਕੰਟੈਂਟ ਬਣਾ ਲੈਣ, 1 ਮਿੰਟ ਯਾਰ ਕੱਟਣ ਤੇ ਜਗ੍ਹਾ ਕੋਈ ਨਹੀਂ ਗੱਲ ਕਰ ਦਿੰਦਾ ਕੋਈ। ਇਹਦੀ ਜਗ੍ਹਾ ਤੂੰ ਖੁਦਾ ਦੀ ਕਸਮ ਹੈ ਕੋਈ ਵੀ ਗੱਲ ਕਰਦਾ ਉਹਦੇ ਨਾਲ ਅੱਛੀ ਹੋਣੀ ਸੀ। ਉਹਦਾ ਹੀ ਕਹਿ ਦਿੰਦਾ ਕੰਬਾ ਹੁੰਦਾ ਹੀ ਹਾਂ, ਤੂੰ ਦੇ ਕਹਿ ਦੇਣਾ ਵਧਣ ਵਾਲਾ ਸ਼ਵਾਰਮਾ ਹੁੰਦਾ। ਉਹ ਭਾਈ ਹੁਣ ਉਹ ਯਾਰ ਉਹ ਇੱਕ ਬੰਦਾ, ਉਹ ਸੁਣਿਆ ਸ਼ਾਇਰ ਵਾਲਾ ਸਾਹਿਬ, ਉਹ ਜਿਹੜਾ ਇੱਕ ਬੰਦੇ ਕੋ ਜਾਂਦਾ ਇਸਲਾਹ ਕਰਾਉਣ, ਕਹਿੰਦਾ ਜੀ ਸਵੇਰ ਮੇਰੀ ਮੁਸ਼ਾਇਰੇ 'ਚ ਹਾਜ਼ਰੀ ਹੈ, ਇਹ 2 ਸ਼ੇਰ ਨੇ, ਲੇਕਿਨ ਉਹਨਾਂ ਨੇ ਕਿਹਾ ਤੂੰ ਇੱਕ ਪੜਨਾ ਤੇ ਤੁਸੀਂ ਦੱਸ ਦਿਓ ਵੀ ਮੈਂ ਦੋਵਾਂ 'ਚੋਂ ਕਿਹੜਾ ਪੜਾ, ਕਿਹੜਾ ਸੁਣਾਵਾਂ? ਉਹਨੇ ਕਿਹਾ ਸੁਣਾ। ਉਹ ਪਹਿਲਾ ਸ਼ੇਰ ਸੁਣਾਉਂਦਾ, ਸੁਣ ਕੇ ਕਹਿੰਦਾ ਦੂਜਾ ਸੁਣਾ ਦੀ। ਦੂਜਾ ਸੁਣਦਾ ਹੀ ਨਹੀਂ। ਉਹਨੇ ਕਿਹਾ ਦੂਸਰਾ, ਉਹਨੇ ਕਿਹਾ ਜਿੱਡਾ ਮਰਜ਼ੀ ਘਟਿਆ ਹੋਵੇ ਇਹਨੂੰ ਤੋਂ ਘਟਿਆ ਨਹੀਂ ਹੋ ਸਕਦਾ। ਉਹ ਯਾਰ ਤੂੰ ਕੋਈ ਗੱਲ ਕਰਦੇ, ਤੂੰ ਕਹੇ ਯਾਰ ਇਹ ਆਪਣੀ ਮਸ਼ੂਕ ਨਾ ਜਾਣਦਿਆ ਸੀ, ਅੱਗੋਂ ਕੋਈ ਕਰਦੇ ਚ ਰਕਸ਼ਾ ਵੱਜ ਗਿਆ, ਇਹਨੇ ਕਿਹਾ ਇਦਾਂ ਤਾਂ ਕੁਛ ਆਲ ਫੋਲ ਕਰ ਦਿੰਦਾ ਕੁਛ। ਉਹ ਯਾਰ ਕੀ ਗੱਲ ਹੈ, ਚਮਚੀ ਚੁੰਮੀ ਮਸ਼ੂਕ ਕਹਿੰਦੀ ਮੇਰੀ ਨਾਲੀ ਚ ਡਿੱਗੀ ਸੀ। ਉਹ ਯਾਰ ਕੀ ਵੱਡੀ ਗੱਲ। ਉਹ ਯਾਰ ਨਹੀਂ ਯਾਰ ਅੱਗੋਂ ਉਹਨੂੰ ਤੂੰ ਮਤਲਬ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਯਾਰ ਗੱਲ ਇਹਨੇ ਕੀਤੀ ਘਟਾ ਸਾਨੂੰ ਉਹਦੇ ਸਾਹਮਣੇ ਉਸਤਾਦ ਫਖਰ ਕਰਨਾ ਚਾਹੀਦਾ, ਉਹ ਫਖਰ ਕਰਨਾ ਚਾਹੀਦਾ। ਐਡੀ ਵੱਡੀ ਗੱਲ ਤੁਹਾਡੇ ਛੋਟੇ ਜਿਹੇ ਓਏ ਮੈਨੂੰ ਕੱਲਾ ਫਖਰ ਨਹੀਂ, ਮੈਨੂੰ ਗੌਰਵ ਫਖਰ ਕਰਨਾ ਚਾਹੀਦਾ। ਨੂੰ ਤਾਂ ਫਖਰ ਜ਼ਮਾਨ ਕਰਨਾ ਚਾਹੀਦਾ। ਮੈਂ ਤਾਂ ਕਹਿੰਦਾ ਮੁੰਡੇ ਨੂੰ ਠੰਡਾ ਪਾਣੀ ਪਿਲਾਓ ਮਾਰਾ। ਓਏ ਤੂੰ ਇਹਦੇ ਨਾਲ ਫਿਰਦਾ ਰਿਹਾ ਸਾਰੀ ਓਏ ਅੱਲਾ ਮਾਫ ਕਰੇ, ਤੂੰ ਮੈਨੂੰ ਵੀ ਮਰਵਾਤਾ ਹੀ ਦੌੜ ਪਿੱਟੇ ਨੂੰ। ਬਰਬਾਦ ਤੂੰ ਇਹ ਕਹਿ ਅੱਛਾ ਵੀ ਛੱਡ ਤੂੰ ਸਹੀ ਦੱਸੀ, ਤੇਰੇ ਜ਼ਿਹਨ 'ਚ ਕਿੰਨੇ ਪਰਸੈਂਟੇਜ ਸੀ ਕਿ ਇਸ ਗੱਲ ਤੋਂ ਬਾਅਦ ਇਹ ਸਾਰੇ ਹੱਸਣਗੇ? ਉਸਤਾਦ ਜੀ ਮੇਰੀ ਗੱਲ ਸੁਣੋ, ਮੈਨੂੰ ਤਾਂ 100% ਸੀ ਕਿ ਹੱਸਣਗੇ, ਲੇਕਿਨ ਤੁਹਾਡੇ ਨਹੀਂ ਜ਼ਿਹਨ 'ਚ ਲੱਗੀ, ਉਹ ਬਰੀਕ ਗੱਲ ਸੀ, ਤੁਹਾਨੂੰ ਨਹੀਂ ਪਤਾ। ਓਏ ਆ ਬਰੀ ਗੱਲ ਸੀ। ਮਸ਼ੂਕ ਦੇ ਵਾਸਤੇ ਕੁਝ ਲੈਣ ਆਈ, ਇਹਨੇ ਚਮਚੀ ਚੁੰਮੀ ਵੀ ਮੇਰੀ ਮਸ਼ੂਕ ਦੀ ਆ, ਉਹ ਕਹਿੰਦੀ ਹੈ ਤੇ ਨਾਲੀ 'ਚ ਡਿੱਗੀ ਸੀ। ਅੱਛਾ ਇਸ ਗੱਲ ਨੂੰ ਸੋਚ ਕੇ ਤੂੰ ਅੱਗੋਂ ਇਹ ਵੀ ਸੋਚਿਆ ਕਿ ਇਹ ਹੱਸਣਗੇ? ਬਰੀਕ ਗੱਲ ਆ ਉਸਤਾਦ ਓ ਯਾਰ ਇੰਨੀ ਬਰੀਕ ਗੱਲ ਆ। ਯਾਰ
ਓਏ ਕੋਈ ਕਾਨੂੰਨ ਨਹੀਂ ਹੈਗਾ ਯਾਰ ਇਹਦਾ ਕੋਈ ਇਹਨੂੰ ਓਏ ਯਾਰ ਅਗਰ ਫਿੱਕੀ ਜੁਗਤ ਤੇ ਸਜ਼ਾ ਹੁੰਦੀ ਨਾ, ਖੁਦਾ ਦੀ ਕਸਮ, ਇਹਨੂੰ ਉਹਨਾਂ ਨੇ ਕਹਿਣਾ ਸੀ ਇਹਨੂੰ ਮਰਨ ਤੋਂ ਬਾਅਦ ਫੇਰ ਚੁੱਕੋ, ਫੇਰ ਲਟਕਾਓ, ਫੇਰ ਚੁੱਕੋ, ਫੇਰ ਲਟਕਾਓ, ਔਰ 8-10 ਦਿਨ ਇਹਨੂੰ ਇਦਾਂ ਕਰਦੇ ਰਹੋ। 8 ਬਾਰ ਫਾਂਸੀ ਦੇ ਦੋ, ਇਹ ਗੱਲ। ਓਏ ਯਾਰ ਤੈਨੂੰ ਉਹ ਹੱਦ ਹੁੰਦੀ ਹੈ ਯਾਰ। ਯਾਰ ਕੋਈ ਗੱਲ ਬਣਾ ਲਓ, ਕੋਈ ਗੱਲ ਬਣਾ, ਐਵੇਂ ਕੋਈ ਗੱਲ ਕਰ। ਇਹ ਆਪਣੀ ਮਸ਼ਹੂਰ ਨਾ ਮਹਿੰਗੇ ਹੋਟਲ ਚ ਗੁੱਲੇ ਵਾਲਾ ਬਾਜਾ ਵਜਾਣ, ਆ ਲੈ ਇਹ ਕਹਿ ਦੇਣਾ ਆ ਵੇ ਨਾ। ਅੱਛਾ ਮਹਿੰਗੀ ਹੋਟਲ ਚ ਗੁੱਲੇ ਵਾਲਾ ਵਾਜਾ ਵਜਾਉਂਦੇ ਆ, ਗੱਲ ਤੇ ਬਣਦੀ ਹੈ। ਉਹ ਚਮਚੀ ਚੁੰਮੀ ਉਹਨੇ ਕਿਹਾ ਨਾਲੇ ਚ ਡਿੱਗੀ। ਓਏ ਕੀ ਅੱਜ ਕਿਤਾਬਾਂ 'ਚ ਲਿਖਣ ਵਾਲੀ ਗੱਲ ਹੈ, ਤੁਸੀਂ ਜ਼ਾਇਆ ਕਰਤੀ। ਓਏ ਜੁੱਤੀ ਤੇ ਲਿਖਣ ਵਾਲੀ ਵੀ ਨਹੀਂ। ਉਹ ਜਦੋਂ ਪਤਾ ਨਹੀਂ ਕਹਿੰਦਾ ਮੈਂ ਤੇਰੀ ਗੱਲ ਜੁੱਤੀ ਤੇ ਨਹੀਂ ਲਿਖਦਾ, ਇਹ ਉੱਤੇ ਵੀ ਲਿਖ ਲੈਣੇ ਗੱਲ ਨਹੀਂ। ਉਹ ਉਸਤਾਦ ਜੀ ਸੁਨਹਿਰੀ ਹਰੂਫ ਨਾਲ ਲਿਖਣ ਵਾਲੀ ਭਾਈ ਜਾਨ ਕੇ ਮੈਨੂੰ ਤੂੰ ਫਿਕਰ ਪਾਤੀ, ਯਕੀਨ ਕਰ। ਮੈਂ ਹੁਣ ਆਉਣ ਵਾਲੇ ਵਕਤ 'ਚ ਜਿਹੜੀ ਪਲੈਨਿੰਗ ਕਰ ਰਿਹਾ ਤਾਂ ਮੈਨੂੰ ਸੋਚਣਾ ਪੈਣਾ ਹੁਣ। ਮੈਂ ਤੇ ਤੁਹਾਨੂੰ ਕਿਹਾ ਮੈਨੂੰ ਅੱਗੇ ਲਿਆਓ, ਹੈ ਮੈਂ ਤੇ ਤੁਹਾਨੂੰ ਕਿਹਾ ਮੈਨੂੰ ਅੱਗੇ ਨਹੀਂ ਇਸ ਗੱਲ ਤੋਂ ਬਾਅਦ ਮੈਂ ਵੀ ਹੈਰਾਨ ਆ ਕਿ ਯਾਰ ਅਸੀਂ ਇੱਥੇ ਕਿੰਨੀ ਕੁ ਦੇਰ ਹੋਰ ਇਦਾਂ ਦੀਆਂ ਗੱਲਾਂ ਬਰਦਾਸ਼ਤ ਅਸਲ ਚ ਨਾ ਇਹ ਅੱਜ ਕਿਤੇ ਮੈਨੂੰ ਲੱਗਦਾ ਘਰੋਂ ਪਰੇਸ਼ਾਨ ਆਇਆ ਤਾਂ ਇਹਨੂੰ ਸਮਝ ਨਹੀਂ ਆਈ। ਉਹ ਯਾਰ ਮੇਰੀ ਗੱਲ ਸੁਣ, ਇੱਕ ਅੱਖ ਬੰਦ ਕਰਾ ਕੇ ਨਾ ਇਦਾਂ ਦੀਆਂ ਕਿੰਨੀਆਂ ਗੱਲਾਂ ਬਣਾ ਲਾ ਐਂ ਕਰਕੇ ਸੁੱਤੇ ਪੇਚ। ਮਸ਼ੂਕ ਇਹਦੀ ਆਈਸਕ੍ਰੀਮ ਲੈ ਕੇ ਆਈ, ਉਹ ਚਮਚੀ ਇੰਜ ਕਰਨ ਲੱਗਾ, ਉਹਨੇ ਕਿਹਾ ਹਾਂ ਇਹ ਤੇ ਮੈਂ ਆਪਣੇ ਭਰਾ ਦੀ ਜੁੱਤੀ ਤੇ ਲੋ ਕੱਢੀ ਸੀ। ਓਏ ਹੋਏ ਹੋਏ ਕਿੰਨੀਆਂ ਬਣਾ ਲਾ, ਨਾਲ ਹੀ ਨਹੀਂ ਤੁਸੀਂ ਆ ਸਕਦੇ। ਕਰੋੜ ਬਣਾ ਲਾ ਇਦਾਂ ਦੀ। ਯਾਰ ਨਹੀਂ ਮੈਨੂੰ ਵੀ ਸ਼ਰਮਿੰਦਗੀ ਹੋਈ ਇਹ ਨਾ। ਇਹ ਆਪਣੇ ਦੋਸਤ ਨੂੰ ਕਹਿੰਦਾ ਯਾਰ ਸਿਗਰਟ ਦਾ ਕਾਸ਼ ਲਵਾਈ, ਉਹਨੇ ਸਿਗਰਟ ਦੇ ਕੇ ਨਾਲ ਦੇ ਨੂੰ ਕਹਿੰਦਾ ਕੈਸਾ ਮੈਂ ਜ਼ਮੀਨ ਤੋਂ ਟੋਟਾ ਚੁੱਕਿਆ ਸੀ। ਹੁਣ ਬਣਾ ਲਾ 50 ਬਣਾ ਲਾ ਇਦਾਂ ਦੀ। ਤੂੰ ਆਪਣੇ ਇੱਥੇ ਸੱਚ ਨਹੀਂ ਨਾ ਆਇਆ ਯਾਰ ਇੱਕ ਮਿੰਟ ਦਾਨਿਸ਼ ਓ ਭਾਈ ਹੋ ਸੁਣੋ ਮੇਰੀ ਗੱਲ ਸੁਣੋ ਉਸਤਾਦ ਜੀ ਇਹ ਗੱਲ ਤੇਰੇ ਵਾਲੀ ਸੁਣ ਕੇ ਤੇ ਐਂਬੂਲੈਂਸ ਖੜੀ ਬਾਹਰ ਵੀਰਾਂ ਨੂੰ ਹੁਣ ਲੈ ਕੇ ਜਾਣਾ, ਹੱਸ ਕੇ ਪਾਗਲ ਹੋ ਗਏ। ਘੰਟਾ ਕਲੈਬ ਨਹੀਂ ਰੁਕੀ ਹਨਾ। ਦੱਸ ਨਹੀਂ, ਅੱਗੋਂ ਸ਼ਰਮਿੰਦਾ ਨਹੀਂ ਹੁੰਦੇ ਆ। ਸਾਜੀ ਬੱਚਾ ਉਦੋਂ ਉਹ ਕੀ ਨੂੰ ਇੰਗਲਿਸ਼ ਚ ਕਹਿੰਦੇ ਕਮੈਂਟ ਕੀ ਕਰ ਰਿਹਾ, ਡਿਫੈਂਡ ਕਰ ਰਿਹਾ। ਭਾਈ ਦਾਨ ਚ ਮਾਜ਼ਰਤ ਕਰ, ਸੌਰੀ ਕਰ ਉਹਨੂੰ ਮਾਜ਼ਰਤ। ਉਹ ਪਾਗਲਾ ਓਏ ਕੁਛ ਗੁਨਾਹਾਂ ਦੀ ਮਾਜ਼ਰਤ ਨਹੀਂ ਹੁੰਦੀ ਓਏ। ਤੁਸੀਂ ਮੈਨੂੰ ਸਗੋਂ ਅਵਾਰਡ ਦਿਓਗੇ ਯਾਰ, ਤੂੰ ਦਾਨਿਸ਼ ਵੱਡੀ ਗੱਲ ਇਹਨੂੰ award ਮੇਰਾ ਦਿਲ ਕਰਦਾ ਮੈਂ ਤੈਨੂੰ ਕਿਤੇ ਵਾੜ ਦੇ। ਇਹਨੇ ਕਰਦੇ ਜਿੰਨੀ ਗਰਮੀ ਪੈਂਦੀ ਮੈਨੂੰ ਤੇਰੀ ਸਜ਼ਾ, ਮੈਨੂੰ ਕੋਈ ਬੰਦਾ ਕਹੇ ਮੈਂ ਤੈਨੂੰ ਉਹ ਨਵੀਦ ਵਾਲੇ ਕਮਰੇ 'ਚ ਏਸੀ ਲਾ ਕੇ ਬੰਦ ਕਰਕੇ ਉੱਥੇ ਬੰਦ ਕਰਦੇ ਆ, ਤੈਨੂੰ 17 ਘੰਟੇ ਤੈਨੂੰ ਮੈਂ ਬਾਹਰ ਨਾ ਕੱਢਾਂ। ਚਲੋ ਠੀਕ ਹੈ, ਫਿਰ ਦੇ ਦਿਓ 5-6 ਛੁੱਟੀਆਂ, ਫਿਰ ਠੀਕ ਏਦਾਂ ਕਰ ਲਓ। ਬੰਦਾ ਸੁੱਤਾ ਇਹ ਤੂੰ ਕੋਈ 2-4 ਸਾਲ ਵਾਲੀ ਗੱਲ ਕੀਤੀ ਹੈ ਜਿਹੜੀਆਂ ਤੂੰ ਆਹ ਗੱਲ ਕੀਤੀ ਜਿਹੜਾ ਤੂੰ ਰਚਾ ਕਰ ਗਿਆ ਇਹ ਨਹੀਂ ਟੁੱਟਦਾ। 5-6 ਛੁੱਟੀਆਂ ਮੈਂ ਤੈਨੂੰ ਕਈ ਛੁੱਟੀਆਂ ਤੇ ਭੇਜਣ ਸੋਚ ਰਿਹਾ ਯਾਰ ਭਾਈ ਭੇਜ ਦਿਓ ਪਰ ਵਿਦ ਸੈਲ। ਇੱਕ ਗੱਲ ਆ, ਅਸੀਂ ਇੱਥੇ ਬੈਠੇ ਉਹਨਾਂ ਲੋਕਾਂ ਦੀਆਂ ਐਮਬੀਆਂ ਐਡੀਆਂ ਕੀਮਤੀ, ਉਹਨਾਂ ਦੇ ਵਕਤ ਕੀਮਤੀ ਉਸਤਾਦ ਜੀ। ਉਹ ਤੂੰ ਉਹਨਾਂ ਦਾ ਮਤਲਬ ਕਿ ਡਾਟਾ ਇਸ ਗੱਲ ਤੇ ਜ਼ਾਇਆ ਕਰ ਰਿਹਾ ਵੀ ਇਹਨੇ ਚਮਚ ਚੁੰਮ ਲਈ ਮਸ਼ੂਕਾ ਤੋਂ ਉਹਨੇ ਕਿਹਾ ਮੈਨੂੰ ਇਸ ਗੱਲ ਤੇ ਡਾਟਾ ਜ਼ਾਇਆ ਕਰੀ ਜਾ ਰਿਹਾ। ਉਹ ਪਤਾ ਨਹੀਂ ਵਿਚਾਰੇ ਨੇ ਕਿੱਥੋਂ ਪੈਸੇ ਫੜ ਕੇ ਬੈਲੈਂਸ ਕਰਾਇਆ। ਉਹ ਕਿੰਨਾ ਕੁਝ ਨਹੀਂ ਵੇਖਦੇ ਕਿ ਰਾਤ ਨੂੰ ਜਾਨੀ ਦਾ ਸ਼ੋਅ ਵੇਖਾਂਗੇ ਡਾਟਾ ਬਚਾ ਕੇ। ਇਹਨਾਂ ਗੱਲਾਂ ਵਾਸਤੇ ਡਾਟਾ ਬਚਾਇਆ। ਇਸ ਗੱਲ ਦੀ ਵਜ੍ਹਾ ਤੋਂ ਕਿਸੇ ਹੋਰ ਚੈਨਲ ਵਾਲੇ ਨੇ ਮੈਨੂੰ ਚੁੱਕ ਕੇ ਲੈ ਜਾਣਾ, ਤੁਸੀਂ ਇੱਥੇ ਦੇਖਦੇ ਰਹਿਣਾ। ਤੈਨੂੰ ਪਤਾ ਕਿਹੜੇ ਚੈਨਲ ਵਾਲੇ ਨੇ ਚੁੱਕ ਕੇ ਲੈ ਜਾਣਾ? ਕਿਸਾਨ ਵਾਲੇ ਨਹੀਂ ਜਿਓਗ੍ਰਾਫੀ ਵਾਲੇ ਨੇ। ਹਾਂ ਤੇਰਾ ਉਹਨਾਂ ਚ ਜਿੱਥੋਂ ਤੂੰ ਲੱਭਣਾ ਹੀ ਨਹੀਂ, ਤੇਰਾ ਪਤਾ ਵੀ ਨਹੀਂ ਹੋਣਾ ਕਿੱਥੇ ਆ ਤੂੰ। ਇੱਥੇ ਵੀ ਮੈਂ ਐਂਟਰਟੇਨਮੈਂਟ ਵਾਲੇ ਚੈਨਲ ਤੇ ਮੈਨੂੰ ਲੱਗਦਾ ਜਿਓਗ੍ਰਾਫੀ ਆਈ ਹੈ, ਉੱਥੇ ਚੱਲ ਤੇ ਜਾਵਾਂ। ਅੱਛਾ ਕੋਈ ਸ਼ਰਮਿੰਦਾ ਨਹੀਂ, ਇਹ ਨਹੀਂ ਕਹਿ ਰਿਹਾ ਕਿ ਯਾਰ ਮੇਰੀ ਦਿਮਾਗ ਤੇ ਪਰਦਾ ਪੈ ਗਿਆ ਸੀ, ਮੇਰੀ ਅੱਖ ਤੇ ਪਰਦਾ ਪੈ ਗਿਆ ਸੀ, ਮੈਨੂੰ ਕੋਈ ਮੇਰੇ ਇੱਕਦਮ ਚੱਕਰ ਆ ਗਏ ਸੀ, ਮੈਨੂੰ ਸਮਝ ਨਹੀਂ ਲੱਗੀ, ਇਦਾਂ ਨਹੀਂ ਕਹਿ ਰਿਹਾ। ਅੱਗੋਂ ਉਹਦੇ ਤੇ ਪੂਰਾ ਡਿਫੈਂਡ ਕਰ ਰਿਹਾ, ਡਾਕਟਰ ਲੈ ਰਿਹਾ। ਅੱਛਾ ਜਿੰਨੇ ਬਰੀਕ ਲੋਕ ਨੇ ਨਾ ਉਹਨਾਂ ਨੇ ਭਾਜੀ ਬਹੁਤ ਭਾਜੀ ਮੈਂ ਮਾਦਰ ਚੋਂ ਨਾ, ਮੈਨੂੰ ਅੱਲਾ ਵਾਸਤੇ ਮਾਫ ਕਰ ਦੇਣਾ ਭਾਈ, ਅਸੀਂ ਸਾਰੇ ਮਾਫੀ ਚਾਹੁੰਦੇ ਭਾਜੀ ਇਸ ਗੱਲ ਦੀ ਵਜ੍ਹਾ। ਇਹਦੇ ਨਾਲ ਤੂੰ ਇਦਾਂ ਦੀ ਕਰ ਲੈਣਾ, ਇਹਨੇ ਟੀਕਾ ਲਵਾਇਆ, ਰੂਹ ਨਹੀਂ ਲੱਭਾ, ਟਿੱਡੀ ਮਾਰ ਕੇ ਉੱਤੇ ਰੱਖੀ, ਇਦਾਂ ਦੀ ਕਰਦੇ ਉਹਦੇ ਨਾਲ। ਹਾਂ ਦੌੜ ਫਿਰੇ ਨੂੰ ਤੇਰਾ, ਹਾਂ ਮੇਰਾ ਵੀ ਕੈਰੀਅਰ ਤਬਾਹ ਕਰਨ ਨੇ ਕਿੱਥੇ ਫਲੋ ਲਿਆ ਕੇ ਕਿੱਥੇ ਬੰਦਾ ਜਿੰਨਾ ਮਰਜੀ ਬੇਨੀਂਦਰਾ ਹੋਵੇ ਇਦਾਂ ਦੀ ਗੱਲ ਨਹੀਂ ਕਰਦਾ। ਤੂੰ ਹੋਸ਼ੋ ਹਵਾ ਚੱਲਾ ਮਾਫ ਕਰੇ ਮਹਾਰਾ। ਕੀ ਕਿਹਾ ਭਲਾ ਕੀਤਾ ਪਤਾ? ਆਹੀ ਮਸ਼ੂਕ ਦੀ ਚਮਚੀ ਚੁੱਕ ਕੇ ਤੇ ਚੁੰਮ ਕੇ ਲੈ ਚੁੰਮ ਲਈ ਤੇ ਉਹ ਕਹਿੰਦੀ ਹਾਂ ਮੈਂ ਤੇ ਨਾਲੀ ਚੋਂ ਕੱਢ ਕੇ ਲੈਣ। ਹਾਂ ਲੈ ਇਦਾਂ ਹਨਾ ਯਾਰ ਇਹਦੇ ਨਾਲ ਦੋ ਚੰਗੀ ਸੀ, ਕਹਿੰਦਾ ਬਾਜ ਵਿੱਚ ਚਲੋ 10 ਹੋਰ ਬੜੇ ਸ਼ੁਗਰ ਲੱਗ ਜਾਂਦੀ। ਉਹ ਗੱਲ ਦਾ ਮਕਸਦ ਤੇ ਹੈ ਨਾ, ਕੋਈ ਰੀਜ਼ਨ ਤੇ ਹੈਗੀ। ਉਹ ਭਰਾਵਾ ਮੈਂ ਨਹੀਂ ਜੇ ਨਾਲ। ਇਸ ਤੋਂ ਅੱਛੀ ਤੇ ਮੈਨੂੰ ਆਂਦਾ ਹੀ ਯਾਰ ਤੂੰ ਇਹਦੇ ਨਾਲੋਂ ਸਿਰਫ ਉਹ ਕਰ ਦਿੰਦਾ ਨਾ ਭਾਵੇਂ ਕਿ ਐਡਾ ਪਾਗਲ ਆ ਉਹ ਤੈਨੂੰ ਕਿਨੇ ਦਬਾਇਆ, ਤੈਨੂੰ ਘਰੋਂ ਕੋ ਦੂਜੀ ਵਾਰੀ ਸਾਲ ਨਹੀਂ ਦੇਣਾ। ਮੈਂ ਮੈਨੂੰ ਨਾ ਗੁੱਸਾ ਨਹੀਂ ਚੜਨਾ। ਓਏ ਹੋਏ ਉਸ ਗੱਲ ਮਾਇਨਤ ਕਰ ਯਾਰ ਕਾਕਾ, ਮਾਇਨਤ ਕਰ। ਕਿਹੜੀ ਗੱਲ ਨਾਲ ਤੁਸੀਂ ਰਲਾਉਂਦੇ ਹੋ ਉਸਤਾਦ ਜੀ? ਮੇਰੀ ਗੱਲ ਸਮਾਨ ਜ਼ਮੀਨ ਨੂੰ ਤੁਸੀਂ ਇੱਕ ਕਰਦੇ ਹੋ। ਲੋ ਇੱਥਾ ਮਾਰਦੇ ਤੁਹਾਨੂੰ, ਮਾਰ ਗੱਲ ਸੁਣ, ਇਹਦੇ ਨਾਲ ਤੂੰ ਉਹ ਕਰ ਲੈਣਾ। ਇਹ ਆਪਣੀ ਮਸ਼ੂਕ ਨੂੰ ਕਹਿੰਦਾ
ਸਦਰ ਨੇ ਬੰਦਾ ਭੇਜੇ ਕਿ ਜਾਓ ਦਾਨਿਸ਼ ਨੂੰ ਬੁਲਾ ਕੇ ਲਿਆਓ ਕਿ ਉਹ ਯਾਰ ਇਹ ਕਾਮੇਡੀ ਨਹੀਂ ਅਸੀਂ ਕਰ ਰਹੇ। ਉਹਨੇ ਕਿਹਾ ਮੈਂ ਹੱਥੀਂ ਫਾਂਸੀ ਦੇਣੀ ਉਹਨੂੰ। ਹਾਂ ਉਹਨੇ ਸਦਰ ਨੇ ਭੇਜਿਆ, ਉਹਨੇ ਕਿਹਾ ਲੈ ਕੇ ਆਓ, ਮੈਂ ਸਾਹਮਣੇ ਖਲੋ ਕੇ ਫਾਂਸੀ ਦਵਾਉਣੀ, ਫਾਂਸੀ ਤੁਸੀਂ ਕਹਿ ਰਹੇ ਹੋ। ਤੈਨੂੰ ਸਾਹਮਣੇ ਖਲਾ ਕੇ ਟੰਗੀ ਜਾਵਾਂ ਚੌਂਕਾਂ ਵਿੱਚ ਪੈਣ ਡੁੱਡੀਆਂ। ਇਹਦੀ ਮਸ਼ੂਕ ਇਹਨੂੰ ਕਹਿੰਦੀ ਮੇਰੇ ਤੇ ਕੋਈ ਖਰਚਾ ਕਰ, ਤੇ ਉਹਨੂੰ ਠੱਪੇ ਲਵਾਉਂਦੇ ਆ। ਇਦਾਂ ਦੀ ਤੂੰ ਕਰ ਲੈਣਾ ਜਾ ਯਾਰ। ਨਾ ਯਾਰ ਇਦਾਂ ਦੀ ਵੀ ਨਹੀਂ, ਇਦਾਂ ਦੀ ਕੀਤੀ ਉਹਨੇ ਤੇ ਇਦਾਂ ਦੀ ਸੀ ਮੰਮੀ ਇਦਾਂ ਦੀ। ਚਲ ਮਦਦ ਕਰ। ਉਹ ਮਾਜ਼ਰਤ ਕਹਿੰਦੇ ਆ, ਤੂੰ ਮੈਨੂੰ ਤੁਸੀਂ ਮੈਡਲ ਪਾਓ। ਇਹ ਗੱਲ ਵੇਖਿਓ ਕਮੈਂਟਾਂ ਚ ਉਸਤਾਦ ਜੀ, ਦੇਖਿਓ ਕਿੰਨੀ ਗੁੱਡੀ ਚੜਨੀ ਇਸ ਗੱਲ ਦੀ। ਤੁਸੀਂ ਤੇ ਹੁਣ ਇਸ ਸਾਰਾ ਕਰ ਕਰਕੇ ਨਾ ਤੁਹਾਡੇ ਜ਼ਿਹਨ ਚ ਹੁਣ ਉਹ ਗੱਲ ਨਹੀਂ ਰਹੀ ਕਿ ਗੱਲ ਤੁਸੀਂ ਪਿਕ ਨਹੀਂ ਕਰਦੇ ਅੱਗੇ ਤਰ੍ਹਾਂ। ਯਾਰ ਕਹਿੰਦੇ ਨੇ ਮਾਂ ਪਾਗਲ ਵੀ ਹੋ ਜਾਏ ਨਾ ਪੁੱਤਰ ਨੂੰ ਪਛਾਣ ਲੈਂਦੀ ਹੈ। ਮੈਂ ਪਾਗਲ ਵੀ ਹੋ ਜਾਣਾ, ਮੈਂ ਫਿੱਕੀ ਜੁਗਤ ਨੂੰ ਫੜ ਲਾਂਗਾ। ਉਸਤਾਦ ਜੀ ਬਾਰ-ਬਾਰ ਫਿੱਕੀ ਕਹਿ ਕੇ ਤੁਸੀਂ ਐਵੇਂ ਵਾਹ ਉਹ ਫਿੱਕੀ ਕਹਿ ਕੇ ਮੈਂ ਫਿੱਕੀਆਂ ਦੀ ਤੋਹੀਨ ਕਰ ਰਿਹਾ। ਲੋ ਕਾਰਾ ਜੁਗਤ ਹਾਂ ਤੋੜ ਫਿਟੇ ਮੂੰਹ। ਤੂੰ ਇਦਾਂ ਕਹਦੇ ਟੀਕੇ ਨਾਲ ਸਿਮ ਕੱਢੀ। ਹਾਂ ਤੂੰ ਰੋਜ਼ ਘਰ ਕੋਈ ਤੂੰ ਜੋਰ ਫਿਟੇ ਮੂੰਹ ਤੇਰਾ। ਹਾਂ ਤੁਸੀਂ ਕਰ ਲੋ ਗੱਲਾਂ। ਕੱਲ ਨੂੰ ਕਮੈਂਟ ਸੈਕਸ਼ਨ ਦੇਖਣਾ, ਦਾਨਿਸ਼ ਹੋਈ ਹੋਏਗੀ। ਇਹ ਜੁਗਤ ਦੇ ਟਾਈਮ ਲਿਖ ਕੇ ਲੋਕਾਂ ਨੇ ਥੱਲੇ ਕੇ ਮੈਂਸ਼ਨ। ਓਏ YouTube ਦੇ ਆਪਸ਼ਨ 'ਚ ਐਂਡ ਵਾਲਾ ਹੁੰਦਾ ਵਾ, ਉੱਥੇ ਲਿਖਦਾ ਡਿਲੀਟ ਚੈਨਲ, ਮੈਂ ਉਹ ਨੱਪ ਦਿਆਂਗਾ ਜੇ ਕਮੈਂਟ 'ਚ ਦਾਨਿਸ਼ ਹੋਈ ਤੇ। ਨਹੀਂ ਦਾਨਿਸ਼ ਤੋਏ ਹੋਏਗੀ। ਉਹ ਤੈਨੂੰ ਉਹ ਯਾਰ ਠੰਡੇ ਦਿਮਾਗ ਨਾਲ, ਠੰਡੇ ਦਿਮਾਗ ਨਾਲ, ਆਰਾਮ ਨਾਲ। ਹੁਣ ਤੁਹਾਨੂੰ ਸਮਝ ਨਹੀਂ ਠਹਿਰ ਜਾਓ, ਈਜ਼ੀ। ਇੱਕ ਬੰਦੇ ਨੇ ਆਪਣੀ ਮਸ਼ੂਕ ਨੂੰ ਬੁਲਾਇਆ, ਓਕੇ ਨੋ ਪ੍ਰੋਬਲਮ, ਉਹਨੇ ਬੁਲਾ ਲਿਆ, ਠੀਕ। ਨਹੀਂ ਇੱਕ ਮਿੰਟ, ਹੱਥ ਨਾਲ ਨਹੀਂ, ਸੀਰੀਅਸ ਗੱਲ ਹੋ ਰਹੀ। ਮਸ਼ੂਕ ਆ ਕੇ ਬਹਿ ਗਈ, ਉਹਨੇ ਕੋਈ ਚੀਜ਼ ਦਿੱਤੀ, ਉਹਦੇ 'ਚ ਚਮਚੀ ਸੀ, ਉਹ ਘਰੋਂ ਲੈ ਕੇ ਆਈ, ਠੀਕ ਹੈ ਜੀ। ਉਹਨੇ ਚਮਚੀ ਦਾਨਿਸ਼ ਸਾਹਿਬ ਨੇ ਇੰਜ ਕੀਤੀ, ਉਹ ਬੰਦੇ ਨੇ, ਉਹਨੇ ਇਸ ਤੋਂ ਚੁੰਮੀ ਕਿ ਮੇਰੀ ਮਸ਼ੂਕ ਘਰੋਂ ਲੈ ਕੇ ਆਈ ਹੈ। ਠੀਕ। ਹੁਣ ਉਹ ਜਿਹੜੀ ਮਸ਼ੂਕ ਆ, ਹਾਂਜੀ ਉਹਦਾ ਕੀ ਲੈਵਲ ਹੋਏਗਾ, ਉਹਦਾ ਕੀ ਮਿਆਰ ਹੋਏਗਾ ਉਸ ਮਸ਼ੂਕ ਦਾ, ਜਿਹਨੇ ਕਿਹਾ ਹਾਂ ਮੈਂ ਨਾਲੀ ਚੋਂ ਕੱਢ ਕੇ ਲਿਆਂਦੀ ਸੀ। ਉਹ ਨਾਲੀ ਚ ਡਿੱਗੀ ਸੀ ਤੇ ਉੱਥੋਂ ਨਾਲੀ ਚੋਂ ਕੱਢ ਕੇ ਤੇ ਸਿੱਧੀ ਉਹ ਆਈਸਕ੍ਰੀਮ ਉਹ ਚ ਪਾ ਕੇ ਇਹਦੇ ਹੱਥ ਲਈ। ਤਾਂ ਮਸ਼ਹੂਰ ਕਿਹਦੇ ਮੈਂ ਸੀ? ਹੁਣ ਮੁੱਕਾ ਸ਼ੁੱਕਾ ਮਾਰ ਦੇਣਾ। ਉਹ ਬਸ ਉਹਨਾਂ ਨੇ ਨਾ ਸਾਜੀਆ ਗੱਲ ਤੂੰ ਤੇ ਚਾਹੁੰਦਾ ਹੀ ਨਹੀਂ ਅੱਗੇ ਕੋਈ ਆਵੇ ਟੈਲੈਂਟ ਨਵਾਂ। ਤੂੰ ਤੇ ਸੱਪ ਬਣ ਕੇ ਬੈਠਾ ਇਸ ਭਾਈ ਚੈਨਲ ਤੇ। ਦਾਨਿਸ਼ ਚਲ ਉਹ ਤੇ ਨਹੀਂ ਚਾਹੁੰਦਾ, ਮਾਜਰਤ ਕਰ। ਉਹ ਮਾਜ਼ਰਤ ਨਹੀਂ, ਕੱਲ ਨੂੰ ਦੇਖੀ ਉਸਤਾਦ ਨੇ ਮੈਨੂੰ ਆਪ ਕਹਿਣਾ ਨਹੀਂ ਦਾਨਿਸ਼ ਤੇਰੀ ਗੱਲ ਠੀਕ। ਕੋਈ ਦਵਾਈ ਦਾ ਅਸਰ ਹੋਇਆ, ਕੋਈ ਐਂਜ਼ਾਈਟੀ ਦੀ ਗੋਲੀ ਮੇਸਾ ਅੱਜ ਹੈ, ਇਹਨੂੰ ਅੱਧੀ ਗੋਲੀ ਦਿੱਤੀ। ਐਂਜ਼ਾਈਟੀ ਦੀ ਗੋਲੀ ਮੇਸਾ। ਹਾਂਜੀ 2.5 ਕਰੋੜ ਆਵਾਮ ਨੂੰ ਐਂਜ਼ਾਈਟੀ ਹੋ ਗਈ ਹੈ ਤੇਰੀ ਗੱਲ। 2.5 ਕਰੋੜ ਆਵਾਮ ਵੇਖੀ ਸਵੇਰੇ ਬੱਲੇ ਬੱਲੇ ਵੀਰ ਦੀ ਕਰਦੀ ਤੇਰੇ ਦੀ। ਯਾਰ ਕੀ ਹੋ ਗਿਆ ਯਾਰ ਮਾਰ ਕੇ ਜੁਗਤ ਹੋਏ। ਕੀ ਖਾ ਗਿਆ ਅੱਜ? ਕੀ ਗੱਲ ਆ ਦੇਖੀ ਜੋ ਫਿਟੇ ਮੂੰਹ। ਤੂੰ ਇਦਾਂ ਕਹਦੇ ਵੀ ਅਸੋਕੀ ਨਹਿਰ 'ਚ ਬਿਲੀਅਰਡ ਪਈ ਹੈ, ਕੋਈ ਜੋਗਤ ਕਰ। ਓਏ ਇੱਧਰ ਆ ਜਾ ਤੁਸੀਂ ਦੋਵੇਂ, ਤੂੰ ਇੱਧਰ ਆ ਜਾ। ਓਏ ਆ ਪਿਆ ਓਏ ਤੂੰ ਇੱਧਰ ਆ ਜਾ। ਓਏ ਓਏ ਇੱਧਰ ਆ ਜਾ, ਚੱਲ 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 ਦਾਦੀ ਓ ਚੱਲ ਇੱਧਰ ਪੈ, ਨਾਲ ਹੋ ਜਾ, ਉਹਦੇ ਨਾਲ ਹੋ ਜਾ, ਨਾਲ ਹੋ ਜਾ। ਜੁਗਤ ਨੂੰ ਵੀ ਫੇਲ ਕਰਤਾ ਜੀ। ਕਿਹੜੀ ਨੂੰ? ਇਹਦੇ ਵਾਲੀ ਨੂੰ ਇਹਨੂੰ ਵੀ ਫੇਲ ਕਰਤਾ। ਮੈਂ ਤੈਨੂੰ ਕੁੱਟਣਾ ਗਾਂ ਤੋਂ ਕੋਈ ਲਿੰਕ ਤੋੜਿਆ। ਉਹ ਤੂੰ ਆ ਤੇਰੀ ਜੁਗਤ ਵੀ ਫਿੱਕੀ ਪਾਤੀ ਆ ਜਿਹੜੀ ਤੂੰ ਹੁਣ ਕੀਤੀ। ਕੀ ਯਾਰ ਮੇਰੇ ਕੋ ਮੁੱਕਾ ਨਾ ਖਾਈ। ਆ ਕਿਹੜੀ ਤੂੰ ਗੱਲ ਕੀਤੀ ਆ ਵੀ ਸਨੂਕਰ ਪਈ ਹੁੰਦੀ ਹੈ? ਲੈ ਓਏ ਤੋਬਾ, ਸੁੱਕੀ ਨਹਿਰ 'ਚ ਹੈਵੀ ਗੱਲ ਹੈ ਹੈਵੀ। ਓਏ ਤੁਸੀਂ ਬਹੁਤ ਸਾਰੀਆਂ ਪਾਕਿਸਤਾਨ ਦੀਆਂ ਨਹਿਰਾਂ ਐਸੀਆਂ ਨੇ ਜਿੱਥੇ ਸਨੋਕਰ ਪਈ ਹੁੰਦੀ ਹੁੰਦੀ ਸੁੱਕੀ ਹੈ ਨਹਿਰ 'ਚ ਨਹੀਂ ਜੀ। ਸੁੱਕੀ ਓਏ ਅਮੀਪੁਰ ਬੰਗਲੇ ਵਾਲੀ ਸੁੱਕੀ ਨਹਿਰ ਚ ਮੈਂ ਤੈਨੂੰ ਵਿਖਾ ਦਿੰਦਾ। ਅਮੀਨਪੁਰ ਬੰਗਲਾ। ਉਹੀ ਅਮੀਪੁਰ ਬੰਗਲਾ ਨਹੀਂ, ਉਹ ਅਮੀਪੁਰ। ਤੁਸੀਂ ਨਾ ਮਾਜਰਤ ਨਾ ਕਰੋ, ਆਪਣਾ ਅਬਾ ਕਰੋ। ਯਾਰ ਤੁਸੀਂ ਤਾਂ next ਸੋਚੋ ਵੀ ਤੁਸੀਂ ਇਦਾਂ ਹੀ ਕਹਿਣਾ। ਇਹ ਕਿਹੜੇ ਬੰਗਲੇ 'ਚ ਕਹਿੰਦੇ ਆ? ਅਮੀਪੁਰ ਜਿਹੜਾ ਵੀ ਬਸ ਕਰ ਦੇ ਤੂੰ। ਮੇਰੇ ਕੋਲ ਆਈ ਵੇਖੀ ਖਾਲਾਂ ਕੋਠੀ 'ਚ ਉੱਥੇ ਹੋਰ ਲੱਗੇ ਹੋ ਜਾਂਦਾ ਥੋੜਾ, ਨਾਲ ਹੋ ਜਾ, ਵੇਖਿਆ ਤੇਰੀ ਵਜ੍ਹਾ ਨਾਲ ਜੁੜ ਜਾਓ। ਸਾਰਾ ਬੂਸਟ ਹੋ ਗਿਆ ਮੈਂ ਤੇਰੀ ਵਜ੍ਹਾ ਤੋਂ। ਪਹਿਲਾਂ ਬੂਸਟ ਚਲੋ ਉਹ ਫਲਾਪ ਆ ਫਲਾਪ ਇੱਕ ਮੌਕਾ ਦਿਓ ਉਸਤਾਦ ਜੀ। ਇੱਕ ਉਹ ਕਰੇ ਤੇ ਫਾਈਨਲ ਫਿਰ ਅਸੀਂ। ਨਹੀਂ ਭਾਈ, 1000 ਅੱਛੀ ਜੁਗਤ ਕਰੇ ਨਾ, ਫਿਰ ਵੀ ਸ਼ਾਇਦ ਮੇਰੇ ਦਿਮਾਗ 'ਚ ਉਹਦਾ ਅਸਰ ਹੋਵੇ। ਕੀ ਯਾਰ ਐਸੀ ਕੀਤੀ। ਪਾਗਲ ਹੋ ਗਿਆ। ਅੱਛਾ ਸਭ ਤੋਂ ਪਹਿਲੇ ਛੱਡ ਦੇ, ਮੈਨੂੰ ਸਿਰਫ ਇਹਨੂੰ ਇਹ ਪੁੱਛ ਕੇ ਦੱਸ ਦੇ, ऐसी कोई गल नहीं सी हो रही, ऐसा कोई लिंक नहीं सी चल रहा, ऐसी कोई हिसाब किताब नहीं सी। ये तो हिसाब आ कि एक बंदे फौतगी तो तुसी बैठे हो ते फौतगी ते बह के सारे रो रहे होण, तुसी भी रो रहे हो, तो तू एकदम नाल दिन कहे शहनशाह फिल्म देखी नहीं? ਅੱਛਾ ਹੁਣ ਤੁਸੀਂ नहीं मैनू दस दे ना एक मिसाल। ਸਾਰਾ ਇੱਕ ਮਿੰਟ ਤੁਸੀਂ ਟਾਈਮ ਦਿਓ। ਇਹ ਤੇ ਫੌਤਗੀ ਹੋਈ ਹੋਵੇ, ਰੋ ਰਹੇ ਹੋਣ, ਤੈਨੂੰ ਵੀ ਉਹਦਾ ਦੁੱਖ ਹੋਵੇ, ਧੋਰੀ ਜੀ ਇੱਧਰ ਉੱਧਰ ਵੇਖ ਕੇ ਨਾਲ ਦੇ ਨੂੰ ਕਵੇ ਉਹ ਸੰਘਾੜੇ ਕਦੋਂ ਆਉਣੇ। ਇੱਕ ਮਿਸਾਲ ਆ। ਇੱਕ ਇਸ ਤੋਂ ਵੀ ਵੱਡਾ ਬਲੰਡਰ ਸੀ। ਉਹ ਭਾਜੀ ਤੁਸੀਂ ਹੁਣ ਇੱਥੇ ਬਹਿ ਕੇ ਡਰੈਗ ਕਰੀ ਜੋ ਤੇ ਮੈਂ ਚੁੱਕਾ ਨਾ ਸ਼ੋਅ ਨੂੰ। ਓਏ ਓਏ ਤੂੰ ਜਿੱਦਾਂ ਸ਼ੋਅ ਚੁੱਕਿਆ ਨਾ, ਉਦਾਂ 4 ਜਣੇ ਚੁੱਕਦੇ ਆ।
ਉਹ ਮੇਰੇ ਮੌਲਾ ਕੱਲਾ ਨਹੀਂ ਚੁੱਕਦਾ ਬੰਦਾ। ਮੇਰੀਆਂ ਵੀ ਫਿੱਕੀਆਂ ਨਹੀਂ 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 ਤੇਰੀਆਂ ਨਹੀਂ ਨਹੀਂ ਆ ਕਮੈਂਟਾਂ 'ਚ ਵੇਖੀ ਬਾਸ ਹੋਣੀ ਹੋ ਬੇਟੇ। ਅੱਲਾ ਖੈਰ। ਉਹ ਬਾਸ ਆ ਜਾ। ਚਲੋ ਨਾ ਲਓ ਜੀ ਮੰਨੋ ਭਾਜੀ। ਜੀ, ਨਾ ਮੰਨੋ, ਕੋਈ ਰੋਲਾ ਨਹੀਂ ਆ। ਸਾਨੂੰ ਮੰਨਣ ਵਾਲੇ ਬੈਠੇ ਨੇ ਉੱਧਰ, ਤੁਸੀਂ ਨਹੀਂ ਕਿੱਧਰ? ਉਹ ਵੇਖੋ ਸਾਡੇ ਆਡੀਅנס ਬੈਠੇ, ਉਹਨਾਂ ਨੇ ਸਾਜੀ ਤੁਹਾਨੂੰ ਨਹੀਂ ਪਤਾ, ਇਹ ਲੈਵਲ ਹੋਰ ਸੀ ਗੱਲ। ਓਏ ਜਾ ਓਏ, ਅਸੀਂ ਮਾਰਨਿੰਗ ਸ਼ੋਅ ਸ਼ੁਰੂ ਕਰਨ ਲੱਗੇ ਤੁਸੀਂ ਨਾ ਉਸਤਾਦ ਜੀ ਉਹ ਕਰ ਲੈਣੇ ਜਿਹੜਾ ਉਹ ਬਲੌਗ ਓਏ ਆ ਬੋਰਨਿੰਗ ਸ਼ੋਅ ਦਾ ਤੇ ਕੁਝ ਕਰ ਲਾ। ਉਸਤਾਦ ਜੀ ਐਦ ਤੋਂ ਗਾ ਮੈਂ ਤੇ ਹੈਰਾਨ ਆ ਕਿ ਇਹ ਐਂਡ ਵਿੱਚ ਸਾਡੀ ਓਹ, ਕਾਮੇਡੀ ਦਾ ਨਹੀਂ, ਨਹੀਂ ਤੇ ਫਿਰ ਭਾਈ। ਲੱਖ ਲਾਣਾ ਤੇ ਯਾਰ ਖਤਮ ਕਰ ਦਿਓ, ਖਤਮ ਕਰ ਦਿਓ ਯਾਰ ਬਸ। ਅਸੀਂ ਤੁਹਾਡੇ ਕੋਲ ਮਾਦਦ ਕਰਨੇ ਆ। ਮਿੱਟੀ ਕਰ ਦਿਓ, ਮਿੱਟੀ ਕਰ ਅਸੀਂ- ਦਿਓ। ਉਹ ਨਹੀਂ ਮੈਂ ਇਸ ਤੋਂ ਨਹੀਂ, ਬਾਅਦ ਉੱਠੋ ਮਸ਼ੂਕ ਤਾਂ ਆਇਆ ਜਬਦੀ ਤੁਸੀਂ ਨਾ ਕਿਤੇ ਹੱਥ ਦੀਆਂ ਤਲੀਆਂ ਚੈੱਕ ਕਰਾਓ, ਕਿਤੇ ਜ਼ਿਆਦਾ ਹੀ ਨਿਜ਼ਾਮ ਹੋਣ ਡਿਆ। ਯਾਰ ਤੂੰ ਮੇਰੀ ਇਹ ਵੇਖ ਕੇ, ਅੱਛਾ ਕੀ ਕਿਹਾ ਸੀ ਦੁਬਾਰਾ ਜ਼ਰਾ ਮੇਰੇ ਕੋਲ ਪੁੱਛ ਲਓ, ਮੇਰੇ- ਹੈ ਜਾਣੇ ਨਹੀਂ ਦੁਬਾਰਾ ਉਹਦੇ ਸੇਮ ਜ਼ਰਾ ਮੈਂ ਕਦੀ ਜੁਗਲ ਰਿਪੀਟ ਕੀਤੀ ਨਹੀਂ ਸਰ, ਕਦੀ ਵੀ ਨਹੀਂ ਕੀਤੀ। ਇਹ ਰਿਪੀਟ ਮੇਰਾ ਕਰ ਲੈ, record ਸ਼ਾਇਦ ਇਹਦੇ ਵਿੱਚ ਕੋਈ ਬੱਚਤ ਹੋਈ ਹੈ। ਗੱਲ ਸੁਣ ਲਾ, ਪਤਾ ਕਿ ਸ਼ਾਇਦ ਮੂੰਹ ਕੋਈ ਲਫ਼ਜ਼ ਐਸਾ ਨਿਕਲ ਜੇ ਕਿ ਥੋੜੀ ਅੱਛੀ ਹੋ ਜੇ। ਮੈਂ ਤੈਨੂੰ ਮੌਕਾ ਦੇ ਰਿਹਾ, ਕਰਦੇ ਰਿਪੀਟ ਕਰ ਲਾ। ਨਹੀਂ ਸਾਜੀ ਵੱਡੀ ਗੱਲ ਸੀ ਇਹਦਾ, ਲੈ ਚੱਲ ਥੋੜਾ ਚੇਂਜ ਕਰ ਲਾ। ਮੈਂ ਆਪਣੇ ਆਪ ਨੂੰ ਇਹ ਕਹਾਂਗਾ ਕਿ ਇਹ ਭੁੱਲ ਗਿਆ ਸੀ, ਕੋਈ ਗੱਲ ਨਹੀਂ। ਮੈਨੂੰ ਕੋਈ ਤਾਂ ਐਸਾ ਮੈਨੂੰ ਹਥਿਆਰ ਦੇ ਕਿ ਮੈਂ ਆਪਣੇ ਆਪ ਨੂੰ ਸਮਝਾ ਸਕਾਂ। ਉਹ ਕੱਲ ਨੂੰ ਇੱਥੇ ਟਿਕਟੋਕਾਂ ਬਣਨੀਆਂ, ਵਾਇਰਲ ਹੋਣੀ ਹੈ ਵੀਡੀਓ, ਟੋਟਾ ਕੱਟ ਕੇ ਓਏ ਥੁੱਕ ਥੁੱਕਾਂ ਬਣਨੀਆਂ ਨੇ। ਹਾਂ ਠੀਕ। ਚਲੋ ਅੱਛਾ ਤੂੰ ਮੈਨੂੰ ਦੁਬਾਰਾ ਇੱਕ ਵਾਰੀ ਸੁਣਾ ਦੇ ਬਸ। ਚੱਲ ਸੁਣਾ। ਇਹਦੀ ਮਸ਼ੂਕ ਇਹਦੇ ਲਈ ਬਿਰਿਆਨੀ ਲੈ ਕੇ ਆਈ, ਇਹਨੇ ਸਾਜੀ ਖੁਸ਼ੀ ਨਾਲ ਚਮਚੀ ਚੁੰਮੀ। ਕਿ ਮਸ਼ੂਕ ਲੈ ਕੇ ਆਈ ਆ। ਉਹ ਕਹਿੰਦੇ ਉਹ ਇਹ ਤੇ ਸਾਡੀ ਚਮਚੀ ਨਾਲ ਹੀ ਚੜੀ ਗਈ ਸੀ। ਇਹ ਹੁਣ ਤੁਸੀਂ ਕ੍ਰਿਟਿਸਾਈਜ਼ ਕੀਤੀ ਨਹੀਂ, ਕੀ ਇਹਦਾ ਮਤਲਬ ਤੂੰ ਇੱਥੇ ਪੌਜ਼ ਲੈਣਾ ਵਾ, ਬਾਜ਼ੀਆਂ ਮਾਰਾਂ ਇੱਥੇ। ਬੋਲਣਾ ਨਹੀਂਗਾ। ਤੂੰ ਪੌਜ਼, ਤੂੰ ਜੋ ਮਰਜ਼ੀ ਲੈ ਲੈ ਇੱਥੇ। ਨਾ ਮੰਨੋ ਭਾਈ, ਫਿਰ ਤੁਸੀਂ ਤਾਂ ਵਾਈਂਡ ਅਪ ਲਵੋ ਜੀ। ਮੈਂ ਇਹਦੇ ਮੂੰਹ ਦਾ ਤੇਜ਼ਾਬ ਭਾਲਣਾ ਸਾਰਾ। ਨਾ ਇਹ ਸਦਾ ਨਹੀਂ ਗਈ। ਆਪ ਕਾਲਾ ਜੇ ਨਾ ਮੂੰਹ ਤੇ ਤੇਜ਼ਾਬ ਪਾ ਜਾਂਦੇ ਨੇ ਫਿਰ ਵੱਜ ਜਾਣਾ। ਇਹ ਜੁੱਤਾਂ ਨੇ ਤੁਹਾਡੀਆਂ ਇਹਦੇ ਮੂੰਹ ਤੇ ਤੇਜ਼ਾਬ ਪਾ ਕੇ ਕਿੰਨਾ ਕੁ ਫਰਕ ਪਾ ਲੇਗਾ ਇਹਦੇ ਨਾਲੋਂ, ਆ ਹੁਣ ਨਾਲੋਂ। ਦੱਸ, ਬੇਟਾ ਚਿੱਟਾ ਕਰ ਦੇਣਾ ਤੂੰ ਉਹਨੂੰ ਅਨਭੋਲ ਹੀ। ਇਹ ਜੁਗਤਾਂ ਦਾ ਕਾਫਲਾ ਇਦਾਂ ਹੀ ਚੱਲਦਾ ਰਹੇਗਾ, ਮੇਰਾ ਰਸਤਾ ਕੋਈ ਨਹੀਂ ਓਏ ਰੋਕ ਸਕਦਾ। ਤੂੰ ਜੁਗਟਾ ਦਾ ਗਾਫਲਾ ਵਾ ਤੂੰ, ਗਾਫਲ। ਬਿਰਿਆਨੀ ਲੈ ਕੇ ਆਈ ਇਹਦੀ ਮਸ਼ੂਕ। ਬਿਰਿਆਨੀ ਇਹਦੀ ਮਸ਼ੂਕ ਲੈ ਕੇ ਆਈ ਕਿੱਥੋਂ? ਦੁਕਾਨ ਤੋਂ ਕਿ ਘਰੋਂ ਪਕਾ ਕੇ? ਘਰੋਂ ਪਕਾ ਕੇ। ਚਮਚੀ ਉਹਨੇ ਘਰੋਂ ਲਈ ਚਮਚੀ ਬਾਹਰ ਨਿਕਲਣ ਲੱਗੇ ਨਾਲ ਹੀ ਚ ਡਿੱਗ ਪਈ। ਤੇ ਧੋਤੀ ਨਹੀਂ ਉਹਨੇ। ਉਹਨੇ ਕਿਹਾ ਚਲੋ ਹੁਣ ਦੇਰ ਹੁੰਦੇ, ਰਕਸ਼ੇ ਵਾਲਾ ਵੀ ਖਲੋਤਾ ਸੀ, ਉਹ ਲੈ ਆਈ। ਹਾਂ ਇਹਨੇ ਜਾਂਦੇ ਹੀ ਚੁੰਮ ਲਈ। ਹਾਂ ਤੂੰ ਇੱਕ ਬਾਤ ਬਣਾ ਲਾ ਫੇਰ ਠੀਕ ਆ, ਲੇਕਿਨ ਜੁਗਤ ਦਾ ਨਾਂ ਨਾ ਦੇ ਇਹਨੂੰ। ਅੱਛਾ ਯਾਰ ਮੇਰੀ ਗੱਲ ਸੁਣ, ਤੂੰ ਹੁਣ ਆਖਰੀ ਵਾਰੀ ਤੈਨੂੰ ਮੈਂ ਪੁੱਛ ਰਿਹਾ, ਤੂੰ ਆਪਣੇ ਅਲਫਾਜ਼ ਵਾਪਸ ਲੈਣਾ, ਸ਼ਰਮਿੰਦਗੀ ਤੈਨੂੰ ਹੈ ਕੋਈ? ਪੂਰਾ ਵੀ ਨਹੀਂ ਮੈਨੂੰ ਤੇ ਮੈਂ ਸਗੋਂ ਹੈਰਾਨ ਹੈ ਕਿ ਇੰਨੀ ਅੱਛੀ ਗੱਲ ਮੈਂ ਕਰਤੀ। ਉਹ ਤੂੰ ਬੀਟੇ ਨੂੰ ਜਿੰਨੀ ਤੂੰ ਫਿੱਕੀ ਕੀਤੀ, ਮੇਰੇ ਵੀ ਇਸ਼ਾਰ ਲੈ ਲੈਣੇ ਚਾਹੀਦੇ ਵਾਪਸੀ ਤੈਨੂੰ, ਆਪਣੇ ਨਹੀਂ ਲੈਣੇ ਹੈਗੇ। ਕੀ ਲੈਣੇ ਚਾਹੀਦੇ ਤੇਰੇ? ਮੇਰੇ ਵੀ ਮੈਂ ਕਿਹਾ ਇਸ਼ਾਰ ਵਾਪਸ ਲੈ ਲੈ, ਤੂੰ ਆਪਣੇ ਕੀ ਅੱਜ ਹੀ ਰਿਹਾ ਤੁਸੀਂ ਵਾਪਸ ਮੰਗ ਅਲਫਾਜ਼? ਹਾਂਜੀ ਅਲਫਾਜ਼। ਆਹੋ ਉਹ ਜੋ ਵੀ ਆ ਅਸ਼ਾਰ। ਉਹ ਬੰਦਾ ਤੁਹਾਨੂੰ ਪਤਾ ਫਿਰ ਜਲਦੀ ਚ ਡਿਸਟਰੈਕਟ ਹੋ ਜਾਂਦਾ ਹੈ। ਆ ਸਹੀ ਗੱਲ ਆ ਮੇਰੇ ਏਦਾਂ ਹੀ ਫਰੂਟ- ਬਹਰਾਲ ਫਰੀਦ ਸਾਹਿਬ, ਮੈਨੂੰ ਮਾਫੀ ਦਿਓ। ਜਿੰਨੀ ਦੇਰ ਤੱਕ ਇਹ ਮਾਫੀ ਨਹੀਂ ਨਾ ਹੁੰਦੀ, ਇਹਦੀ ਤਲਾਫੀ ਔਰ ਬਾਹਰ ਤੁਸੀਂ ਕੋਈ ਚੀਜ਼ ਵੰਡਣੀ ਆ ਸੇਬ ਟੈਪ ਨਿਜ਼ਾਮ ਇਥੋਂ ਇਸ ਜੁਗਤ ਦਾ, ਜਿੰਨੀ ਦੇਰ ਤੱਕ ਇਸ ਸੈੱਟ ਤੋਂ ਨੈਸ਼ੀ ਨਾ ਟੁੱਟੀ, ਮੈਂ ਟੀ ਟਾਈਮ ਨਹੀਂ ਜੇ ਕਰਨਾ ਮੇਰੇ ਲੋ ਭਾਈ। ਤੁਸੀਂ ਜਾਣੋ ਤੁਹਾਡਾ। ਨਹੀਂ ਉਹ ਭਾਈ ਬਸ ਉਹ ਮਾਫੀ ਦਿਓ ਮੈਨੂੰ। ਉਹ ਮੈਂ ਨਹੀਂ ਇਹੋ ਜਿਹੇ, ਉਹ ਮੈਂ ਲਾਣਤ ਨਹੀਂ ਭੇਜਦਾ ਇਹੋ ਜਿਹੀ। ਪਸੰਦ ਲੱਗੇ ਮੇਰਾ ਸੇਬ ਬਿਰਿਆਨੀ ਪਕਾ ਕੇ ਮਸ਼ੂਕ ਲੈ ਆਈ, ਉਹਨੇ ਚਮਚੀ ਦਿੱਤੀ, ਦੇਖ ਪੀ ਕਿੰਨੇ ਨਾਲ ਹੀ ਦੇਖ ਪੀ। ਮੈਂ ਵੀ ਨਹੀਂ ਰੁਕਣਾ। ਉਹ ਜਾ ਦਮਾ ਓਏ ਇੱਥੇ ਤੱਕ ਆ ਗਿਆ, ਮੈਂ ਸੋਚ ਨਹੀਂ ਸਕਦਾ। ਉਹ ਕਾਕਾ ਹੋ ਤੂੰ ਵੀ ਨਹੀਂ ਮੇਰਾ ਸਾਥ ਨਿਭਾਇਆ। ਰਿਹਾ ਤੂੰ ਵੀ ਕਹਿੰਦੇ ਯਾਰ। ਪੂਰਾ ਇੱਕ ਮਿੰਟ। ਜ਼ਹਿਰੀਲੇ ਅਨਾਸਰ। ਓਏ ਜਰਾਸੀਮ ਦੇ ਮੰਬੇ, ਮੈਨੂੰ ਕੋਈ ਗੱਲ ਦੱਸ ਭਾਈ ਦਾਰ ਜੀ, ਤੂੰ ਚੰਗਾ ਭਲਾ ਬਰੀਕ ਆਦਮੀ ਆ, ਉਹ ਤੈਨੂੰ ਯਕਦਮ ਕੀ ਬਣ ਗਿਆ ਕਦੋਂ ਹਾ ਜੁਗਤ ਕਰਤੀ? ਪਾਗਲ ਹੈ ਇਹ ਜੁਗਤ ਨਹੀਂ ਤੇ ਤੁਹਾਡੀ ਸਾਰਿਆਂ ਦੀ ਜ਼ਿੰਦਗੀ ਬਦਲ। ਓਏ ਇੱਕ ਮਿੰਟ ਮੇਰੀ ਗੱਲ ਸੁਣ ਭਾਜੀ। ਤੁਸੀਂ ਨਹੀਂ ਕਰਦੇ ਯਾਰ, ਤੁਸੀਂ ਮੇਰੇ ਮਗਰ ਪੈ ਗਏ, ਅੱਧਾ ਘੰਟਾ ਹੋ ਗਿਆ ਯਾਰ ਤੇਰੇ ਨਾ ਦਿਮਾਗ ਨੂੰ ਕੁਝ ਹੋ ਗਿਆ, ਪਤਾ ਕੀ ਗੱਲ, ਉਸਤਾਦ ਜੀ ਨੂੰ ਜਾ ਕੇ ਮਨਾ ਲਾ ਨਾ, ਅਗਲਾ ਟੀ ਟਾਈਮ ਨਹੀਂ ਕਰਨਾ, ਇਸ ਜੁਗਤ ਦੀ ਵਜ੍ਹਾ ਤੋਂ ਕੰਮ ਬੰਦ ਕਰਾ ਲੈਣਾ। ਯਾਰ ਤੁਸੀਂ ਤੇ ਮੇਰਾ ਸਾਥ ਦਿਓ ਯਾਰ, ਤੁਸੀਂ ਯਾਰ ਨਾਲ ਰਲੇ ਯਾਰ। ਤੈਨੂੰ ਪਤਾ ਅਗਲੇ ਹਰ ਜੁਗਤ ਤੇ ਧਿਆਨ ਵਾ, ਹਰ ਜੁਗਤ ਨਜ਼ਰ ਵਾ, ਹਰ ਸ਼ਹਿਰ ਤੇ ਹਰ ਸ਼ਹਿਰ ਨਜ਼ਰ ਵਾ। ਤੁਸੀਂ ਨਹੀਂ ਕਦੀ ਫਿੱਕੀ ਜੁਗਤ ਕੀਤੀ? ਉਹ ਕੋਈ ਐਡੀ ਫਿੱਕੀ ਨਹੀਂ ਹੁੰਦੀ। ਉਹ ਐਡੀ ਫਿੱਕੀ ਵੀ ਹੋ ਗਈ, ਹੁਣ ਕਵਰ ਤੇ ਤੁਸੀਂ ਕਰਨਾ ਸੀ, ਤੁਸੀਂ ਨਾਲ ਰਲ ਕੇ ਮੈਨੂੰ ਨੱਥੀ ਕਰਤਾ ਯਾਰ। ਮੈਂ ਤੇਰਾ ਮੁੱਕਾ ਮਾਰ ਕੇ ਨੈਣ ਨਕਸ਼ ਵਿਗਾੜ ਦਿਆ ਕਿਸੇ ਨੂੰ। ਓਏ ਅੱਗੇ ਰਹਿ ਕੀ ਗਿਆ? ਤੂੰ ਤੇ ਮੇਰੀ ਬਿਊਟੀ ਦੇ ਮਗਰ ਚੜਿਆ ਵਾ ਬਸ। ਕਿਹੜੀ ਬਿਊਟੀ? ਸਾਥ ਨਿਭਾਉਣਾ ਨਹੀਂ। ਉਹ ਚਲੋ ਯਾਰ, ਡੀ ਚਮਚੀ ਲੈ ਕੇ ਚੱਲ ਗਏ ਤੇ ਪਤਾ ਨਹੀਂ ਕਿੱਥੇ। ਲੈ ਉਹ ਦੂਜਾ ਬਟਨ ਵੀ ਬੰਦ ਕਰ। ਕੀ ਹੋਇਆ ਸਲਮਾਨ ਭਾਈ? ਉਹ ਯਾਰ ਮੇਰਾ ਕੋਈ ਤਲਕ ਨਹੀਂ ਜੁਗਤ ਨਾਲ, ਨਾ ਮੈਨੂੰ ਸਮਝ ਆਂਦੀ ਨਾ ਮੈਨੂੰ ਕਰਨੀ ਆਂਦੀ। ਇਹ ਕਿਹੜੀ ਗੱਲ ਹੋਈ? ਕੀ ਉਹ ਮਸ਼ੂਕ ਮੈਂ ਬਿਰਿਆਨੀ ਬਣਾਈ ਤੇ ਚਮਚੀ ਲਿਆ ਕੇ ਤੇ ਨਾਲ ਹੀ ਫਿਟੇ ਨੂੰ ਯਾਰ, ਤੇਰਾ ਉਹ ਕੀ ਵੇਖ ਲੈ ਬੰਦਾ ਦੇਖ ਲਾ ਇਹ ਵੀ ਗੱਲ ਕਰ ਗਿਆ ਮੈਨੂੰ। ਉਹ ਦੇਖ ਲੈ ਹੈ ਤਰਾਨੇ ਪੜਨ ਵਾਲਾ ਵੀ ਤੈਨੂੰ ਗੱਲ ਕਰ ਗਿਆ। ਚਲੋ ਸ਼ੁਕਰ ਹੈ ਭਾਈ, ਦੇਖ ਲਾ ਠੀਕ ਹੈ ਭਾਈ। ਐਸਾ ਗੰਦੀ ਥਾਲੀ ਵਰਗਾ ਮੂੰਹ ਦੇ ਤੇ ਤੁਸੀਂ ਵੀ ਕਹਦੇ ਯਾਰ ਮਾਈਕ ਲਿਆ ਸਾਰੇ।
ਲਿਓ ਮਾਈਕ ਦਿਓ ਫੈਨ ਕੀ ਹੋਇਆ ਭਾਜੀ? ਮਾਈਕ ਧਰ ਹੈ ਬਸ ਯਾਰ ਕੀ ਹੋਇਆ ਕੀ ਆ? ਧਰ ਦੇ ਧਰ ਤੇ ਮਾਈਕ ਧਰ ਦੇਖੋ ਕਰ ਲਈ ਭੈਣ ਉਹ 1 ਮਿੰਟ ਭਾਜੀ ਲਾ ਦੇ ਕੀ ਹੋਇਆ? ਸਬਰ ਤਾਂ ਕਰੀ ਜਾਂਦਾ ਉਹ ਤਾਂ ਉਹ 1 ਮਿੰਟ ਭਾਜੀ ਕਿਤੇ ਲਾ ਭਾਵੇਂ ਲਿਆ ਭੈਣ चमची गिर गई नाली में कुछ जो है सही यार टाइम ही जाया कितना ਯਾਰ ਨਾ ਹੋਈ ਕਰਦੀ ਕਿਤੇ ਬੰਦੇ ਕੋਲੋਂ ਗੱਡੀਆਂ ਅੱਛੀਆਂ ਵੀ ਤਾਂ ਕੀਤੀਆਂ ਜੇ ਇੱਕ ਹੋ ਗਈ ਤੇ ਵੇਖ ਲਓ ਫਿਰ ਰੁਕ ਜਾਂਦੇ ਹੋ ਓ ਯਾਰ ਫਰੀਦ ਮਿੱਠੇ 1 ਮਿੰਟ ਗੱਲ ਤਾਂ ਸੁਣੋ ਯਾਰ